ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज महा ਤੁਹਾਡੀ ਹੋਸਟ ਅਨਿਲ ਕੌਰ ਤੇ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨੇ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਕੇ ਆਏ ਆਂ ਵਿਸ਼ੇਸ਼ ਉੱਪਰ ਉਹਨਾਂ ਦਾ ਤਬਸਰਾ ਜਾਣਦੇ ਆਂ। जी डॉक्टर साहब वाहिगुरू जी का खालसा वाहिगुरू जी की फतेह। हाँ जी नीलम कौर जी तुहानू भी ते दुनिया भर च बैठे साडे बहुत ही प्यारे सोहने सियाणे टीवी 84 दे दर्शकां नू भी वाहिगुरू जी का खालसा वाहिगुरू जी की फतेह ते साडे बहुत ही प्यारे मुसलमान भैणां भरावां नू अस्सलाम वालेकुम। जी डॉक्टर साहब जी आनू प्रोग्राम सचो सच विच बहुत मेहरबानी। जी डॉक्टर साहब अज 17 जून 2021 दिन हाड़ नानकशाही संमत 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਐਨ ਕੇਬਲ ਪੈਲਫਾਲ ਕੇਬਲ ਇਨ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਆਪਾਂ ਤੁਹਾਨੂੰ ਅਪੀਲ ਤੇ ਤੁਹਾਡਾ ਥੈਂਕਸ ਕਰਨਾ ਚਾਹੁੰਦੇ ਹਾਂ। ਵਿਊਅਰਸ ਜਿਸ ਤਰ੍ਹਾਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਜਿਹੜਾ ਜੂਨ ਦਾ ਸਾਰਾ ਮਹੀਨਾ ਟੀਵੀ 84 ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਗੁਰੂ ਅਰਜਨ ਸਾਹਿਬ ਜੀ ਦੀ ਜਿਹੜੀ ਸ਼ਹਾਦਤ ਜੂਨ 84 ਦੇ ਘੱਲੂਘਾਰੇ ਵਿੱਚ ਸ਼ਹੀਦ ਹੋਏ ਸ਼ਹੀਦਾਂ ਦੀ ਜਿਹੜੀ ਯਾਦ ਨੂੰ ਉਹ ਸਮਰਪਿਤ ਕੀਤਾ ਗਿਆ। ਸੋ ਅਸੀਂ ਚਾਹਾਂਗੇ ਕਿ ਤੁਸੀਂ ਵੀ ਜਿਹੜਾ ਆਪਣਾ ਮੈਸੇਜ ਹੈਗਾ ਹੈ ਪ੍ਰੋਗਰਾਮ ਸੱਚੋ ਸੱਚ ਰਾਹੀਂ ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝਾ ਕਰ ਸਕਦੇ ਹੋ। ਜਿਹੜਾ ਮੈਸੇਜ ਕਰਨਾ ਤੁਸੀਂ ਜਾਂ ਸਾਨੂੰ ਕੋਈ ਵੀ ਤੁਸੀਂ ਸਪਾਂਸਰਸ਼ਿਪ ਪੇਜ ਨਹੀਂ ਹੈਗੀ ਆ ਉਸ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਇਸ ਨੰਬਰ ਤੇ 5166191984। ਤੁਸੀਂ ਸਾਨੂੰ WhatsApp ਵੀ ਕਰ ਸਕਦੇ ਹੋ ਸੇਮ ਨੰਬਰ ਤੇ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ sos@tv84.tv ਤੇ। ਸੋ ਹੁਣ ਆਪਾਂ ਦੱਸ ਦਈਏ ਤੁਹਾਨੂੰ ਕਿ ਜਿਹੜਾ ਅੱਜ ਦਾ ਪ੍ਰੋਗਰਾਮ ਸੱਚੋ ਸੱਚ ਹੈ ਉਹ ਕਿਹਨਾਂ ਨੇ ਸਾਨੂੰ ਸਪਾਂਸਰ ਕੀਤਾ ਹੈ। ਸਪਾਂਸਰ ਕੀਤਾ ਗਿਆ ਹੈ ਫਰੈਂਡਸ ਆਫ ਟੀਵੀ 84 ਟੋਰਾਂਟੋ ਓਨਟਾਰੀਓ ਵੱਲੋਂ। ਸੋ ਜਿਸ ਤਰ੍ਹਾਂ ਕਿ ਫਰੈਂਡਸ ਆਫ ਟੀਵੀ 84 ਕੈਨੇਡਾ ਦੇ ਓਨਟਾਰੀਓ ਅਤੇ ਕੁਇਬਕ ਸੂਬੇ ਦੇ ਪੰਦਰਦੀ ਵੀਰ ਸ਼ਾਮਲ ਹਨ। ਇਹਨਾਂ ਵੀਰਾਂ ਵੱਲੋਂ ਟੀਵੀ 84 ਲਈ 24 ਜੂਨ 2021 ਨੂੰ ਸ਼ਾਮ 6:30 ਤੋਂ ਲੈ ਕੇ 7:30 ਤੱਕ ਰੇਡੀਓਥੋਨ ਦਾ ਜਿਹੜਾ ਪ੍ਰਬੰਧ ਕੀਤਾ ਗਿਆ ਹੈ। ਸੋ ਰੇਡੀਓਥੋਨ ਪ੍ਰੋਗਰਾਮ ਅੱਜ ਦੀ ਆਵਾਜ਼ ਵਿਦ ਸੁਖਦੇਵ ਸਿੰਘ ਗਿੱਲ ਵੱਲੋਂ ਜਿਹੜਾ ਹੋਸਟ ਕੀਤਾ ਜਾਏਗਾ। ਸੋ ਕੈਨੇਡਾ ਦੇ ਪੰਦਰ ਦੀ ਜਿਹੜੇ ਵੀਰ ਨੇ ਟੀਵੀ 84 ਨੂੰ ਡੋਨੇਟ ਜਾਂ ਸਪਾਂਸਰ ਕਰਨ ਲਈ ਫਰੈਂਡਸ ਆਫ ਟੀਵੀ 84 ਟੋਰਾਂਟੋ ਓਨਟਾਰੀਓ ਦੀ ਇਸ ਮੁਹਿੰਮ ਦਾ ਜਿਹੜਾ ਉਹ ਹਿੱਸਾ ਬਣ ਸਕਦੇ ਨੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਆਪਣੇ ਵੀਰਾਂ ਦਾ ਥੈਂਕਸ ਕਰਦੇ ਹਾਂ ਜਿਸ ਦੇ ਵਿੱਚ ਸਾਡੇ ਵੀਰ ਨੇ ਸਰਦਾਰ ਸੁਖਮਿੰਦਰ ਸਿੰਘ ਹੰਸਰਾਜ, ਸੁਖਦੇਵ ਸਿੰਘ ਗਿੱਲ, ਅਵਤਾਰ ਸਿੰਘ ਪੂਨੀਆ, ਰਣਜੀਤ ਸਿੰਘ ਮਾਨ, ਸਤਨਾਮ ਸਿੰਘ, ਮਨਵੀਰ ਸਿੰਘ ਸਮੇਤ ਸਮੁੱਚੀ ਜਿਹੜੀ ਟੀਮ ਹੈ ਅਸੀਂ ਉਹਦਾ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਕਰਦੇ ਹਾਂ। ਸੋ ਇਸ ਸੈਗਮੈਂਟ ਦੇ ਐਂਡ ਦੇ ਵਿੱਚ ਇਹਨਾਂ ਦੀ ਜਿਹੜੀ ਵੀਡੀਓ ਹੈ ਜਿਹੜਾ ਇਹਨਾਂ ਦਾ ਮੈਸੇਜ ਹੈ ਉਹ ਤੁਹਾਡੇ ਨਾਲ ਸ਼ੇਅਰ ਕੀਤਾ ਜਾਏਗਾ। ਸੋ ਹੁਣ ਆਪਾਂ ਆਪਣੇ ਇਸ਼ੂ ਵੱਲ ਮੁੜਦੇ ਹਾਂ। ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਨੇ 19 ਜੂਨ ਦਾ ਦਿਨ ਫੈਡਰਲ ਹੌਲੀਡੇ ਵਜੋਂ ਜਿਹੜਾ ਐਲਾਨਿਆ ਗਿਆ ਹੈ। ਸੋ ਇਹ ਅਮਰੀਕਾ ਦੀ 12ਵੀਂ ਫੈਡਰਲ ਹੌਲੀਡੇ ਹੋਵੇਗੀ। ਯਾਦ ਰਹੇ 19 ਜੂਨ 1865 ਨੂੰ ਅਮਰੀਕਾ ਵਿੱਚੋਂ ਕਾਲਿਆਂ ਦੀ ਗੁਲਾਮੀ ਦਾ ਪੂਰੀ ਤਰ੍ਹਾਂ ਜਿਹੜਾ ਖਾਤਮਾ ਹੋਇਆ ਸੀ। ਸੋ ਕਾਲਿਆਂ ਦੇ ਲੀਡਰ ਮਾਰਟਨ ਲੂਥਰ ਕਿੰਗ ਦੀ ਯਾਦ ਵਿੱਚ ਫੈਡਰਲ ਹੌਲੀਡੇ ਤੋਂ ਬਾਅਦ ਕਾਲਿਆਂ ਦੇ ਗੁਲਾਮੀ ਦੇ ਇਤਿਹਾਸ ਨਾਲ ਜੁੜੀ ਹੋਈ ਹੁਣ ਇਹ ਦੂਸਰੀ ਫੈਡਰਲ ਹੌਲੀਡੇ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣੀ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਜਦੋਂ ਕੋਈ ਵੀ ਹੈਪਨਿੰਗ ਸਾਡੇ ਇਸ ਮੁਲਕ ਅਮਰੀਕਾ 'ਚ ਹੋਏ ਜਾਂ ਗਲੋਬਲੀ ਹੋਏ ਤੇ ਇੱਕਦਮ ਸਾਡੇ ਤਾਰ ਆਪਣੀ ਧਰਤੀ ਪੰਜਾਬ ਨਾਲ ਜੁੜ ਜਾਂਦੇ ਨੇ ਔਰ ਪੰਜਾਬ ਦਾ ਇਤਿਹਾਸ ਵੀ ਸਾਹਮਣੇ ਆਉਂਦਾ ਹੈ, ਕਰੰਟ ਵੀ ਸਾਹਮਣੇ ਆਉਂਦਾ ਹੈ ਤੇ ਮੁਸਤਕਬਲ ਜਾਂ ਫਿਊਚਰ ਕਿਸ ਪਾਸੇ ਵੱਲ ਅਸੀਂ ਜਾ ਰਹੇ ਇਹ ਵੀ ਸਾਹਮਣੇ ਆਉਂਦਾ ਹੈ। ਬਿਲਕੁਲ ਅਮਰੀਕਾ ਬੇਸ਼ੱਕ ਅੱਜ ਜਦੋਂ ਦੁਨੀਆ ਦੀ ਇੱਕ ਆਈਡੀਅਲ ਸਟੇਟ ਵਜੋਂ ਕਿਤੇ ਵੀ ਦੇਖਿਆ ਜਾਂਦਾ ਹੈ, ਬਰਾਬਰੀ ਦੇ ਹੱਕਾਂ ਦੀ ਗੱਲ ਹੈ, ਇਕੁਅਲ ਅਪਰਚੁਨਿਟੀਜ਼ ਦੀ ਗੱਲ ਹੈ, ਜਸਟਿਸ ਦੀ ਗੱਲ ਹੈ ਔਰ ਇੰਸਟੀਟਿਊਸ਼ਨਸ ਦੇ ਜਿਹੜਾ ਉਹ ਪਾਏਦਾਰ ਮਜ਼ਬੂਤ ਹੋਣ ਦੀ ਗੱਲ ਹੈ ਤੇ ਬਹੁਤ ਸਾਰੇ ਜਿਹੜੇ ਖਾਸ ਤੌਰ ਤੇ ਇੱਥੇ ਜੰਮੇ ਪੜੇ ਨੇ ਜਾਂ ਸਾਡੇ ਬੱਚੇ ਬੱਚੀਆਂ ਜਿਹੜੇ ਇੱਥੋਂ ਦੀ ਜਨਰੇਸ਼ਨ ਨੇ ਉਹ ਸ਼ਾਇਦ ਪਹਿਲੀ ਨਜ਼ਰੇ ਸਮਝਦੇ ਹੋਣ ਕਿ ਇਵੇਂ ਹੀ ਸਾਰੀਆਂ ਸਹੂਲਤਾਂ
इस किस्म का ही सारा सिस्टम। और इवें ही जिवें अज लगता है कि भाई जिहड़ा मर्जी जिथे मर्जी ट्रैवल करे, जिथे मर्जी कोई कार खरीदे, ਜਿਹੜੇ मर्जी स्कूल च भेजे, ਜਿਹੜੀ मर्जी बस च चढ़ जाए, ਜਦੋਂ मर्जी ट्रेन जहाज़ च बह जाए, उही ਜਿਹੜਾ पुलिस ऑफिशियल है, उही एयर होस्टैस है, उवें आके हर एक नूं सर और मैम कहेगी और कहेगी कि वट आई कैन डू फॉर यू। उहदे च कोई ये नहीं हुंदा भी बैठा जिहड़ा वो पढ़िया लिखिया कि अनपढ़ है, गोरा कि काला है कि पीला है कि भूरा है, कोई उहदे च नहीं हुंदा। लेकिन जदों तुसीं पास्ट विच डाइव करते हो, हिस्टरी देखते हो, और मैं अमरीका नूं जां इन्हां दे सिस्टम लोकां नूं इस गल्लों होर भी एडमायर करदा कि ये मन के तुरदे ने कि सब कुछ पास्ट दे विच ठीक नहीं होया, और जदों इस गल दी रियलाइजेशन हुंदी है उस तो बाद वो समझते हैं कि जिहड़ा साडे पास्ट दा काला धब्बा है, तारीख च तां असीं जा नहीं सकते, उस तारीख नूं तां बदल नहीं सकते, पर ऐसा की कीता जाए कि ये असीं आने वाले पीरीयड दे विच अगलियां जनरेशन जिहड़ियां ने उस गलती नूं ना दोहराण साडे जिहड़ी साडे वड्डियां ने कीती। और उहदे थल्ले ही असीं देखदे हां जदों प्रोग्रेसिंग सोसाइटीज़ असीं कहंदे हां जां चेंजिंग सोसाइटीज़ कहंदे हां, चेंज दोनों पासे ही हो सकदी है, गुड तो बैटर वाल, बैटर तो बेस्ट वाल भी है, ते बैड तो वर्स वाल और वर्स तो वर्स्ट वाल भी है, बद तो बदतर होना जिन्हों असीं कहंदे हां। हुण कुछ वो जे मुल्क ने भारत वर्गे जिन्हां नूं एक सिस्टम जिहड़ा ऑलरेडी 200 साल दे विच गोरियां ने एस्टैबलिश कीता, भावें टू देयर एडवांटेज सी, पर इहदे बावजूद उन्हां ने एक सिस्टम वो भावें इंफ्रास्ट्रक्चर सी, सड़कां दा, ट्रेनां दा, अदरवाइज लोगों दीयां जिंदगियां च एजुकेशन सिस्टम सी, लीगल सिस्टम सी, जां जिन्हों तुसीं कहो कि एक लॉ एंड ऑर्डर किवें रन करना है, किवें जिहड़ा वोटां की ने, लोगों के हकूक की ने, ये सारा एक सिस्टम उन्होंने हैंड ओवर किया। सो बजाए कि उस सिस्टम च जिहड़े कि कलोनीअल एलीमेंट सी, जिहड़े कि गुलामी परपेचुएट करन लई उन्होंने कीते सी, उन्हां नूं लांभे कीता जांदा है, उन्हां कानूनां नूं पासे कीता जांदा है, और नवीआं तब्दीलियां, नवीआं चेंजिज अपने माशरे के मुताबक, अपनी सोसाइटी के मुताबक, लोगों के मुढ़ले हक्कां के मुताबक कीतियां जांदियां। इन्हां ने वो तां सारा जो सिस्टम इन्हां नूं मिलिया उवें ही रहण दिता है। और इस तो भी बदतर हालत जिवें जे असीं भारत के हवाले नाल सैडिशन लॉ की गल करिए, देश धरोह दा कानून, सेंसरशिप का कानून, ये 1850s दे विच, क्योंकि वो 30-40 हज़ार गोरे 30-33 करोड़ लोगों के उत्ते राज कर रहे सी, उन्होंने डर का, खौफ का एक सिस्टम क्रिएट किया, वो भावें सेंसरशिप के रूप सी, किते भी जे दफ़ा 144 लाण की लाइन है कि लोग इकट्ठे ना होण, और जिथे मर्जी मार्शल लॉ ला दिओ, जिन्हों मर्जी चुक के, और प्रॉपर्टी कन्फिस्केशन के कानून कि भाई जे बंदा काबू नहीं आया उहदी प्रॉपर्टी उन्होंने कुरकी कहंदे सी, कुरकी कर दिओ। हुण कुरकी का मतलब सी कि भाई जे यही नहीं कि जिहड़े बंदे ने कीता है वो पनिश करना है, जिहड़े घर दे ने, जे तुसीं कुरकी करदे हो, घर दे बाहर ला के ला जांदे हो तुसीं कागज़, फिर घर ते कब्जा कर लैंदे हो, फिर उन्होंने नीलाम कर देना। इहदा मतलब सी कि बाकी सारिਆਂ ਨੂੰ भी सबक सिखाना कि खबरदार इस रस्ते ते तुसीं तुरे। हुण तुसीं देखोगे कि भारत ने ये कह के जिहड़ी खास तौर ते जे कांग्रेस के प्रोमिसिस देखो, गांधी नेहरू दे, जे ईवन सिख हक्कां दी गल मैं अज ना भी करां, कुल मिला के जिहड़े सिटीजनस दे राइट्स सी उन्हां नूं किवें उन्हां ने अग्गों ट्रैंपल अपॉन कीता। ब्रिटिश ईरा दे वो कानून रहन दिते, यही कारण है कि 1860s का सेंसर लॉ है, जां 1890s दे उन्हां दे देश धरोह दे कानून ने, सैडिशन दे अज भी कायम ने। और रादर उस तो कई कदम अगे जांदे हैं, जिवें उन्होंने पंजाब दे विच सिखां दी परसीक्यूशन करन दे लई टाडा वर्गा कानून लिआंदा, टेररिस्ट एंड डिसरप्टिव एक्टिविटीज़ एक्ट, हज़ारां सिख नौजवान उहदे थल्ले झूठे पुलिस मुकाबलियां च मारे, हज़ारां जेलां च डक्के, फिर इन्हां दी तसल्ली नहीं हुई, फिर पोटा कानून लिआंदा उस तो भी सख्त, क्योंकि टाडा दी इन्नी बाहर नखेधी हुई कि उन्हां नूं जिहड़ा उहनूं लैप्स होण दित्ता गया। हुण जे तुसीं अज दे कॉन्टैक्स्ट देखो तो ये लगदा है भी ईवन टाडा भी ते पोटा भी कुछ भी नहीं रह गए उहदे सामने, जो UAPA है। हुण UAPA दे थल्ले तुहाडा किते खलो के लैक्चर करना, उहनूं जे कहण कि जी ये भड़काऊ तकरीर है
UAPA ਥੱਲੇ ਜਿਹੜਾ ਤੁਸੀਂ ਅੰਦਰ ਹੋ, ਤੁਹਾਡੀ ਸਾਲਾਂ ਬੱਧੀ ਜ਼ਮਾਨਤ ਨਹੀਂ ਹੋ ਸਕਦੀ। ਕਿਤੇ ਵੀ ਤੁਸੀਂ ਇਕੱਠ ਕਰਨ ਦੇ ਲਈ ਕਾਲ ਦਿੱਤੀ ਆ, ਉਹ ਤੁਹਾਨੂੰ ਕਹਿਣਗੇ ਜੀ ਇਹ ਤੁਸੀਂ ਰਾਈਟਿੰਗ ਕਰਵਾ ਰਹੇ ਹੋ। ਬਿਲਕੁਲ। ਜੇ ਈਵਨ ਹੁਣ ਤਾਂ ਹਾਲ ਹੈ, ਜਿਵੇਂ ਅਸੀਂ ਜ਼ਿਕਰ ਕੀਤਾ ਸੀ ਕਿ ਭਾਈ ਜੇ ਕਿਸੇ ਬਜ਼ੁਰਗ ਦੇ ਨਾਲ ਕਿੰਨਾ ਧੱਕਾ ਹੋਇਆ, ਮੁਸਲਮਾਨ ਬਜ਼ੁਰਗ ਦੇ ਨਾਲ 72 ਸਾਲ ਦੇ ਨਾਲ, ਉਹਨੂੰ ਜੇ ਕਿਸੇ ਨੇ ਉਹਨੇ ਖੁਦ ਵੀਡੀਓ ਰਿਕਾਰਡ ਕਰਕੇ ਟਵਿੱਟਰ ਤੇ ਪਾਈ, ਟਵਿੱਟਰ ਦੇ ਖਿਲਾਫ ਕੇਸ ਹੈ। ਉਸ ਵੀਡੀਓ ਨੂੰ ਅੱਗੋਂ ਪ੍ਰੋਮੀਨੈਂਟ ਜਰਨਲਿਸਟ ਨੇ, ਮੀਡੀਆ ਆਊਟਲੈਟਸ ਜਿਹੜੀਆਂ ਸੋਸ਼ਲ ਮੀਡੀਆ ਉਹਨਾਂ ਨੇ ਸ਼ੇਅਰ ਕੀਤਾ, ਉਹ ਸਾਰੀ ਦੇਸ਼ ਧਰੋਹੀ ਨੇ UAPA ਦੇ ਥੱਲੇ ਹੈ। ਔਰ ਕਿਵੇਂ ਅਸੀਂ ਜ਼ਿਕਰ ਕੀਤਾ ਸੀ ਕਿ ਕਿਵੇਂ 3-4 ਬੱਚੀਆਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੀਆਂ, ਜਾਮੀਆ ਮਿਲੀਆ ਇਸਲਾਮੀਆਂ, ਉਹਨਾਂ ਨੇ ਕਿਵੇਂ ਚੁੱਕਿਆ, ਕਿਉਂਕਿ ਸ਼ਾਹੀਨ ਬਾਗ ਦੇ ਪ੍ਰੋਟੈਸਟ ਦੀ ਉਹਨਾਂ ਨੇ ਹਮਾਇਤ ਕੀਤੀ। ਔਰ ਉਹਨਾਂ ਦੀ ਜਦੋਂ ਹਾਈ ਕੋਰਟ ਨੇ ਜਿਹੜਾ ਆਪਣਾ ਫੈਸਲਾ ਵੀ ਸੁਣਾਇਆ, ਉਹਨੇ ਤਨਕੀਦ ਕੀਤੀ ਹਕੂਮਤ ਤੇ। ਉਹਨਾਂ ਨੇ ਕਿਹਾ ਕਿ ਜੀ ਪੀਸਫੁਲ ਪ੍ਰੋਟੈਸਟ ਜਾਂ ਚੱਕਾ ਜਾਮ ਇਹ ਕੋਈ ਦੇਸ਼ ਧਰੋਹ ਨਹੀਂ ਹੈ, ਵੀ ਤੁਸੀਂ ਤਾਂ UAPA ਕਾਨੂੰਨ ਦੀਆਂ ਵੀ ਧੱਜੀਆਂ ਉਡਾ ਰਹੇ ਹੋ। ਲੇਕਿਨ ਹੁਣ ਉਸ ਕੇਸ ਤੇ ਜਿਹਦੇ ਥੱਲੇ ਉਹ ਬੱਚੀਆਂ ਬਾਹਰ ਆਈਆਂ ਨੇ, ਇਹਨਾਂ ਨੇ ਸੁਪਰੀਮ ਕੋਰਟ 'ਚ ਅਪੀਲ ਕੀਤੀ ਹੈ। ਔਰ ਮੈਂ ਇੱਥੋਂ ਹੀ ਐਡਮਾਇਰ ਕਰਨ ਤੋਂ ਗੱਲ ਸ਼ੁਰੂ ਕਰਨਾ ਚਾਹੁੰਦਾ। ਉਹ 3-4 ਬੱਚੀਆਂ ਜਿਨ੍ਹਾਂ ਦੇ ਵਿੱਚ ਇੱਕ ਨਤਾਸ਼ਾ ਹੈ, ਇੱਕ ਹੋਰ ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ ਸੀ, ਮੈਂ ਉਹਨਾਂ ਦੇ ਨਾਂ ਹੁਣ ਨਹੀਂ ਪੈਨ ਡਾਊਨ ਕੀਤੇ। ਮੈਂ ਇਹ ਸਮਝਦਾ ਵੀ ਡਿਫਾਇੰਸ ਕੀ ਹੁੰਦੀ ਹੈ, ਬਰੇਵਰੀ ਕੀ ਹੁੰਦੀ ਹੈ। ਉਹਨਾਂ ਨੇ ਬਾਹਰ ਆਉਂਦਿਆਂ ਪ੍ਰੈਸ ਕਾਨਫਰੰਸ ਕੀ 1 ਸਾਲ ਤੋਂ ਜ਼ਿਆਦਾ 13 ਮਹੀਨੇ, ਔਰ ਇੱਕ ਬੱਚੀ ਦਾ ਪਿਤਾ ਦੀ ਵੀ ਪਿੱਛੋਂ ਕਰੋਨਾ ਨਾਲ ਡੈਥ ਹੋਈ, ਉਹਨਾਂ ਦੇ ਪਰਿਵਾਰ ਵਾਲੇ ਵੀ ਜਿਹੜੇ ਨੇ ਉਹਨਾਂ ਦੇ ਇੰਟਰਵਿਊ ਨੇ, ਉਹਨਾਂ ਨੇ ਕਿਹਾ ਜੀ ਅਸੀਂ ਜੋ ਪ੍ਰੋਟੈਸਟ ਹੈ ਸਾਡਾ ਉਹ ਜਾਰੀ ਰਹੇਗਾ, ਅਸੀਂ ਆਵਾਜ਼ ਬੁਲੰਦ ਕਰਾਂਗੇ। ਹਾਲਾਂ ਉਹਨਾਂ ਦੀ ਐਜੂਕੇਸ਼ਨ ਡਿਸਰਪਟ ਹੋਈ, ਉਹਨਾਂ ਨੂੰ ਬਦਨਾਮ ਕਰਨ 'ਚ ਕੋਈ ਕਸਰ ਨਹੀਂ ਛੱਡੀ ਗਈ। ਹੁਣ ਇਹ ਵਾਪਰ ਰਿਹਾ ਸਾਰਾ ਕੁਝ ਡੈਮੋਕ੍ਰੇਸੀ ਦੇ ਨਾਂ ਥੱਲੇ, ਨਿਊ ਇੰਡੀਆ, ਮਾਡਰਨ ਇੰਡੀਆ ਦੇ ਨਾਂ ਥੱਲੇ। ਇਹ ਕਹਿ ਕੇ ਜੀ ਦੇਖੋ ਸਾਡੀ ਪ੍ਰਾਚੀਨ ਸੱਭਿਅਤਾ, ਸਾਡਾ ਗੌਰਵ, ਸਾਡੀ ਐਂਸ਼ੀਐਂਟ ਸਿਵਲਾਈਜੇਸ਼ਨ ਕਿੰਨੀ ਮਹਾਨ ਸੀ, ਲੇਕਿਨ ਤੁਸੀਂ ਲੋਕਾਂ ਦੇ ਬੇਸਿਕ ਰਾਈਟਸ ਜਿਹੜੇ ਨੇ ਉਹਨਾਂ ਨੂੰ ਟਰੈਂਪਲ ਕਰ ਰਹੇ ਹੋ। ਬ੍ਰਿਟਿਸ਼ ਈਰਾ ਸਾਰੇ ਕਾਨੂੰਨਾਂ ਨੂੰ ਜਿਹੜਾ ਵਰਸਟ ਫਾਰਮ ਦੇ ਵਿੱਚ ਲਾਗੂ ਕਰ ਰਹੇ ਹੋ। ਔਰ ਇਸ ਸਾਰੇ ਦੇ ਚੱਲਦੇ ਆ ਜਦੋਂ ਮੈਂ ਅੱਜ ਇਹ ਖਬਰ ਦੇਖੀ, ਹਾਲਾਂ ਚੱਲ ਤਾਂ ਰਹੀ ਸੀ ਕਿ ਹੁਣ ਅਮਰੀਕਾ ਦੀ ਜਦੋਂ ਅਸੀਂ ਗੱਲ ਕਰੀਏ ਔਰ ਜਦੋਂ ਅਸੀਂ ਪਾਸਟ ਦੇਖਦੇ ਹਾਂ, ਉਹਦੇ 'ਚ ਇੱਕ ਵੱਡਾ ਕਲੰਕ ਜਿਹੜਾ ਅਮਰੀਕਾ ਦਾ ਉਹ ਸਲੇਵਰੀ ਦਾ ਹੈ, ਗੁਲਾਮੀ। ਬਿਲਕੁਲ। ਔਰ ਇਹਦੇ 'ਚ ਇੱਕ ਵੱਖਰੀ ਕਹਾਣੀ ਹੈ ਕਿ ਉਹਦੇ 'ਚ ਕੌਣ ਲੋਕ ਇਨਵੋਲਵ ਸੀ ਜਿਹੜੇ ਮਿਡਲ ਈਸਟ 'ਚੋਂ, ਅਫਰੀਕਾ 'ਚੋਂ, ਕਿਵੇਂ ਗੁਲਾਮ ਖਰੀਦੇ ਜਾਂਦੇ ਸੀ, ਕਿਵੇਂ ਉਹਨਾਂ ਨੂੰ ਸ਼ਿਪ ਕੀਤਾ ਜਾਂਦਾ ਸੀ ਅਮਰੀਕਾ ਜਾਂ ਯੂਰਪ ਦੇ ਵਿੱਚ, ਉਹਨਾਂ ਦੇ ਨਾਲ ਫਿਰ ਕੀ ਸਲੂਕ ਹੁੰਦਾ ਸੀ, ਕਿਵੇਂ ਉਹਨਾਂ ਨੂੰ ਬੋਲਦਾਂ ਦੀ ਥਾਂ ਤੇ, ਜਦੋਂ ਅਜੇ ਮੈਕਨਾਈਜ਼ਡ ਨਹੀਂ ਸੀ, ਅਸੀਂ 17ਵੀਂ 18ਵੀਂ ਸਦੀ ਦੀ ਗੱਲ ਕਰ ਰਹੇ ਹਾਂ, ਤੇ ਕਿਵੇਂ ਬੋਲਦਾਂ ਦੀ ਥਾਂ ਤੇ ਉਹਨਾਂ ਕਾਲਿਆਂ ਨੂੰ ਜੋਤਿਆ ਜਾਂਦਾ ਸੀ, ਕਿਵੇਂ ਉਹਨਾਂ ਦੀ ਫਲੋਗਿੰਗ ਹੁੰਦੀ ਸੀ, ਕੋਰੜੇ ਮਾਰੇ ਜਾਂਦੇ ਸੀ, ਉਹਨਾਂ ਦੇ ਕੋਈ ਹੱਕ ਤਾਂ ਦੂਰ ਦੀ ਗੱਲ, ਉਹਨਾਂ ਨੂੰ ਜਿਹੜਾ ਉਹ ਜਾਨਵਰਾਂ ਤੋਂ ਵੀ ਵੱਧ ਟਰੀਟ ਕੀਤਾ ਜਾਂਦਾ ਸੀ। ਔਰ ਫਿਰ ਅਸੀਂ ਉਹਦੀ ਤਬਦੀਲੀ ਵੱਲ ਦੇਖਦੇ ਹਾਂ, 1860 ਤੱਕ ਪਹੁੰਚਦੇ ਹਾਂ ਜਦੋਂ ਕਿ ਅਬਰਾਹਿਮ ਲਿੰਕਨ ਅਮਰੀਕਾ ਦੇ ਪ੍ਰੈਜ਼ੀਡੈਂਟ ਬਣਦੇ ਨੇ। ਉਸ ਤੋਂ ਪਹਿਲਾਂ ਚੱਲ ਰਿਹਾ ਸੀ, ਕੁਝ ਕਾਲੇ ਜਿਹੜੇ ਗੁਲਾਮ ਨੇ ਉਹ ਐਸਕੇਪ ਕਰਨ ਦੀ ਕੋਸ਼ਿਸ਼ ਕਰਦੇ ਸੀ, ਕੈਨੇਡਾ 'ਚ ਟਨਲ ਰਾਹੀਂ, ਦੂਸਰੇ ਰਾਹੀਂ ਫੜੇ ਜਾਂਦੇ ਸੀ, ਮਾਰੇ ਜਾਂਦੇ ਸੀ, ਲਿੰਚਿੰਗ ਆਮ ਜਿਹੀ ਗੱਲ ਸੀ। ਨੇਬਰਹੁੱਡਸ ਦੇ ਵਿੱਚ ਉਹਨਾਂ ਨੂੰ ਕੌਣ ਰਹਿਣ ਦਿੰਦਾ ਸੀ, ਉਹ ਤਾਂ ਇੱਕ ਤਾਂ ਗੁਲਾਮ ਮਾਲਕਾਂ ਦੇ ਸੀ, ਜਿਹਨੂੰ 2 ਕਿਸਮ ਦੇ ਗੁਲਾਮ ਜਿਹਦੇ ਲਈ ਲਫ਼ਜ਼ ਨਿਗਰ ਇਸਤੇਮਾਲ ਕੀਤਾ ਜਾਂਦਾ ਸੀ, ਅੱਜ ਤਾਂ ਇਹ ਗਾਲ ਵਾਂਗ ਹੈ। ਔਰ ਜਿਵੇਂ ਉਹਨੇ ਮੈਲਕਮ ਐਕਸ ਨੇ ਕਿਹਾ, ਉਹਨੇ ਕਿਹਾ ਜੀ 2 ਟਾਈਪਸ ਆਫ ਨਿਗਰਸ, ਵਨ ਆਰ ਹਾਊਸ ਨਿਗਰਸ, ਅਦਰ ਆਰ ਫੀਲਡ ਨਿਗਰਸ। ਹੁਣ ਇੱਕ ਉਹ ਸੀ ਜਿਹੜੇ ਖੇਤਾਂ 'ਚ ਕੰਮ ਕਰਦੇ ਸੀ, ਉਹ ਵੀ ਨਿਗਰ ਸੀ। ਹੁਣ ਹਾਊਸ ਨਿਗਰ ਕੀ ਸੀ, ਜਿਹੜੇ ਘਰਾਂ ਦੇ ਵਿੱਚ ਮਾਲਕਾਂ ਦੇ ਨਾਲ ਰਹਿੰਦੇ ਸੀ, ਉਹਨਾਂ ਨੂੰ ਮਾਲਕਾਂ ਦਾ ਜਿਹੜੇ ਛੱਡੇ ਹੋਏ ਸੂਟ ਸੀ ਉਹ ਵੀ ਪਾਉਣ ਨੂੰ ਮਿਲ ਜਾਂਦੇ ਸੀ, ਔਰ ਉਹ ਆਪਣੇ ਆਪ ਨੂੰ ਬਿਹਤਰ ਸਮਝਦੇ ਸੀ ਜਿਵੇਂ। ਔਰ ਮੈਂ ਇਹਨੂੰ ਇਸ ਲਈ ਇਸ ਸਾਰੀ ਟਰਮੀਨੋਲੋਜੀ ਨੂੰ ਦੁਹਰਾ ਰਿਹਾ ਕਿ ਅੱਜ ਜਦੋਂ ਅਸੀਂ ਆਪਣੀ ਕੌਮ ਦਾ ਹਾਲ ਦੇਖਦੇ, ਉਹਨਾਂ ਦੇ ਵਿੱਚ ਵੀ ਇੱਕ ਉਹ ਕਲਾਸ ਹੈ ਜਿਹੜੇ ਜਿਵੇਂ ਫੀਲਡ ਨਿਗਰ ਔਰ ਹਾਊਸ ਨਿਗਰ ਸੀ। ਹੁਣ ਜਿਹੜੇ ਲੋਕ ਮਾੜੇ ਮੋਟੇ ਸਰਕਾਰੀ ਨੌਕਰੀਆਂ 'ਚ ਨੇ, ਕੋਈ ਬਿਊਰੋਕਰੈਟ ਬਣ ਗਿਆ, ਕੋਈ ਫੌਜੀ ਅਫਸਰ ਹੈ, ਕੋਈ ਪੁਲਿਸ ਅਫਸਰ ਹੈ, ਉਹਨੇ ਜਿਹੜਾ ਉਹ ਚੰਗੀ ਵਰਦੀ ਪਾਈ ਹੋਈ ਹੈ, ਟਾਈ ਸ਼ਾਈ ਲਾਈ ਹੋਈ ਹੈ, ਔਰ ਉਹ ਸਮਝਦਾ ਵੀ ਮੈਂ ਕਿੱਥੇ ਗੁਲਾਮ ਹਾਂ। ਦੇਖੋ ਮੈਂ ਤਾਂ ਬਹੁਤ ਵਧੀਆ, ਮੈਂ ਤਾਂ ਅਫਸਰ ਲੱਗਾ ਹੋਇਆ, ਮੇਰਾ ਪੁੱਤਰ ਅੰਗਰੇਜ਼ੀ ਸਕੂਲ 'ਚ ਪੜ੍ਹਦਾ। ਇੱਥੇ ਵੀ ਜਦੋਂ ਮੈਲਕਮ ਐਕਸ ਨੇ ਇਹ ਜਿਹੜਾ ਉਹਨਾਂ ਨੂੰ ਸ਼ਰਮ ਦਿੱਤੀ ਸੀ, ਉਹਨਾਂ ਨੇ ਕਿਹਾ ਸੀ ਕਿ ਯੂ ਆਰ ਨਿਗਰਸ,
ਯੂ ਮੇ ਬੀ ਫੀਲਡ ਨਿਗਰ, ਹੁਣ ਜਿਹੜੇ ਖੇਤਾਂ 'ਚ ਕੰਮ ਕਰਦੇ ਸੀ ਮੁੜਕੋ ਮੁੜਕੀ ਦੂਜੇ, ਉਹਨਾਂ ਨਾਲੋਂ ਜਿਹੜੇ ਘਰਾਂ 'ਚ ਰਹਿਣ ਵਾਲੇ ਸੀ ਉਹ ਆਪਣੇ ਆਪ ਨੂੰ ਸੁਪੀਰੀਅਰ ਸਮਝਦੇ ਸੀ। ਉਹ ਕਹਿੰਦੇ ਸੀ ਇਹ ਕੀ ਹੈ। ਜਿਵੇਂ ਅੱਜ ਵੀ ਜਿਹੜੇ ਲੋਕ ਖਾਲਿਸਤਾਨ ਦੀ ਗੱਲ ਕਰਦੇ ਨੇ, ਆਜ਼ਾਦੀ ਦੀ ਗੱਲ ਕਰਦੇ ਨੇ, ਉਹਨਾਂ ਨੂੰ ਜਿਹੜੇ ਇਸ ਕਿਸਮ ਦੇ ਕੋਈ ਬਿਊਰੋਕਰੈਟ ਨੇ ਜਾਂ ਕੋਈ ਚੱਜ ਨਾਲ ਜਿਨ੍ਹਾਂ ਨੂੰ ਜਿਹੜਾ ਉਹਨਾਂ ਨੂੰ ਇਹ ਨਜ਼ਰ ਹੀ ਨਹੀਂ ਆਉਂਦਾ ਕਿ ਵੀ ਅਸੀਂ ਗੁਲਾਮ ਹੈ, ਗੁਲਾਮੀ ਕਿਹਨੂੰ ਕਹਿੰਦੇ ਨੇ। ਤੇ ਜਿਹੜੇ ਇਸ ਦੇ ਲਈ ਖਲੋਤੇ ਨੇ ਉਹਨਾਂ ਨੂੰ ਉਹੀ, ਔਰ ਹਮੇਸ਼ਾ ਇਸ ਗੱਲ ਦਾ ਧਿਆਨ ਰਹੇ ਕਿ ਜਿਹੜੀਆਂ ਐਸਟੈਬਲਿਸ਼ਮੈਂਟਸ ਹੁੰਦੀਆਂ ਨੇ, ਜਿਹੜੇ ਮਾਲਕਾਨਾ ਹੱਕ ਰੱਖਣ ਵਾਲੇ ਲੋਕ ਹੁੰਦੇ ਨੇ ਜਾਂ ਜਿਨ੍ਹਾਂ ਨੇ ਦੂਸਰਿਆਂ ਨੂੰ ਦੁਬੈਲ ਜਾਂ ਐਨਸਲੇਵ ਕੀਤਾ ਹੁੰਦਾ, ਉਹ ਫਸਟ ਜਿਹੜੀ ਲਾਈਨ ਦੇ ਉੱਤੇ ਆ ਕੇ ਆਪ ਨਹੀਂ ਲੜਦੇ। ਫਸਟ ਲਾਈਨ ਤਾਂ ਉਹਨਾਂ ਚੋਂ ਹੀ ਖਰੀਦੇ ਹੋਏ ਲੋਕ, ਜਿਵੇਂ ਜਿਹੜਾ ਸਿਖਾਇਆ ਹੋਇਆ ਬਾਜ ਹੈ, ਜਿਹੜਾ ਜਿਸ ਨੂੰ ਗੁਲਾਮ ਬਣਾਇਆ ਹੋਇਆ, ਉਹ ਦੂਸਰਿਆਂ ਨੂੰ ਲਿਆ ਕੇ ਫਸਾਏ। ਜਿਹੜਾ ਹਿਰਨ ਟ੍ਰੇਨਡ ਕੀਤਾ ਹੋਇਆ ਸ਼ਿਕਾਰੀ ਦਾ, ਉਹ ਦੂਸਰਿਆਂ ਨੂੰ ਫਸਾਏ। ਜਿਹੜਾ ਕਬੂਤਰ, ਜਿਹੜਾ ਜਿਸ ਨੂੰ ਚੋਗਾ ਪਾਇਆ ਹੋਇਆ ਦੂਜਾ, ਉਹ ਲਿਆ ਕੇ ਦੂਸਰੇ ਕਬੂਤਰਾਂ ਨੂੰ ਫਸਾਏ, ਉਹਦੇ ਜਾਲ 'ਚ ਫਸਣ ਸ਼ਿਕਾਰੀ ਦੇ। ਹੁਣ ਇਹ ਬਹੁਤ ਸਾਰੇ, ਔਰ ਇਹੀ ਤਰੀਕਾ ਇਸ ਕਿਸਮ ਦੀਆਂ ਹਕੂਮਤਾਂ ਵਰਤਦੀਆਂ ਨੇ। ਜੇ ਅਸੀਂ ਅਫਰੀਕਾ ਦੇ ਵਿੱਚ, ਸਾਊਥ ਅਫਰੀਕਾ 'ਚ ਅਪਾਰਥਾਈਡ ਦੇਖਦੇ ਹਾਂ, ਤੇ ਅਪਾਰਥਾਈਡ ਲਾਗੂ ਕਰਨ ਵਾਲੇ ਵੀ ਅੱਗੇ ਉਹ ਜੇ ਕਾਲੇ ਰੱਖੇ ਹੋਏ ਸੀਗੇ, ਕਾਨੂੰਨ ਗੋਰਿਆਂ ਨੇ ਬਣਾਏ ਹੋਏ ਜਾਂ ਦੂਜੇ, ਉਹ ਆਪਣਿਆਂ ਨੂੰ ਕੁੱਟ ਕੇ ਫਿਰ ਆ ਕੇ ਜਿਹੜਾ ਕਹਿੰਦੇ ਸੀ ਸਾਹਿਬ ਨੂੰ ਸਲੂਟ ਮਾਰਦੇ ਸੀ, ਉਹ ਵੀ ਕਹਿੰਦੇ ਸੀ ਸ਼ਾਬਾ, ਬਹੁਤ ਵਧੀਆ ਕੀਤਾ ਹੈ। ਔਰ ਉਹ ਜਿਵੇਂ ਮੈਂ ਅਕਸਰ ਕਿਹਾ ਵੀ ਅਮਰੀਕਾ 'ਚ ਜਿਹੜੇ ਉਹ ਹਾਊਸ ਨਿਗਰ ਕੈਟਾਗਰੀ ਸੀ, ਉਹ ਇਹੀ ਸੀ ਕਿ ਜੇ ਮਾਲਕ ਬਿਮਾਰ ਹੈ ਤੇ ਉਹ ਉੱਠਦਿਆਂ ਉਹਨੂੰ ਕਹਿੰਦਾ ਸੀ ਕਿ ਆਰ ਵੀ ਸਿਕ ਟੁਡੇ, ਆਰ ਯੂ ਸਿਕ ਟੁਡੇ ਨਹੀਂ ਸੀ, ਆਪ ਨਾਲ ਹੀ ਬਿਮਾਰ ਹੋ ਜਾਂਦਾ। ਔਰ ਜਿਹੜਾ ਉਹ ਮਾਸਟਰ, ਜਿਹੜਾ ਉਹਦਾ ਹੈਗਾ ਮਾਸਟਰ ਦੀ ਜਿਹਨੂੰ ਅੱਖ ਦੇਖਣਾ ਕਹਿੰਦੇ ਨੇ, ਸੋ ਉਹੀ ਗੁਲਾਮੀ ਜਿਹੜੀ ਹੈ ਅਸੀਂ ਅੱਜ ਵੀ ਜਦੋਂ ਆਪਣੇ ਇੱਕ ਤਬਕੇ 'ਚ ਦੇਖਦੇ ਹਾਂ, ਉੱਥੋਂ ਵਾਲੇ ਵੀ, ਔਰ ਜਿਨ੍ਹਾਂ ਨੂੰ ਇਹ ਲੱਗਦਾ ਕਿ ਵੀ ਬਹੁਤ ਵਧੀਆ ਸਾਰਾ ਕੁਝ, ਗੁਲਾਮੀ ਕੀ ਹੈ। ਹੁਣ ਇਹ ਜਿਹੜੀ ਕਲਾਸ, ਜਿਵੇਂ ਜੇਲ੍ਹਾਂ ਦੇ ਵਿੱਚ ਜਿਹੜੇ ਕੈਦੀ ਹੁੰਦੇ ਨੇ, ਕੈਦੀਆਂ ਨੂੰ ਕੁਟਾਉਣ ਦੇ ਲਈ ਉਹਨਾਂ ਕੈਦੀਆਂ 'ਚੋਂ ਹੀ ਜਿਹੜਾ ਥੋੜਾ ਖੁੰਖਾਰ ਕਿਸਮ ਦਾ ਹੁੰਦਾ, ਉਹਨੂੰ ਜੇਲ੍ਹ ਅਧਿਕਾਰੀ ਲੰਬੜਦਾਰ ਬਣਾ ਦਿੰਦੇ ਨੇ, ਕਹਿੰਦੇ ਤੂੰ ਲੰਬੜਦਾਰ। ਉਹੀ ਫਿਰ ਕੁੱਟਦਾ ਆਪਣੇ, ਉਹਨਾਂ ਨੂੰ ਲੱਗਦਾ ਵੀ ਮੇਰਾ ਤਾਂ ਅਹੁਦਾ ਉੱਚਾ ਹੈ, ਇਹ ਮੇਰੇ ਸਾਹਮਣੇ ਕੀ ਨੇ। ਹੁਣ ਇਸ ਸਾਰੇ ਦੇ ਚਲਦਿਆਂ ਅਮਰੀਕਾ ਦੇ ਵਿੱਚ ਵੀ ਜੇ ਸਲੇਵਰੀ ਇੰਨਾ ਲੰਬਾ ਵਕਤ ਰਹੀ, ਆਲਮੋਸਟ 246 ਸਾਲ ਦਾ ਸਲੇਵਰੀ ਈਰਾ, ਜਦੋਂ ਤੱਕ ਅਸੀਂ 1860 'ਚ ਪਹੁੰਚਦੇ ਹਾਂ, ਜਦੋਂ ਕਿ ਅਬਰਾਹਿਮ ਲਿੰਕਨ ਜਿਹਦੀ ਪ੍ਰੈਜ਼ੀਡੈਂਸ਼ੀਅਲ ਕੈਂਪੇਨ 'ਚ ਵੀ ਸੀ ਕਿ ਅਸੀਂ ਖਤਮ ਕਰਾਂਗੇ, ਤੇ ਜਦੋਂ ਐਮਾਂਸੀਪੇਸ਼ਨ ਉਹਨੂੰ ਕਹਿੰਦੇ ਨੇ ਕਿ ਪਾਵਰ ਦੇਣਾ, ਗੁਲਾਮ ਨੂੰ ਬਰਾਬਰ ਦਾ ਬਣਾ ਦੇਣਾ, ਉਹ ਪ੍ਰੋਕਲੇਮੇਸ਼ਨ ਆਉਂਦੀ ਹੈ। ਔਰ ਉਸ ਤੋਂ ਪਹਿਲਾਂ ਹੀ ਅਮਰੀਕਾ ਦੇ ਵਿੱਚ ਇੱਕ ਪੂਰੀ ਸਿਵਲ ਵਾਰ ਸ਼ੁਰੂ ਹੋ ਜਾਂਦੀ ਹੈ, ਨਾਰਥ ਔਰ ਸਾਊਥ ਦੀ, ਸਾਊਥ ਦੀਆਂ ਸਟੇਟਾਂ। ਔਰ ਅੱਜ ਵੀ ਜਦੋਂ ਮੈਂ ਇਸ ਇਸ਼ੂ ਤੇ ਗੱਲ ਕਰ ਰਿਹਾ ਹਾਂ, ਔਰ ਤੁਸੀਂ ਦੱਸਿਆ ਕਿ ਕਿਵੇਂ ਇਹ ਜਿਹੜਾ ਫੈਡਰਲ ਹੌਲੀਡੇ ਡਿਕਲੇਅਰ ਕਰ ਦਿੱਤਾ ਹੈ 19 ਜੂਨ ਦਾ ਦਿਨ, ਔਰ ਅੱਜ ਵੀ ਜਦੋਂ ਇਹ ਹਾਊਸ ਦੇ ਵਿੱਚ ਪਾਸ ਹੋਇਆ ਕਿ ਫੈਡਰਲ ਹੌਲੀਡੇ ਹੋ ਗਈ, ਸੈਨੇਟ 'ਚ ਤਾਂ ਯੂਨੈਨਿਮਸ ਹੋਇਆ, ਉੱਥੇ ਸ਼ਾਇਦ 16-17 ਜਿਹੜੇ ਕਾਂਗਰਸਮੈਨ ਨੇ ਰਿਪਬਲਿਕਨ, ਉਹਨਾਂ ਨੇ ਇੱਕ ਦੋ ਉਹਨਾਂ 'ਚ 14 ਜਿਹੜੇ ਰਿਪਬਲਿਕਨ ਨੇ, ਹਾਊਸ ਰਿਪਬਲਿਕਨਸ, ਉਹਨਾਂ ਨੇ ਅਗੇਂਸਟ ਵੋਟ ਕੀਤਾ। ਔਰ ਫਿਰ ਤੁਸੀਂ ਇੱਕਦਮ ਪਿੱਛੇ 250 ਸਾਲ ਦੀ ਹਿਸਟਰੀ ਤੁਸੀਂ ਚਲੇ ਜਾਂਦੇ ਹੋ, ਉਹਨਾਂ ਦੇ ਵਿੱਚ ਅਰੀਜ਼ੋਨਾ ਸਟੇਟ, ਐਲਾਬਾਮਾ ਸਟੇਟ, ਜਾਰਜੀਆ, ਟੈਨੇਸੀ, ਫਿਰ ਟੈਕਸਾਸ, ਕੈਂਟਕੀ ਔਰ ਕੈਰੋਲਾਈਨਾ, ਐਲਾਬਾਮਾ ਔਰ ਅਗੇਨ ਵਿਸਕੌਨਸਨ। ਹੁਣ ਇਹ ਉਹੀ ਸਟੇਟਸ ਨੇ ਜਿਹੜੀਆਂ ਸਾਊਥ ਦੇ ਵਿੱਚ ਜਾਂ ਸਾਊਥ ਸਨ ਜਾਂ ਉਹਨਾਂ ਦੇ ਹਮਾਇਤੀ ਸਨ। ਵਰਜੀਨੀਆ ਵੀ ਸੀ ਉਹਨਾਂ 'ਚ, ਹੁਣ ਤਾਂ ਖੈਰ ਵਰਜੀਨੀਆ ਦਾ ਨਹੀਂ ਹੈ ਕੋਈ ਕਾਂਗਰਸਮੈਨ, ਜਿਹੜੇ ਕਹਿੰਦੇ ਸੀ ਕਿ ਸਲੇਵਰੀ ਮੁੱਕਣੀ ਨਹੀਂ ਚਾਹੀਦੀ। ਔਰ ਦੂਜੇ ਪਾਸੇ ਜਿਹੜੀਆਂ ਸਟੇਟਸ ਨਾਰਥ ਦੀਆਂ ਸੀ, ਔਰ ਕਿਵੇਂ ਭਰਾ ਦੇ ਅਗੇਂਸਟ ਲੜਿਆ, ਕਿਵੇਂ ਅਮਰੀਕਾ ਆਲਮੋਸਟ ਟੁੱਟਣ ਦੇ ਕਗਾਰ ਤੇ ਆਇਆ, ਕਿੰਨੀ ਦੇਰ 4-5 ਸਾਲ ਜਿਹੜੀ ਹੈ ਉਹ ਸਿਵਲ ਵਾਰ ਚੱਲਦੀ ਹੈ। ਇਵੈਂਚੁਅਲੀ ਜਿਹੜੀਆਂ ਇਹ ਸਾਊਥ ਦੀਆਂ ਸਟੇਟਸ ਨੇ ਸਲੇਵਰੀ ਵਾਲੀਆਂ, ਜਿਨ੍ਹਾਂ ਦੇ ਵੱਡੇ ਜਿਹੜੇ ਜਨਰਲ ਸੀ, ਜਿਨ੍ਹਾਂ ਨੂੰ ਅੱਜ ਵੀ ਐਕਨੋਲਜ ਕੀਤਾ ਜਾਂਦਾ ਹੈ, ਜਨਰਲ ਲੀ, ਜਿਹਦੇ ਨਾਂ ਤੇ ਉਸ ਮੈਟਰੋ ਏਰੀਆ 'ਚ ਲੀ ਹਾਈਵੇ ਹੈ, ਉਹਨਾਂ ਦੀ ਡਿਫੀਟ ਹੁੰਦੀ ਹੈ ਔਰ ਪ੍ਰੋਕਲੇਮੇਸ਼ਨ ਜਾਰੀ ਹੁੰਦੀ ਹੈ ਕਿ ਭਾਈ ਸਲੇਵਰੀ ਇਸ ਮੁਲਕ 'ਚ ਖਤਮ। ਔਰ ਉਸ ਤੋਂ ਕੁਝ ਦਿਨ ਬਾਅਦ ਹੀ ਅਬਰਾਹਿਮ ਲਿੰਕਨ ਜਦੋਂ ਕਿ ਇੱਕ ਥੀਏਟਰ ਦੇ ਵਿੱਚ ਉਹ ਨਾਟਕ ਦੇਖਣ ਗਏ,
ਉਹਨਾਂ ਦਾ ਮਰਡਰ ਹੋ ਜਾਂਦਾ ਹੈ। ਹੁਣ ਜਦੋਂ ਅੱਜ ਅਮਰੀਕਾ ਪਹਿਲਾਂ ਅਮਰੀਕਨ ਸੈਨੇਟ ਨੇ ਯੂਨੈਨਿਮਸਲੀ ਪਾਸ ਕੀਤਾ ਕਿ 19 ਜੂਨ ਦਾ ਦਿਨ ਜਿਹੜਾ ਹੈ ਇਹ ਇਸ ਦੇ ਲਈ ਖਾਸ ਦਿਨ ਦਾ ਨਾਂ ਰੱਖਿਆ ਗਿਆ ਹੈ ਯੂਨੈਟੀਨਥ ਨੈਸ਼ਨਲ ਇੰਡੀਪੈਂਡੈਂਸ ਡੇ। ਹੁਣ ਵੈਸੇ ਵੀ ਯੂਨੈਟੀਨਥ ਡੇ ਦੇ ਤੌਰ ਤੇ ਇਸ ਦਿਨ ਨੂੰ 19 ਜੂਨ ਨੂੰ ਅਮਰੀਕਾ ਦੀਆਂ ਆਲਮੋਸਟ 40+ ਸਟੇਟਾਂ 'ਚ ਮਨਾਇਆ ਜਾਂਦਾ ਹੈ। ਬਹੁਤ ਸਾਰੇ ਜਿਹੜੇ ਨੇ ਕਾਲਿਆਂ ਦਾ ਮਿਊਜ਼ਿਕ ਪਰੇਡਸ ਆਪਣੇ ਤੌਰ ਤਰੀਕੇ ਨਾਲ ਲੇਕਿਨ ਇਹ ਹੁਣ ਇੱਕ ਫੈਡਰਲ ਹੌਲੀਡੇ ਬਣੀ ਹੈ ਆਲਰੇਡੀ, ਜਿਹੜੀ ਹੈ 12th ਫੈਡਰਲ ਹੌਲੀਡੇ ਬਣੀ। ਜਦੋਂ ਫੈਡਰਲ ਹੌਲੀਡੇ ਦਾ ਮਤਲਬ ਹੈ ਕਿ ਇਹ ਰੈਕਗਨੀਸ਼ਨ ਇਸ ਯੂਨੈਟੀਨਥ ਡੇ ਦੀ ਫੈਡਰਲ ਲੈਵਲ ਤੇ ਹੋਈ। ਹੁਣ ਅਮਰੀਕਾ 'ਚ ਜਿਹੜੀਆਂ 12 ਛੁੱਟੀਆਂ ਨੇ ਫੈਡਰਲ, ਉਹਨਾਂ ਦੇ ਵਿੱਚ ਜ਼ਾਹਰ ਹੈ ਕਿ ਮਾਰਟਨ ਲੂਥਰ ਕਿੰਗ ਜਿਹਨੇ 1960 ਜਿਹਦੇ ਬਾਵਜੂਦ ਸਲੇਵਰੀ ਖਤਮ ਹੋ ਗਈ ਲੇਕਿਨ ਐਸੇ ਕਾਨੂੰਨ ਐਗਜ਼ਿਸਟ ਕਰਦੇ ਸੀ, ਬਾਇਸ ਸੀ, ਜਿਹਦੇ ਥੱਲੇ ਬੱਸਾਂ 'ਚ ਸਫ਼ਰ ਲਈ ਕਾਲਿਆਂ ਦੇ ਲਈ ਰਿਜ਼ਰਵ ਸੀਟਾਂ ਸੀ ਕਿ ਉੱਥੇ ਹੀ ਬਹਿ ਸਕਦੇ ਨੇ, ਕੋਈ ਗੋਰਾ ਆ ਜਾਏ ਤਾਂ ਉਹਨਾਂ ਨੂੰ ਉੱਠਣਾ ਪੈਂਦਾ ਸੀ। ਸਕੂਲਾਂ 'ਚ ਉਹਨੂੰ ਸੈਗਰੀਗੇਸ਼ਨ ਕਹਿੰਦੇ ਨੇ, ਸਕੂਲ ਅੱਡ ਸੀ, ਉਹ ਆਮ 'ਚ ਜਾ ਨਹੀਂ ਸੀ ਸਕਦੇ, ਘਰ ਨਹੀਂ ਸੀ ਖਰੀਦ ਸਕਦੇ। ਸੋ ਬੇਸ਼ੱਕ ਕਾਗਜ਼ ਦੇ ਵਿੱਚ ਸਲੇਵਰੀ ਖਤਮ ਹੋਈ ਔਰ ਇਹ ਨਹੀਂ ਸੀ ਕਿ ਬਈ ਕੋਈ ਨਿਲਾਮੀ ਹੁੰਦੀ ਸੀ ਜਾਂ ਕੋਈ ਮਾਲਕ ਸਲੇਵ ਖਰੀਦ ਸਕਦੇ ਸੀ ਜਾਂ ਉਹਨਾਂ ਦੇ ਨਾਲ ਉਸ ਕਿਸਮ ਦਾ ਉਹਨਾਂ ਨੂੰ ਨਾਲ ਸਲੂਕ, ਲੇਕਿਨ ਸਲੂਕ ਹੁੰਦਾ ਸੀ। ਵਾਈਟ ਰੇਸ ਦੀ ਜਿਹੜੀ ਸੁਪਰਾਮੇਸੀ ਆ ਉਹ ਬਰਾਬਰ ਕਾਇਮ ਸੀ। ਲਿੰਚਿੰਗ ਲਾਜ਼, ਦੂਜੇ ਤੀਜੇ ਵੋਟ ਦਾ ਹੱਕ ਨਹੀਂ, ਵੋਟ ਬਣਾਉਣ ਦੇ ਪੈਸੇ ਰੱਖ ਦਿਓ, ਵੋਟਾਂ ਹੀ ਨਾ ਬਣਨ ਦਿਓ, ਔਰ ਉਹ ਵਿਚਾਰੇ ਫਿਰ ਵੀ ਡਿਪਰਾਈਵਡ ਸੀ। ਫਿਰ 1960 'ਚ ਜਦੋਂ ਸਿਵਲ ਲਿਬਰਟੀ ਮੂਵਮੈਂਟ ਸ਼ੁਰੂ ਹੁੰਦੀ ਹੈ, ਮਾਰਟਨ ਲੂਥਰ ਕਿੰਗ ਵੀ ਔਰ ਮੈਲਕਮ ਐਕਸ ਵੀ, ਮੈਲਕਮ ਐਕਸ ਨੇ ਪੈਂਥਰਸ ਪਾਰਟੀ ਬਣਾਈ, ਵਾਇਲੈਂਟ ਤਰੀਕੇ ਅਪਣਾਏ ਔਰ ਅਮਰੀਕਾ ਦੇ ਵਿੱਚ ਇਹ ਮੂਵਮੈਂਟ ਜਿਹਨੂੰ ਫਿਰ ਯਹੂਦੀ ਸਪੋਰਟ ਕਰਦੇ ਨੇ, ਦੂਸਰੇ ਜਿਹੜੇ ਨੇ ਕੌਮੀਅਤਾਂ ਵੀ ਸਪੋਰਟ ਕਰਦੀਆਂ, ਇਵੈਂਚੁਅਲੀ ਜਸਟਿਸ ਲਵਿੰਗ ਗੋਰਿਆਂ ਤੋਂ ਬਿਨਾਂ ਤਾਂ ਗੱਲ ਨਹੀਂ ਸੀ ਬਣਨੀ। ਉਹਦੇ ਨਤੀਜੇ ਦੇ ਤੌਰ ਤੇ ਸਿਵਲ ਲਿਬਰਟੀ ਮੂਵਮੈਂਟ ਦੀ ਸਕਸੈਸ ਸੀ ਔਰ ਉਹਦੇ 'ਚ ਸਾਨੂੰ ਵੀ ਫਾਇਦਾ ਹੋਇਆ। ਸਾਨੂੰ ਇਹ ਲੱਗਦਾ ਵੀ ਜਿਵੇਂ ਹੁਣ ਲੋਕ ਆਈ ਜਾਂਦੇ ਨੇ, ਅਪਲਾਈ ਕੀਤਾ, ਅਸਾਈਲਮ ਕਰਤਾ, ਫਲਾਣਾ ਹੋ ਗਿਆ, ਟੱਬਰ, ਇਵੇਂ ਨਹੀਂ ਸੀ। ਅਮਰੀਕਾ ਦੇ ਵਿੱਚ ਜਿਹੜੇ ਨੇ ਆਪਣੇ ਲੋਕ ਭਾਵੇਂ 125 ਸਾਲ ਤੋਂ ਆਏ ਹੋਏ ਨੇ, 20ਵੀਂ ਸਦੀ ਤੱਕ ਪਹੁੰਚਦੇ ਆ, ਪ੍ਰੋਪਰਟੀ ਰਾਈਟ ਹੀ ਨਹੀਂ ਸੀ ਉਹਨਾਂ ਦੇ ਕੋਲ। ਜੇ ਕੋਈ ਆਪਣਾ ਦੇਸੀ ਜਿਹੜਾ ਉਹ ਗੋਰੀ ਦੇ ਨਾਲ ਜਿਹੜੀ ਅਮਰੀਕਨ ਹੋਏ ਵਿਆਹ ਕਰੇ ਤਾਂ ਗੋਰੀ ਦੀ ਸਿਟੀਜ਼ਨਸ਼ਿਪ ਚਲੀ ਜਾਂਦੀ ਸੀ ਔਰ ਇਹ ਸੌਖਾ ਨਹੀਂ ਸੀ। ਲੇਕਿਨ 1960 ਦੇ ਇਸ ਮੂਵਮੈਂਟ ਤੋਂ ਬਾਅਦ ਅਮਰੀਕਾ ਖੁੱਲ੍ਹਿਆ ਬਾਕੀਆਂ ਦੇ ਲਈ ਵੀ, ਦੁਨੀਆ ਭਰ ਦੇ ਲੋਕਾਂ ਲਈ। ਇਮੀਗ੍ਰੇਸ਼ਨ ਪਾਲਿਸੀਜ਼ ਰਿਲੈਕਸ ਹੋਈਆਂ ਔਰ ਇਹ ਵੀ ਅਮਰੀਕਾ ਦੇ ਵਿੱਚ ਅਸੀਂ ਦੇਖਦੇ ਹਾਂ ਕਿ 1983 ਦੇ ਵਿੱਚ ਫਿਰ ਮਾਰਟਨ ਲੂਥਰ ਕਿੰਗ ਦਾ ਵੀ ਮਰਡਰ ਹੋਇਆ, ਗੋਰੇ ਨਸਲਵਾਦੀ ਨੇ, ਕੌਣ ਪਿੱਛੇ ਸੀ, ਮੈਲਕਮ ਐਕਸ ਦਾ ਵੀ ਮਰਡਰ ਹੋਇਆ। ਲੇਕਿਨ ਕਾਨੂੰਨ ਬਦਲੇ ਔਰ ਅਮਰੀਕਾ 'ਚ 1983 ਦੇ ਵਿੱਚ ਮਾਰਟਨ ਲੂਥਰ ਕਿੰਗ ਦਾ ਜਿਹੜਾ ਜਨਮ ਦਿਨ ਹੈ ਉਹਨੂੰ ਫੈਡਰਲ ਹੌਲੀਡੇ ਡਿਕਲੇਅਰ ਕੀਤਾ ਗਿਆ ਸੀ ਔਰ ਇਹ ਕ੍ਰੈਡਿਟ ਹੁਣ ਬਾਈਡਨ ਐਡਮਿਨਿਸਟ੍ਰੇਸ਼ਨ ਨੂੰ ਜਾਂਦਾ ਕਿ ਇਹਦੇ ਬਾਵਜੂਦ ਪਿਛਲੇ 2-3 ਸਾਲ 'ਚ ਅਸੀਂ ਦੇਖਿਆ ਬਲੈਕ ਲਾਈਵਸ ਮੈਟਰ ਦੇ ਥੱਲੇ ਜਾਂ ਕੀ ਹੋਇਆ ਉਹਦੇ ਮਿਸਟਰ ਫਲੋਇਡ ਦੇ ਨਾਲ, ਉਸ ਤੋਂ ਬਾਅਦ ਦੂਸਰੀਆਂ ਸਟੇਟਾਂ 'ਚ ਵੀ ਹੋਇਆ, ਪੁਲਿਸ ਦਾ ਕੀ ਰਵੱਈਆ ਸੀ, ਪੁਲਿਸ ਰਿਫਾਰਮ ਨੂੰ ਲੈ ਕੇ ਵੀ ਇਸ ਵੇਲੇ ਜਿਹੜੇ ਬਿੱਲ ਨੇ US ਹਾਊਸ ਦੇ ਸਾਹਮਣੇ ਉਹਨਾਂ 'ਚ ਰੱਟਾ ਪਿਆ ਹੋਇਆ ਹੈ ਰਿਪਬਲਿਕਨ, ਜਿਨ੍ਹਾਂ 'ਚ ਮੈਂ ਜਿਵੇਂ ਕਿਹਾ ਵੀ ਅੱਜ ਵੀ ਜੇ 14 ਹਾਊਸ ਰਿਪਬਲਿਕਨਸ ਵਿਰੋਧ 'ਚ ਖਲੋਂਦੇ ਨੇ ਤੇ ਇਹ ਆਪਣੇ ਕੰਸਟੀਚੁਐਂਟਸ ਦੀਆਂ ਫੀਲਿੰਗਸ ਨੂੰ ਰਿਪਰੈਜ਼ੈਂਟ ਕਰਦੇ ਨੇ, ਜਿਨ੍ਹਾਂ ਹਲਕਿਆਂ 'ਚੋਂ ਆਏ ਨੇ, ਜਿਨ੍ਹਾਂ ਸਟੇਟਾਂ 'ਚ ਉਹਨਾਂ ਦੇ ਅੰਦਰੋਂ ਰੇਸਿਜ਼ਮ ਨਹੀਂ ਮੁੱਕਿਆ ਹੋਇਆ। ਉਹ ਨਹੀਂ ਚਾਹੁੰਦੇ ਕਿ ਵੀ ਕੋਈ ਵੀ ਜਿਹੜਾ ਇਸ ਕਿਸਮ ਦਾ ਜਿਹਦੇ ਥੱਲੇ ਗੋਰਿਆਂ ਦੀ ਸੁਪਰਾਮੇਸੀ ਨਾ ਰਹੇ। ਜੇ ਟਰੰਪ ਨੇ ਉਹਨਾਂ ਨੀਤੀਆਂ ਨੂੰ ਹਵਾ ਦਿੱਤੀ ਔਰ ਕਿੰਨੀਆਂ ਵੋਟਾਂ ਲਈਆਂ ਜਿਹੜੀਆਂ, ਤੇ ਇਹਦਾ ਮਤਲਬ ਹੈ ਵੀ ਉਹ ਕੰਸਟੀਚੁਐਂਸੀ ਮੌਜੂਦ ਹੈ, ਇਹ ਬਰਾਬਰ ਦਾ ਰਹੇਗਾ। ਜਿਵੇਂ ਅਸੀਂ ਕੱਲ ਇੱਕ ਸੈਗਮੈਂਟ ਕੀਤਾ ਸੀ ਕਿ ਨੇਕੀ ਔਰ ਬਦੀ ਦੀ ਲੜਾਈ ਵੀ ਹੈ, ਬਰਾਬਰ ਦੇ ਹੱਕਾਂ ਦੀ ਔਰ ਉਹਦੇ ਨਾ ਹੋਣ ਦੀ ਹੈ। ਲੇਕਿਨ ਇਹ ਇੱਕ ਖੂਬਸੂਰਤੀ ਹੈ ਇਸ ਸਿਸਟਮ ਦੀ, ਜਿਹਨੂੰ ਮੈਂ ਕਿਹਾ ਕਿ ਜੇ ਭਾਰਤ ਦੇ ਨਾਲ ਦੇਖੀਏ ਕਿ ਉਹ ਵੱਧ ਤੋਂ ਵੱਧਤਰ ਹੋ ਰਿਹਾ ਹੈ, ਇੱਥੇ ਵੀ ਕੋਸ਼ਿਸ਼ ਹੋਈ ਵੱਧ ਤੋਂ ਨੂੰ ਬਦਤਰ ਬਣਾਉਣ ਦੀ, ਲੇਕਿਨ ਰਿਵਰਸ ਬੈਕ ਹੋਇਆ। ਬਾਈਡਨ ਐਡਮਿਨਿਸਟ੍ਰੇਸ਼ਨ ਉਹ ਫੈਸਲੇ ਲੈ ਰਿਹਾ ਜਿਨ੍ਹਾਂ ਨੂੰ ਅਸੀਂ ਇਹ ਕਹਿ ਸਕਦੇ ਹਾਂ ਕਿ ਜਿਹਦੇ ਥੱਲੇ ਘੱਟੋ ਘੱਟ ਫਿਊਚਰ ਜਨਰੇਸ਼ਨਸ ਕਹਿਣਗੀਆਂ ਕਿ ਜੇ ਇੱਕ ਥਿੰਕਿੰਗ ਰੇਸਿਜ਼ਮ ਵੱਲ ਵੀ ਝੁਕਾਅ ਰੱਖ ਰਹੀ ਸੀ, ਪਰ ਜੇ ਹੁਣ ਸੈਨੇਟ 100 ਸੈਨੇਟਰ ਨੇ ਜਿਹਦੇ 'ਚ ਰਿਪਬਲਿਕਨ ਵੀ ਸ਼ਾਮਲ ਨੇ, ਹੁਣ ਇਹ 19 ਜੂਨ 1865 ਦੇ ਨਾਲ ਜਾਂ ਇਸ ਦਿਨ ਨੂੰ ਹੀ ਯੂਨੈਟੀਨਥ ਡੇ ਨੂੰ ਕਿਉਂ ਚੁਣਿਆ ਗਿਆ ਜਾਂ ਇੱਕ ਫੈਡਰਲ ਹੌਲੀਡੇ ਦੇ ਤੌਰ ਤੇ, ਕਿ ਬੇਸ਼ੱਕ 2.5 ਸਾਲ ਪਹਿਲਾਂ ਹੋ ਜਾਂਦੀ ਹੈ ਐਮਾਂਸੀਪੇਸ਼ਨ ਪ੍ਰੋਕਲੇਮੇਸ਼ਨ,
ਕਿ ਇਹ ਸਲੇਵਰੀ ਖਤਮ ਹੈ। ਲੇਕਿਨ ਅਜੇ ਕੁਝ ਸਟੇਟਾਂ ਜਿਨ੍ਹਾਂ ਦੇ ਵਿੱਚ ਟੈਕਸਾਸ ਵਰਗੀ ਸਟੇਟ ਸੀ, ਉਹਨਾਂ ਦੇ ਵਿੱਚ ਹਾਲਾਂ ਉਹਨਾਂ ਦੀ ਜਿਹੜੀ ਆਰਮੀ ਸੀ ਕਨਫੈਡਰੇਟਸ ਦੀ, ਉਹਨਾਂ ਨੇ ਜਿਹੜਾ ਉਹ ਸਰੈਂਡਰ ਕਰ ਦਿੱਤਾ ਸੀ, ਲੇਕਿਨ ਅਜੇ ਵੀ ਜਿਹੜਾ ਉਹ ਲਾਗੂ ਨਹੀਂ ਸੀ ਹੋ ਰਿਹਾ। ਸੋ ਉਸ ਜਿਹੜੀ ਐਮਾਂਸੀਪੇਸ਼ਨ ਸੀ ਫਰੀडम ਦੀ, ਸਲੇਵਰੀ ਖਤਮ ਹੋਣ ਦੀ, ਉਹਦੇ 2.5 ਸਾਲ ਬਾਅਦ ਜਿਹੜੀ ਯੂਨੀਅਨਿਸਟ ਫੋਰਸਿਸ ਸੀ ਉਹਨਾਂ ਦਾ ਜਨਰਲ ਜਿਹੜਾ ਹੈ ਉਹ ਗਾਲਵਸਟਾਊਨ ਹੈ ਟੈਕਸਾਸ ਦੇ ਵਿੱਚ, ਉਹ ਜਾਂਦਾ ਹੈ। ਔਰ ਇਹ ਲਗਭਗ 2 ਮਹੀਨੇ ਬਾਅਦ ਜਦੋਂ ਕਿ ਸਰੈਂਡਰ ਹੋਇਆ ਉਸ ਤੋਂ ਬਾਅਦ ਦੀ ਗੱਲ ਹੈ। ਔਰ ਉਹਨਾਂ ਨੂੰ ਜਾ ਕੇ ਮੈਸੇਜ ਦਿੰਦਾ ਹੈ ਕਿ ਭਾਈ ਤੁਸੀਂ ਫ੍ਰੀ ਹੋ। ਔਰ ਇਸ ਲਈ ਉਹ ਸੈਲੀਬ੍ਰੇਟ ਕਰਦੇ ਨੇ। ਔਰ ਇਹ ਵੀ ਡਿਬੇਟ ਹੋ ਰਹੀ ਸੀ ਕਾਂਗਰਸ ਕਿ ਦਿਸ ਇਜ਼ ਨਾਟ ਸੈਲੀਬ੍ਰੇਸ਼ਨ, ਦਿਸ ਇਜ਼ ਕਮੈਮੋਰੇਸ਼ਨ। ਅੰਗਰੇਜ਼ੀ ਦੇ ਲਫ਼ਜ਼ ਨੇ, ਥੋੜਾ ਬਹੁਤ ਇਹਨਾਂ ਦਾ ਫਰਕ ਹੈ। ਹੁਣ ਤੁਸੀਂ ਕਮੈਮੋਰੇਟ ਕਰਦੇ ਹੋ, ਉਹਦੇ ਤੁਸੀਂ ਫਿਰ ਉਹਨਾਂ ਸਭ ਨੂੰ ਯਾਦ ਕਰਦੇ ਹੋ। ਔਰ ਜਿੱਦਣ ਹੁਣ ਇਹ ਜੂਨ ਆਏਗਾ, 19 ਜੂਨ ਦਾ ਦਿਨ, ਉਸੇ ਹੀ ਜਿਹੜਾ ਗਾਲਵਸਟਾਊਨ ਟੈਕਸਾਸ ਦੇ ਵਿੱਚ ਇੱਕ ਫੰਕਸ਼ਨ ਜਿਸ ਦੇ ਵਿੱਚ ਲੋਕਲ ਜਿਹੜਾ ਉਹਨਾਂ ਦਾ ਕਾਂਗਰਸਮੈਨ ਰਿਪਬਲਿਕਨ ਹੈ ਜੋ, ਲੇਕਿਨ ਸ਼ੀਲਾ ਜੈਕਸਨ ਜਿਹੜੀ ਹਿਊਸਟਨ ਤੋਂ ਕਾਂਗਰਸ ਵੂਮਨ ਹੈ, ਅਫਰੀਕਨ ਅਮਰੀਕਨ ਹੈ, ਉਹ ਜਾ ਰਹੀ। ਔਰ ਉਹਨੇ ਆਪਣੀ ਸਟੇਟਮੈਂਟ 'ਚ ਕਿਹਾ ਕਿ ਭਾਵੇਂ ਮੇਰਾ ਕੱਦ ਛੋਟਾ ਹੈ, ਪਰ ਜਦੋਂ ਮੈਂ ਖਲੋਵਾਂਗੀ ਉੱਥੇ ਔਰ ਉਹਦੇ ਬੈਕ ਦੇ ਵਿੱਚ ਉੱਤੇ ਇੱਕ ਵੱਡਾ ਪੋਸਟਰ ਬਣਿਆ ਹੋਏਗਾ ਕਾਲੇ ਦਾ, ਅਫਰੀਕਨ ਅਮਰੀਕਨ ਦਾ, ਉਸ ਦੀ ਪਿੱਠ ਦੇ ਉੱਤੇ ਜਿਹੜੇ ਨੇ ਉਹ ਹੰਟਰ ਦੇ ਨਿਸ਼ਾਨ ਨੇ। ਔਰ ਉਹਨੇ ਕਿਹਾ ਵੀ ਉਸ ਦਿਨ ਮੇਰਾ ਕੱਦ ਵੱਡਾ ਹੋਏਗਾ ਕਿ ਵੀ ਐਟਲੀਸਟ ਇਹ ਜਿਹੜਾ ਇੰਨੀ ਵੱਡੀ 246 ਸਾਲ ਦੀ ਸਲੇਵਰੀ ਦੇ ਯੁੱਗ ਦਾ ਅੰਤ ਹੋਇਆ ਔਰ ਇਹ ਜਿਹੜੀ ਹੈ ਸਾਨੂੰ ਫਰੀडम ਮਿਲੀ। ਔਰ ਇਸੇ ਦੇ ਉੱਤੇ ਹੀ ਇਹ ਜਦੋਂ ਸੈਨੇਟ ਨੇ ਮੈਜੋਰਟੀ ਨਾਲ ਪਾਸ ਕੀਤਾ ਇਹਨੂੰ, ਔਰ ਹਾਊਸ ਦੇ ਵਿੱਚ 415 ਕਾਂਗਰਸਮੈਨਾਂ ਨੇ ਇਹਦੇ ਹੱਕ 'ਚ ਪਾਏ ਕਿ ਭਾਈ ਇਹ ਫੈਡਰਲ ਹੌਲੀਡੇ ਹੋ, 14 ਨੇ ਅਗੇਂਸਟ ਪਾਇਆ। ਸੋ ਜ਼ਾਹਰ ਹੈ ਓਵਰਵੈਲਮਿੰਗ ਮੈਜੋਰਟੀ ਨਾਲ ਪਾਸ ਹੋਇਆ। ਔਰ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ ਬਾਈ ਈਵਨਿੰਗ ਜਾਂ ਕਿਉਂਕਿ ਜੋ ਬਾਈਡਨ ਜਦੋਂ ਪ੍ਰੈਜ਼ੀਡੈਂਟ ਸਾਈਨ ਕਰਦਾ ਉਦੋਂ ਹੀ ਬਿੱਲ ਕਾਨੂੰਨ ਬਣਦਾ, ਉਸ ਨੂੰ ਸਾਈਨ ਕਰਨਗੇ। ਔਰ ਇਸ ਸਾਰੇ ਤੇ ਜਿਹੜਾ ਹੈ ਜਿਵੇਂ ਮੈਂ ਕਿਹਾ ਵੀ ਉਹਦੇ ਤੇ ਜੈਕਸਨ ਲੀ ਜਿਹੜੀ ਹੈ ਉਹਨੇ ਕਿਹਾ, ਕੈਨ ਯੂ ਇਮੈਜਿਨ I will be standing maybe taller than Senator Cornyn. Forgive me for that because it will be such a elevation of joy. ਉਹਨੇ ਕਿਹਾ ਭਾਵੇਂ ਮੇਰਾ ਛੋਟਾ ਕੱਦ ਹੈ ਪਰ ਮੈਂ ਕਿੰਨੀ ਵੱਡੀ ਲੰਬੀ ਲੱਗ ਰਹੀ ਹੋਵਾਂਗੀ ਕਿਉਂਕਿ ਜਿਹੜਾ ਇਹ ਸਾਡੇ ਲਈ ਫਖਰ ਵਾਲੀ ਗੱਲ ਹੈ। ਔਰ ਮੈਂ ਇਸ ਦੇ ਆਲਮੋਸਟ ਸਾਰੇ ਐਸਪੈਕਟ ਕਵਰ ਕਰ ਲਏ ਨੇ। ਇਸ ਦੀ ਆਪੋਜੀਸ਼ਨ ਵੀ ਹੋਈ, ਕੁਝ ਰਿਪਬਲਿਕਨ ਲਾਅ ਮੇਕਰਸ ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜਾ ਆਈਡੈਂਟੀਟੀ ਪੋਲਿਟਿਕਸ ਕਰ ਰਹੇ ਨੇ ਡੈਮੋਕ੍ਰੈਟਸ, ਇਹ ਨਹੀਂ ਹੋਣੀ ਚਾਹੀਦੀ। ਇਹ ਜਿਹੜਾ ਇਹ ਪੁਰਾਣੇ ਜ਼ਖਮਾਂ ਨੂੰ ਜਿਹੜੀ ਆ ਉਹ ਖੇਡਣ ਵਾਲੀ ਗੱਲ ਹੈ, ਪਰ ਮੈਂ ਸਮਝਦਾ ਇਹ ਜ਼ਖਮਾਂ ਨੂੰ ਖੇਡਣਾ ਨਹੀਂ ਹੈ। ਇਹ ਜਿਹੜਾ ਹੈ ਹਿਸਟਰੀ ਨੂੰ, ਪਾਸਟ ਦੀਆਂ ਮਿਸਟੇਕਸ ਨੂੰ ਰਾਈਟ ਕਰਨੇ ਆਪਣੀਆਂ ਅਗਲੀਆਂ ਜਨਰੇਸ਼ਨਸ ਲਈ, ਜਿਨ੍ਹਾਂ ਨੇ ਭੋਗੀ 200-250 ਸਾਲ ਪਹਿਲਾਂ ਉਹ ਸਲੇਵਰੀ ਇਹ ਸਾਰੇ ਤੋਂ, ਉਹਨਾਂ ਨੂੰ ਤਾਂ ਅਸੀਂ ਕੀ ਰਾਹਤ ਦੇ ਸਕਦੇ ਹਾਂ? ਉਹਨਾਂ ਦੀਆਂ ਰੂਹਾਂ ਨੂੰ ਇਹੀ ਰਾਹਤ ਹੈ ਕਿ ਭਾਈ ਇਹ ਜਨਰੇਸ਼ਨ ਜਿਹੜੀ ਹੈ ਉਸ ਨੂੰ ਮੰਨਦੀ ਹੈ ਕਿ ਭਾਈ ਉਹਨਾਂ ਤੋਂ ਗਲਤੀ ਹੋਈ, ਗੁਨਾਹ ਹੋਇਆ, ਉਹ ਕਾਨੂੰਨ ਪਾਸ ਕਰ ਰਹੇ ਨੇ। ਜਦੋਂ ਕਮੈਮੋਰੇਸ਼ਨ ਹੈ ਫਿਰ ਤੁਸੀਂ ਦੇਖੋਗੇ ਕਿ ਭਾਈ ਜਿਨ੍ਹਾਂ ਨੇ ਭੋਗਿਆ ਉਹਨਾਂ ਨੇ ਕੀ ਭੋਗਿਆ ਔਰ ਅੱਗੋਂ ਇਸ ਦਾ ਦੁਹਰਾ ਨਾ ਹੋਏ। ਔਰ ਇਸ ਨੂੰ ਅਸੀਂ ਵੀ ਸੈਲੀਬ੍ਰੇਟ ਕਰਾਂਗੇ ਇਸ ਦਿਨ ਨੂੰ। ਔਰ ਜਿਵੇਂ ਮੈਂ ਇਹ ਤੁਸੀਂ ਮੈਂਸ਼ਨ ਕੀਤਾ ਕਿ ਸਾਡੇ ਫਰੈਂਡਸ ਆਫ TV 84 ਟੋਰਾਂਟੋ ਓਨਟਾਰੀਓ, ਇਹ ਵੀਰ ਸਾਡੇ ਪਹਿਲੇ ਦਿਨ ਤੋਂ ਸਾਡੇ ਨਾਲ ਨੇ। ਉਹਨਾਂ ਦੇ ਵਿੱਚ ਮੈਂ ਹੁਣ ਜੇ ਕੱਲੇ ਦਾ ਨਾਂ ਲਿਆ, ਤੁਸੀਂ ਆਲਰੇਡੀ ਨਾਂ ਲਿਆ ਨੇ, ਉਹ ਵੀ ਇਹ ਚਾਹੁੰਦੇ ਨੇ ਵੀ ਇਹ ਸਾਡੇ ਸਾਂਝੇ ਐਫਰਟ ਦੇ ਤੌਰ ਦੇ ਉੱਤੇ ਹੋਏ। ਔਰ ਉਹਨਾਂ ਨੇ 24 ਜੂਨ ਨੂੰ ਜਿਹੜਾ ਹੈ ਉਹਦੇ 'ਚ ਅੱਜ ਦੀ ਆਵਾਜ਼ ਰੇਡੀਓ ਪ੍ਰੋਗਰਾਮ ਸੁਖਦੇਵ ਸਿੰਘ ਗਿੱਲ ਜਿਹੜੇ ਲਗਭਗ 25 ਸਾਲ ਤੋਂ ਚਲਾ ਰਹੇ ਨੇ, ਔਰ 25 ਸਾਲ ਤੋਂ ਹੀ ਜਿਹੜਾ ਮੈਂ ਉਹਨਾਂ ਦਾ ਇੱਕ ਦਿਨ ਦਾ ਜਿਹੜਾ ਹਰ ਬੁੱਧਵਾਰ 1 ਘੰਟੇ ਲਈ 6:30 ਤੋਂ 7:30 ਉਹਨਾਂ ਦਾ ਗੈਸਟ ਹੁੰਦਾ ਹੈ। ਔਰ ਸਾਡੇ ਨਾਲ ਬਹੁਤ ਪਿਆਰ ਕਰਦੇ ਨੇ ਸੁਖਵਿੰਦਰ ਸਿੰਘ ਹੰਸਰਾ ਜਿਹੜੇ ਪਾਇਨੀਅਰ ਨੇ ਇਸ ਫੀਲਡ ਦੇ, ਕੈਨੇਡਾ ਦੇ ਵਿੱਚ ਅਣਖੀਲਾ ਪੰਜਾਬ ਔਰ ਰੇਡੀਓ ਵੀ, TV ਵੀ। ਜਦੋਂ ਅਸੀਂ TV 84 ਦੇ ਹਵਾਲੇ ਨਾਲ ਗੱਲ ਕੀਤੀ, ਉਹਨਾਂ ਨੇ ਵੀ ਕਿਹਾ ਕਿ ਨਹੀਂ ਡਾਕਟਰ ਸਾਹਿਬ ਫਿਕਰ ਨਾ ਕਰੋ, ਅਸੀਂ ਨਹੀਂ ਜਾਣ ਦਿੰਦੇ ਕਿਤੇ ਵੀ ਇਹਨੂੰ, ਅਸੀਂ ਫੁੱਲੀ ਸਪੋਰਟ ਕਰਾਂਗੇ। ਸੋ ਉਹਨਾਂ ਨੇ 24 ਜੂਨ ਨੂੰ ਰੇਡੀਓ ਥੋਮ, ਲਫ਼ਜ਼ ਦਾ ਮੈਂ ਵੀ ਪਹਿਲੀ ਵਾਰ ਸੁਣਿਆ, ਪਰ ਇਹ ਜਿਹੜਾ ਉਹਦੇ ਥੱਲੇ ਹੈ ਕਿ ਜਿਹਦੇ ਤੇ
ਕਾਲਾਂ ਰਾਹੀਂ ਉਹ ਡੋਨੇਸ਼ਨ ਲੈਣਗੇ TV 84 ਲਈ ਔਰ ਉਹਨਾਂ ਦਾ ਮੈਸੇਜ ਵੀ ਹੈ ਉਹ ਅਸੀਂ ਐਂਡ 'ਚ ਟੈਕਨੀਕਲ ਟੀਮ ਨੂੰ ਕਹਾਂਗੇ ਚਲਾ ਦੇਣ। ਪਰ ਮੈਂ ਇਹ ਵੀ ਦੱਸਦੇ ਹਾਂ ਸਰ ਸਿਮਰਜੀਤ ਸਿੰਘ ਮਾਨ ਸਾਡੇ ਕੋਲ ਅਸੀਂ ਇਹ ਮਾਣ ਨਾਲ ਕਹਿ ਸਕਦੇ ਹਾਂ ਕਿ ਪੰਜਾਬ ਦੇ ਵਿੱਚ ਇਸ ਵੇਲੇ ਸਾਡੇ ਕੋਲ ਇੱਕ ਐਫੀਸ਼ੀਐਂਟ ਟੀਮ ਹੈ ਜਿਹੜੀ ਬੇਸ਼ੱਕ ਅੱਗੇ ਗੁਫ਼ਤਗੂ ਦੇ ਵਿੱਚ ਜਿਹੜਾ ਟੈਲੀਫੋਨਿਕ ਇੰਟਰਵਿਊ ਹੁੰਦੇ ਸੀ ਫਿਰ ਸਕਾਈਪ 'ਚ ਕੋਸ਼ਿਸ਼ ਹੋਈ ਪਰ ਇਹ ਮੈਂ ਸਮਝਦਾ ਵੀ ਸਾਨੂੰ ਇੱਕ ਹੋਰ ਵੀ ਵਾਧਾ ਹੋਇਆ ਹੈ ਸਾਡੀ ਐਬਿਲਿਟੀ 'ਚ ਕਿ ਸਾਡੀ ਟੀਮ ਔਨ ਦਾ ਸਪੌਟ ਜਾ ਕੇ ਘਰਾਂ 'ਚ ਕਨਵੀਨੀਅੰਸ ਜਦੋਂ ਹੁੰਦੀ ਹੈ ਉਹਨਾਂ ਜਿਹੜੀ ਹੈ ਇੰਪੋਰਟੈਂਟ ਲੋਕ ਉਹਨਾਂ ਦੇ ਇੰਟਰਵਿਊ ਕਰਦੀ ਹੈ। ਉਸ ਤੋਂ ਪਹਿਲਾਂ ਦੀਪ ਸਿੱਧੂ ਦਾ ਇੰਟਰਵਿਊ ਬਹੁਤ ਪਸੰਦ ਕੀਤਾ ਗਿਆ ਜਿਹੜਾ ਸਾਡੀ ਟੀਮ ਨੇ ਕੀਤਾ ਔਰ ਅੱਜ 9:30 ਵਜੇ ਆਲਮੋਸਟ 1 ਘੰਟੇ ਦਾ ਇੰਟਰਵਿਊ ਹੋਏਗਾ ਜਿਹੜਾ ਇੰਟਰਵਿਊ ਸਰ ਸਿਮਰਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਔਰ ਅੱਜ ਵੀ ਖਾਲਿਸਤਾਨ ਦੀ ਬੁਲੰਦ ਆਵਾਜ਼ ਉਹਨਾਂ ਦੇ ਨਾਲ ਜਿਹੜਾ ਇੰਟਰਵਿਊ ਹੈ ਉਹ ਦਿਖਾਇਆ ਜਾਏਗਾ। ਔਰ ਅਜੇ ਕਿਉਂਕਿ ਮੈਨੂੰ ਅਮਰਵੀਰ ਸਿੰਘ ਜਿਹੜੇ ਇਹਨੂੰ ਕੋਆਰਡੀਨੇਟ ਕਰਦੇ ਨੇ ਉਹਨਾਂ ਨੇ ਕਿਹਾ ਕਿ ਸੋਸ਼ਲ ਮੀਡੀਆ ਦੇ ਉੱਤੇ 2 ਘੰਟੇ ਬਾਅਦ ਅਸੀਂ ਕਿਉਂਕਿ ਉਸ ਤੋਂ ਪਹਿਲਾਂ ਉਹਦੀਆਂ ਹਾਈਲਾਈਟਸ ਉਹ ਹਾਈਲਾਈਟ ਕਰਨਾ ਚਾਹੁੰਦੇ ਨੇ ਔਰ ਉਸ ਤੋਂ ਬਾਅਦ ਉਹ ਹੋਏਗਾ ਲੇਕਿਨ ਸਾਡੇ ਰੈਗੂਲਰ ਚੈਨਲ ਦੇ ਉੱਤੇ 9:30 ਵਜੇ ਦੇਖਿਆ ਜਾ ਸਕੇਗਾ। ਔਰ ਮੈਂ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਸਰ ਸੁਖਵਿੰਦਰ ਸਿੰਘ ਹੰਸਰਾ ਉਹਨਾਂ ਦਾ ਜਿਹੜਾ ਮੈਸੇਜ ਹੈ ਇਸ ਸ਼ਹੀਦੀ ਮਹੀਨੇ ਨੂੰ ਵੀ ਲੈ ਕੇ ਔਰ ਮੀਡੀਆ 'ਚ ਦੇ ਖੁਦ ਮੀਡੀਆ ਪਰਸਨ ਨੇ ਮੀਡੀਆ ਦੀ ਕੀ ਅਹਿਮੀਅਤ ਹੈ ਉਸ ਬਾਰੇ ਉਹ ਹਮੇਸ਼ਾ ਗੱਲ ਕਰਦੇ ਨੇ ਉਹ ਚਲਾ ਦੇਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਦੋਂ ਕੌਮਾਂ ਆਜ਼ਾਦੀ ਦੇ ਸੰਘਰਸ਼ ਕਰ ਰਹੀਆਂ ਹੁੰਦੀਆਂ ਨੇ ਆਜ਼ਾਦੀ ਦਾ ਸੰਗਰਾਮ ਚੱਲ ਰਿਹਾ ਹੁੰਦਾ ਹੈ ਤਾਂ ਸਾਡੇ ਪਰਚਮ ਸਾਡੇ ਸਲੋਗਨਸ ਸਾਡੇ ਜੈਕਾਰੇ ਇਹ ਬੁਲੰਦ ਹੁੰਦੇ ਰਹਿਣੇ ਚਾਹੀਦੇ ਹਨ। ਅੱਜ ਦੇ ਯੁੱਗ ਦੇ ਵਿੱਚ ਇਲੈਕਟ੍ਰੋਨਿਕ ਮੀਡੀਆ ਇਸ ਦੇ ਵਿੱਚ ਆਪਣਾ ਅਹਿਮ ਰੋਲ ਅਦਾ ਕਰਦਾ ਹੈ ਸੋ ਇਸ ਕਰਕੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਇਸ ਪ੍ਰੋਪੇਗੈਂਡਾ ਮਸ਼ੀਨਰੀ ਜਿਹੜੀ ਪੰਥ ਦੀ ਗੱਲ ਕਰਦੀ ਹੈ ਪੰਥ ਦੇ ਉਸ ਸੰਘਰਸ਼ ਨੂੰ ਜਿਹੜਾ ਕਿ ਅਕਾਲ ਤਖਤ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਸਮੁੱਚੀ ਕੌਮ ਨੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਕਹਿਣ ਦੇ ਉੱਤੇ ਇਨੀਸ਼ੀਏਟ ਕੀਤਾ ਹੋਇਆ ਹੈ ਤੇ ਦੇਸ਼ ਵਿਦੇਸ਼ ਦੇ ਵਿੱਚ ਇਸ ਦੇ ਬਾਰੇ ਸੰਘਰਸ਼ ਚੱਲ ਰਿਹਾ ਹੈ ਉਸ ਨੂੰ ਜਿਹੜਾ ਪ੍ਰਚਾਰ ਰਿਹਾ ਹੈ ਉਹ ਡੇਲੀ ਬੇਸਿਸ TV 84 ਉਹ ਇਸ ਵਕਤ ਫਾਈਨੈਂਸ਼ੀਅਲ ਕ੍ਰਾਈਸਿਸ ਦੇ ਵਿੱਚੋਂ ਜਾ ਰਿਹਾ ਹੈ ਤੇ ਉਹਦੀ ਫਾਈਨੈਂਸ਼ੀਅਲ ਸਟਰਗਲ ਹੈ ਜਿਹੜੀ ਉਹਨੂੰ ਥੋੜਾ ਜਿਹਾ ਈਜ਼ ਕਰਨ ਦੇ ਲਈ ਟੋਰਾਂਟੋ ਦੇ ਇਲਾਕੇ ਖਾਸ ਕਰਕੇ ਓਨਟਾਰੀਓ ਅਤੇ ਕੁਬੈਕ ਦੀ ਸੰਗਤ ਮੌਂਟਰੀਅਲ ਟੋਰਾਂਟੋ ਆਟਵਾ ਇਹਨਾਂ ਨੂੰ ਅਸੀਂ ਬੇਨਤੀ ਕਰਾਂਗੇ ਕਿ 24 ਜੂਨ ਦਿਨ ਵੀਰਵਾਰ ਨੂੰ ਸ਼ਾਮ ਨੂੰ 6:30 ਵਜੇ ਤੋਂ ਲੈ ਕੇ 7:30 ਵਜੇ ਤੱਕ ਅੱਜ ਦੀ ਆਵਾਜ਼ ਵੀਡੀਓ ਪ੍ਰੋਗਰਾਮ ਦੇ ਉੱਤੇ ਇਹਦੇ ਲਈ ਇੱਕ ਫੰਡਰੇਜ਼ ਪ੍ਰੋਗਰਾਮ ਹੋਏਗਾ। ਅਤੀਤ ਦੇ ਵਿੱਚ ਆਪਾਂ ਇਹ ਫੰਡਰੇਜ਼ ਬੈਂਕੁਏਟ ਹਾਲ ਦੇ ਵਿੱਚ ਪ੍ਰੋਗਰਾਮ ਕਰਕੇ ਵੀ ਕੀਤੇ ਹਨ ਪਰ ਹੁਣ ਪੈਂਡੈਮਿਕ ਦੇ ਦੌਰਾਨ ਐਸਾ ਨਹੀਂ ਹੋ ਸਕਦਾ ਸੋ ਆਪਾਂ ਰੇਡੀਓ ਦੇ ਉੱਤੇ ਕਰਾਂਗੇ। ਸੋ ਉਦੋਂ ਤੱਕ ਜਿਹੜੇ ਵੀ ਪਰਿਵਾਰ ਇਸ ਦੇ ਵਿੱਚ ਆਪਣੀ ਪਲੈਜ ਦੇਣੀ ਚਾਹੁੰਦੇ ਨੇ ਇਸ ਮੈਟਰ ਫੈਕਟ ਮੈਂ ਸਾਰਿਆਂ ਨੂੰ ਕਹੂੰਗਾ ਕਿ ਤਿਲਫੋਲੀ ਦੇ ਵਿੱਚ ਆਪਣਾ ਸ਼ਾਮਲ ਕਰੋ ਤਾਂ ਤੁਸੀਂ ਦਾਸ ਨੂੰ 9054559999 ਸੁਖਦੇਵ ਸਿੰਘ ਗਿੱਲ ਹੋਰਾਂ ਨੂੰ ਅੱਜ ਦੀ ਆਵਾਜ਼ ਤੋਂ 416-674-7888 ਸਰਦਾਰ ਅਵਤਾਰ ਸਿੰਘ ਪੂਨੀਆ 416-723-4811 ਜਾਂ ਫਿਰ ਸਰਦਾਰ ਰਣਜੀਤ ਸਿੰਘ ਮਾਨ 416-268-6632 ਤੇ ਸੰਪਰਕ ਕਰਕੇ ਆਪਣੀ ਪਲੈਜ ਲਿਖਾ ਸਕਦੇ ਹੋ ਤੇ ਵੀਰਵਾਰ ਨੂੰ ਆਪਾਂ ਵੱਧ ਤੋਂ ਵੱਧ ਇਸ ਪ੍ਰੋਗਰਾਮ ਦੇ ਦੌਰਾਨ ਪਲੈਜ ਕਰਕੇ ਇਸ ਫੰਡਰੇਜ਼ ਨੂੰ ਸਫਲ ਕਰਨਾ ਹੈ। ਸੋ ਯਾਦ ਰਹੇ TV 84 ਦੀ ਖਾਤਰ ਫੰਡਰੇਜ਼ਿੰਗ ਰੇਡੀਓਥਨ 24 ਜੂਨ ਦਿਨ ਵੀਰਵਾਰ ਨੂੰ ਸ਼ਾਮ ਨੂੰ 6:30 ਵਜੇ CJMR 1320 AM ਰੇਡੀਓ ਦੇ ਉੱਤੇ ਅੱਜ ਦੀ ਆਵਾਜ਼ ਰੇਡੀਓ ਪ੍ਰੋਗਰਾਮ ਰਾਹੀਂ ਹੋਏਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਜੀਵ ਗਾਂਧੀ ਵੇਲੇ ਕੋਈ ਸਮਝੌਤੇ ਦੀ ਆਫਰ ਹੋਈ ਹੋਵੇ ਜਾਂ VP ਸਿੰਘ ਵੇਲੇ ਤੁਹਾਡੇ ਤੱਕ ਕੋਈ ਅਪਰੋਚ ਸਰਕਾਰ ਨੇ ਕੀਤੀ ਕਿ ਯਾਰ ਆਪਾਂ ਤੁਹਾਨੂੰ ਇਹ ਦਿੰਨੇ ਆ ਜਾਂ ਆਹ ਗੱਲ ਤੇ ਤੁਸੀਂ ਮੰਨੋ? ਹਾਂ, ਰਾਜੀਵ ਗਾਂਧੀ ਦੇ ਵੇਲੇ ਚੱਲੀ ਸੀਗੀ ਉਹ ਗੱਲ ਇੱਥੇ ਰੁਕ ਗਈ ਜਦੋਂ ਮੇਰੀ ਮੀਟਿੰਗ ਪ੍ਰਾਈਮ ਮਿਨਿਸਟਰ ਚੰਦਰ ਸ਼ੇਖਰ ਦੇ ਨਾਲ ਹੋਈ ਹੈ। ਉਹਨੇ ਕਿਹਾ ਕਿ ਮੈਂ ਬਾਰਡਰ ਖੋਲ੍ਹ ਦਿੰਦਾ। ਮੈਂ ਕਿਹਾ ਜੀ ਸਿੱਖ ਤਾਂ ਹੁਣ ਖਾਲਿਸਤਾਨ ਮੰਗਦੇ ਆ। ਕਹਿੰਦਾ ਫਿਰ ਆਪ ਕਿਆ ਦੇਂਗੇ। ਦੀ ਆਰਮਡ ਸਟਰਗਲ ਸੀ ਉਹਨੇ ਵੱਡੀਆਂ ਪ੍ਰਾਪਤੀਆਂ ਕੀਤੀਆਂ ਪਰ ਸਿੱਖ ਕਿਤੇ ਨਾ ਕਿਤੇ ਓਵਰਗਰਾਊਂਡ ਪੋਲਿਟਿਕਸ ਦੇ ਵਿੱਚ ਡਿਪਲੋਮੇਸੀ ਦੇ ਵਿੱਚ ਕਿਤੇ ਨਾ ਕਿਤੇ ਸ਼ਿਕਸਤ ਖਾ ਗਏ। ਬਾਦਲ ਸਾਹਿਬ ਕਹਿੰਦੇ ਮੈਨੂੰ ਮੱਛਰ ਲੜਦਾ ਹੈ। ਮੈਂ ਕਿਹਾ ਕੋਈ ਨਹੀਂ ਇਹ ਤੁਹਾਨੂੰ ਮੱਛਰ ਲੜਦਾ ਤੇ
ਮੇਰੇ ਬੈਗ ਦੇ ਵਿੱਚ ਕਿਉਂ ਕਰਕੇ ਮੈਂ ਤਾਂ ਝੋਨਿਆਂ 'ਚ ਫਿਰਦਾ ਸੀਗਾ, ਇਹ ਮਾਝੇ ਮਾਲਵੇ ਦੇ ਓਡੋਮਸ ਮੇਰੇ ਕੋਲੇ ਸੀਗਾ ਬੈਗ। ਅੱਛਾ, ਉਦੋਂ 1992 'ਚ? ਹਾਂ, ਫਿਰ ਬਾਦਲ ਸਾਹਿਬ ਨੂੰ ਮੈਂ ਓਡੋਮਸ ਦਿੱਤਾ, ਉਹਨਾਂ ਨੂੰ ਨੀਂਦ ਨੋਟ ਕਰਵਾਈ ਕਿ ਹੁਣ ਇਹ ਸਾਰੇ ਮੁੱਕਰ ਗਏ, ਹੁਣ ਇਹਨਾਂ ਦਾ ਕੀ ਕਰੋਗੇ? ਆ ਚੰਗੀ ਤਰ੍ਹਾਂ ਲੈ ਲਓ ਫੋਟੋ। ਕੀ ਇਹੋ ਜਿਹਾ ਤੁਸੀਂ ਦਿਮਾਗ 'ਚ ਸੋਚ ਕੇ ਨੇਪਾਲ ਵੱਲ ਜਾ ਰਹੇ ਸੀ? ਕੁਝ ਵੱਡਾ ਕਰਨ ਜਾ ਰਹੇ ਸੀ? ਕੁਝ ਵੱਡਾ ਸਿੱਖ ਪੋਲਿਟਿਕਸ ਦੇ ਲਈ ਕੁਝ ਵਾਪਰਨਾ ਸੀ ਜੇ ਤੁਸੀਂ ਬਾਰਡਰ ਕ੍ਰੋਸ ਕਰ ਜਾਂਦੇ? ਉਹਨਾਂ ਨੇ ਮੈਨੂੰ ਖਬਰ ਪਹੁੰਚਾਤੀ ਕਿ ਹੁਣ ਅਸਤੀਫੇ ਤੋਂ ਬਾਅਦ ਤੈਨੂੰ ਇਹਨਾਂ ਨੇ ਮਰਵਾ ਦੇਣਾ, ਤੂੰ ਕਿਤੇ ਨਾ ਕਿਤੇ ਨਿਕਲ ਜਾ। ਹੁਣ ਬਾਰਡਰ ਖੁੱਲ੍ਹਾ ਸੀਗਾ, ਗੇਟ ਖੁੱਲ੍ਹਾ ਸੀਗਾ ਤੇ ਗੋਰਖਾ ਚਲਾ ਰਿਹਾ ਸੀਗਾ ਤੇ ਇੱਕ ਦਮ ਇੱਕ ਆਦਮੀ ਆ ਗਿਆ, ਕਹਿੰਦਾ ਰੁਕੋ ਰੁਕੋ ਰੁਕੋ। ਤੇ ਮੈਂ ਗੋਰਖੇ ਨੂੰ ਕਿਹਾ ਦੱਬ ਜਾ ਰਹੇ ਹੈ, ਇੱਥੇ ਰੁਕਣ ਦੀ ਕੀ ਗੱਲ ਹੈ, ਹੁਣ ਆ ਤਾਂ ਨੇਪਾਲ ਹੈ। ਅੱਛਾ, ਤੁਸੀਂ ਰਾਮ ਸਿੰਘ ਦੇ ਕਹਿਣ ਤੇ ਰੁਕ ਗਏ? ਹਾਂ, ਨਹੀਂ ਤੁਸੀਂ ਲੰਘ ਸਕਦੇ ਸੀ ਬਾਰਡਰ? ਔਰ ਮੈਂ ਤਾਂ 2 ਵਾਰੀ ਲੰਘ ਸੀਗਾ, ਇੱਕ ਤਾਂ ਬਾਰਡਰ ਖੁੱਲ੍ਹਾ ਸੀਗਾ, ਇੱਕ ਤਾਂ ਗੋਰਖੇ ਨੇ ਬ੍ਰੇਕਾਂ ਲਾਤੀਆਂ। ਰਾਤ ਨੂੰ ਰਾਮ ਸਿੰਘ ਕਹਿੰਦਾ ਮੈਨੂੰ ਮਾਰ ਦੇਣਗੇ। ਹਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਸਾਰੇ ਸੰਸਾਰ ਭਰ ਦੇ ਪੰਜਾਬੀਆਂ ਤੇ ਸਿੱਖ ਭਾਈਚਾਰੇ ਨੂੰ ਬੇਨਤੀ ਹੈ, ਤੁਸੀਂ ਜਲਦੀ ਅੱਜ ਹੀ ਆਪਣੇ ਪੰਜਾਬ ਦੇ ਲਈ the non-governmental ਪੰਜਾਬ ਇੰਡੀਪੈਂਡੈਂਸ ਰੈਫਰੈਂਡਮ ਦੀਆਂ ਵੋਟਾਂ ਰਜਿਸਟਰ ਕਰਵਾਓ। 15 ਅਗਸਤ 2021 15 ਅਗਸਤ 2021 ਨੂੰ ਇਹ ਵੋਟਾਂ ਇੰਗਲੈਂਡ ਤੋਂ ਸਟਾਰਟ ਹੋਣਗੀਆਂ। ਪਹਿਲੀ ਪੋਲਿੰਗ ਸੈਂਟਰ, ਪਹਿਲੀ ਵੋਟ ਇੰਗਲੈਂਡ ਤੋਂ ਹੋਗੀ। ਜਲਦੀ ਵੋਟਾਂ ਰਜਿਸਟਰ ਕਰਵਾਓ। ਥੈਂਕ ਯੂ। ਸਤਿ ਸ਼੍ਰੀ ਅਕਾਲ, ਮੇਰਾ ਨਾਮ ਫਾਤਮਾ ਬਾਰਿਆਬ ਹੈ। ਮੈਂ ਜੈਕਸਨ ਹਾਈਟਸ ਐਂਡ ਐਲਮਰਸ ਦਾ ਇਲੈਕਸ਼ਨ ਰਨ ਕਰਨੀ ਪਈ ਹਾਂ। ਮੈਂ ਤੁਹਾਡੇ ਵੋਟ ਨਾਲ ਹੀ ਜਿੱਤਣਾ ਹੈ ਤੇ ਮੈਨੂੰ ਵੋਟ ਪਾਣਾ ਨਾ ਭੁੱਲਣਾ ਜੂਨ 22 ਨੂੰ। ਸਤਿ ਸ਼੍ਰੀ ਅਕਾਲ, ਸ਼ੁਕਰੀਆ ਬਹੁਤ ਬਹੁਤ। Paid for by Fatima for NY। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਉਹ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਅੱਜ ਦੇ ਦੂਸਰੇ ਅਹਿਮ ਇਸ਼ੂ ਦੇ ਨਾਲ। ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੇ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਭਾਰਤ ਦੁਨੀਆ ਵਿੱਚ ਅਮਨ ਦਾ ਪੁਜਾਰੀ ਹੈ। ਰਾਜਨਾਥ ਸਿੰਘ ਅਨੁਸਾਰ ਭਾਰਤ ਨੇ ਕਦੇ ਕਿਸੇ ਤੇ ਹਮਲਾ ਨਹੀਂ ਕੀਤਾ। ਸੋ ਇਸ ਬਿਆਨ ਵਿੱਚ ਕਿੰਨੀ ਕੁ ਸੱਚਾਈ ਹੈ, ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣੀਏ ਲਿਖ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਰਾਜਨਾਥ ਸਿੰਘ ਨੂੰ ਇਹ ਲੱਗਦਾ ਹੈ ਕਿ ਵੀ ਮੋਦੀ ਅਮਿਤ ਸ਼ਾਹ ਦੀ ਜੋੜੀ ਬਹੁਤ ਨੰਬਰ ਬਣਾ ਰਹੀ ਹੈ, ਹਰ ਇੱਕ ਨੂੰ ਚੈਲੰਜ ਕਰ ਰਹੀ ਹੈ। ਜੇ ਲੋਕਾਂ ਨੇ ਹਿਸਾਬ ਪੁੱਛਿਆ ਕਿ ਭਾਈ ਲੱਖਾਂ ਲੋਕ ਮਾਰ ਦਿੱਤੇ, ਤੁਸੀਂ 35,000 ਕਰੋੜ ਜਿਹੜਾ ਉਹ ਵੈਕਸੀਨ ਦੇ ਨਾਂ ਥੱਲੇ ਦੂਜਾ ਸੀ ਤੇ ਲੋਕ ਮਰਦੇ ਰਹੇ, ਤੁਹਾਡਾ ਕੀ ਹੈ? ਤੇ ਇਹਨੇ ਹੁਣ ਦੂਸਰੇ ਪਾਸਿਓਂ ਸ਼ੁਰੂ ਕੀਤਾ। ਇੱਕ ਜ਼ਮਾਨਾ ਸੀ, ਪਹਿਲਾਂ ਹੋਮ ਮਿਨਿਸਟਰ ਵੀ ਰਿਹਾ ਔਰ ਇਹਨੂੰ ਪਾਸੇ ਕਰਕੇ ਡਿਫੈਂਸ ਮਿਨਿਸਟਰ ਜਾਂ ਫੋਰਨ ਮਿਨਿਸਟਰ ਤਾਂ ਇੱਕ ਸਟੈਪ ਥੱਲੇ ਹੈ। ਪ੍ਰਾਈਮ ਮਿਨਿਸਟਰ ਤੋਂ ਬਾਅਦ ਦੂਸਰਾ ਅਹਿਮੀਅਤ ਵਾਲਾ ਉਹਦਾ ਹੋਮ ਮਿਨਿਸਟਰ ਹੁੰਦਾ ਹੈ। ਉਹ ਫਿਰ ਕਾਤਲ ਮੋਦੀ ਆਪਣੇ ਨਾਲ ਜਿਹੜਾ ਜੋੜੀਦਾਰ ਸੀ, ਇਹਦੇ ਨਾਲ 2002 ਜਦੋਂ ਹਜ਼ਾਰਾਂ ਮੁਸਲਮਾਨਾਂ ਦਾ ਕਤਲੇਆਮ ਗੁਜਰਾਤ 'ਚ ਹੋਇਆ, ਅਮਿਤ ਸ਼ਾਹ ਉਹਨੂੰ ਦਿੱਲੀ ਨਾਲ ਲੈ ਕੇ ਆਇਆ। ਸੋ ਹੁਣ ਰਾਜਨਾਥ ਸਿੰਘ ਨੂੰ ਲੱਗਦਾ ਕਿ ਵੀ ਇਹ ਇਰਰੈਲੇਵੈਂਟ ਹੁੰਦਾ ਜਾ ਰਿਹਾ। ਇਹ ਸਾਰੇ ਦੌਰ 'ਚ ਇਹ ਨਾ ਹੋਏ ਵੀ ਹੋਰ 2-3 ਸਾਲ ਤੱਕ ਪਹੁੰਚਦੇ ਆ, ਇਹਦੇ ਤੋਂ ਇਹ ਵੀ ਜਾਂਦਾ ਲੱਗੇ। ਯੂਪੀ ਦਾ ਇੱਕ ਸਟੇਟ ਚੀਫ ਮਿਨਿਸਟਰ ਵੀ ਰਿਹਾ, ਪ੍ਰੋਮੀਨੈਂਟ ਚੇਅਰ ਹੈ। ਔਰ ਹੁਣ ਮੈਂ ਦੇਖ ਰਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਇਹ ਬੜੀ ਹਾਕ ਲਾਈਕ ਜਿਹੜਾ ਇਸ ਦੀ ਬਿਆਨਬਾਜ਼ੀ ਹੈ। ਅਸੀਂ ਇੱਕ ਸੈਗਮੈਂਟ ਕੱਲ ਵੀ ਕੀਤਾ ਸੀ ਕਿ ਕਿਵੇਂ ਜਿਹੜਾ ਉਹ ਚੀਨ ਦੇ ਹਵਾਲੇ ਨਾਲ ਔਰ ਆਸੀਆਨ ਔਰ ਦੂਸਰੀਆਂ ਕਾਨਫਰੰਸਿਸ ਦੇ ਵਿੱਚ ਉਹ ਆਪਣਾ ਡੰਕਾ ਵਜਾ ਕੇ ਕਿਸ ਕਿਸਮ ਦੀ ਜਿਹੜੀ ਹੈ ਉਹ ਗਲਤ ਬਿਆਨੀ ਵੀ ਕਰ ਰਹੇ। ਹੁਣ ਅੱਜ ਅਗੇਨ ਇੱਕ ਜਿਹੜੀ ਵਰਚੁਅਲ ਕਾਨਫਰੰਸ ਜਿਹੜੀ ਕਿ ਅਰੁਣਾਚਲ, ਹੁਣ ਇਸ ਗੱਲ ਦਾ ਧਿਆਨ ਰਹੇ ਕਿ ਅਰੁਣਾਚਲ ਨੂੰ ਚੀਨ ਸਾਊਥ ਤਿੱਬਤ ਕਹਿੰਦਾ ਹੈ ਔਰ ਮੌਜ਼ੇ ਤੋਂ ਜਦੋਂ ਚੀਨ ਦੀਆਂ 5 ਉਂਗਲਾਂ ਕਹਿੰਦੇ ਸੀ ਕਿ 5 ਫਿੰਗਰਸ, ਉਹਨਾਂ ਦੇ ਵਿੱਚ ਤਿੱਬਤ ਵੀ, ਉਸ ਦੇ ਵਿੱਚ ਨੇਪਾਲ ਵੀ, ਉਸ ਦੇ ਵਿੱਚ ਭੂਟਾਨ ਵੀ ਔਰ ਇਹ ਸਾਊਥ ਤਿੱਬਤ, ਅਰੁਣਾਚਲ ਪ੍ਰਦੇਸ਼ ਵੀ ਔਰ ਜ਼ਾਹਰ ਹੈ ਲਦਾਖ, ਇਹ ਉਹ ਕਹਿੰਦਾ ਸੀ। ਇਹਦਾ ਮਤਲਬ ਹੈ ਕਿ ਚੀਨੀਆਂ ਦੀ ਜਿਹੜੀ ਕਨਵਿਕਸ਼ਨ ਹੁੰਦੀ ਹੈ ਉਹ ਆਪਣੇ ਉਹਦੇ ਮੁਤਾਬਕ ਚੱਲਦੇ ਨੇ, ਟਾਈਮ ਦੀ ਪਰਵਾਹ ਨਹੀਂ ਕਰਦੇ। ਇਹੀ ਕਾਰਨ ਹੈ ਕਿ ਜੇ 1912-13 ਦੇ ਵਿੱਚ ਮੈਕਮੋਹਨ ਲਾਈਨ ਜਿਹੜੀ ਹੈ ਉਹ ਅੰਗਰੇਜ਼ਾਂ ਨੇ ਉਹਨਾਂ 'ਤੇ ਥੋਪੀ ਵੀ ਇਹ ਤੁਹਾਡਾ ਬਾਰਡਰ, ਉਹਨਾਂ ਨੇ ਅੱਜ ਤੱਕ ਨਹੀਂ ਮੰਨੀ। 100 ਸਾਲ ਤੋਂ ਜ਼ਿਆਦਾ ਹੋ ਗਿਆ। ਉਦੋਂ ਵੀ ਭਾਵੇਂ ਨਾਮ ਨਿਹਾਦ ਉੱਥੇ ਪ੍ਰੋ ਚਾਈਨਾ ਜਿਹੜਾ ਉਹ ਡਮੀ ਜਿਹਾ ਕੰਮ ਸੀ, ਉਹਨਾਂ ਨੇ ਵੀ ਨਹੀਂ ਸੀ ਮੰਨੀ। ਲੇਕਿਨ ਉਹ ਜ਼ਾਹਰ ਹੈ ਕਿ ਵੀ ਹੁਣ ਜਦੋਂ ਉਹੀ ਜਾਣ ਲੱਗਿਆ ਬਾਰਡਰ
ਜਿਹੜਾ ਉਹਨਾਂ ਨੇ ਅੰਗਰੇਜ਼ਾਂ ਦੇ ਪੀਰੀਅਡ ਸੀ ਚਾਈਨਾ ਦੇ ਨਾਲ, ਉਹੀ ਇੰਡੀਆ ਨੇ ਇਨਹੈਰਿਟ ਕੀਤਾ। ਉਹਨਾਂ ਨੇ ਵੀ ਸਮਝਿਆ ਕਿ ਸਾਡਾ ਹੱਕ ਹੈ। ਉਹ ਲਦਾਖ ਤੇ ਵੀ ਆਪਣਾ ਜੱਫਾ ਮਾਰਿਆ ਹੋਇਆ ਹੈ, ਔਰ ਅਰੁਣਾਚਲ ਪ੍ਰਦੇਸ਼ ਦਾ ਨਾਂ ਬਦਲਣ ਨਾਲ ਕੋਈ ਉਹ ਸਿਚੁਏਸ਼ਨ ਤਾਂ ਨਹੀਂ ਬਦਲਦੀ। ਹੁਣ ਇਹੀ ਕਾਰਨ ਹੈ ਕਿ ਚਾਈਨਾ ਨੇ ਇਹਨਾਂ ਨੂੰ ਉਦੋਂ ਵੀ, ਨਹਿਰੂ ਦੇ ਜ਼ਮਾਨੇ 'ਚ ਵੀ ਇਹਨਾਂ ਨੂੰ ਵਾਰਨ ਕੀਤਾ। ਨਹਿਰੂ ਨੇ ਜਿਵੇਂ ਇਹਨੇ ਲੁੱਕ ਈਸਟ ਪਾਲਿਸੀ ਨਾਂ ਦਿੱਤਾ, ਮੋਦੀ ਨੇ ਉਹਦੇ 'ਚ ਵੀ ਸੀ ਕਿ ਫਾਰਵਰਡ ਪਾਲਿਸੀ ਨਹਿਰੂ ਦੀ, ਔਰ ਉਹਦਾ ਨਤੀਜਾ 1962 ਦੇ ਵਿੱਚ ਜੁੱਤੀਆਂ ਖਾਧੀਆਂ ਹਜ਼ਾਰਾਂ। ਹੁਣ ਇਹਨਾਂ ਦੇ ਆਪਣੇ ਕਹਿਣ ਮੁਤਾਬਕ 32,000 ਸਕੁਅਰ ਮਾਈਲ ਟੈਰੀਟਰੀ ਜਿਹੜੀ ਹੈ ਉਹ ਚੀਨ ਨੇ 62 ਦੇ ਵਿੱਚ ਲਈ। ਅਰੁਣਾਚਲ ਵੀ ਜਿੱਥੋਂ ਤੱਕ ਉਹ ਪਹੁੰਚ ਗਏ ਸੀ, ਉਹਨਾਂ ਨੇ ਫਿਰ ਆਪ ਹੀ ਚਾਈਨਾ ਨੇ ਯੂਨੀਲੈਟਰਲ ਸੀਜ਼ਫਾਇਰ ਕੀਤਾ ਸੀ। ਹੁਣ ਅੱਜ ਵੀ ਅਜੇ ਲਦਾਖ ਦੇ ਮਾਮਲੇ 'ਚ ਜਾਂ ਜਿਹਨਾਂ ਥਾਵਾਂ ਤੇ ਅਸੀਂ ਦੇਖਿਆ ਕਿ ਗਲਵਾਨ ਵੈਲੀ 'ਚ ਤਾਂ ਸਿੱਧੀ ਟੱਕਰ ਹੋਈ, ਪੈਂਗੋਂਗ ਸੋ ਲੇਕ 'ਚ ਚਾਈਨਾ ਨੇ ਪੋਜੀਸ਼ਨ ਥੋੜ੍ਹੀ ਬਹੁਤ ਐਡਜਸਟ ਕੀਤੀ, ਇਹਨਾਂ ਨੂੰ ਕਿਹਾ ਵੀ ਠੀਕ ਹੈ। ਉੱਥੇ ਵੀ ਉਹਨਾਂ ਨੇ ਜਿਹੜੇ ਇਹਨਾਂ ਦੇ ਪੈਟਰੋਲਿੰਗ ਏਰੀਆ ਸੀ ਉਹਨਾਂ ਦੇ ਉੱਤੇ ਪਾਬੰਦੀ ਲਾਈ, ਪਰ ਉਹ ਡੈਪਸੋਂਗ ਹੋਏ, ਉਹ ਗੋਗਰਾ ਹੋਏ, ਜਿਹੜੇ ਨੇ ਹੌਟ ਸਪਰਿੰਗਸ ਹੋਣ, ਉਸ ਮਾਮਲੇ 'ਚ ਉਹਨਾਂ ਨੇ ਬਿਲਕੁਲ ਪੋਜੀਸ਼ਨ ਨਹੀਂ ਬਦਲੀ ਹੈ, ਰਾਦਰ ਉਹਨਾਂ ਨੇ ਆਪਣੀ ਪੋਜੀਸ਼ਨ ਜਿਹੜੀ ਹੈ ਕੰਸੋਲੀਡੇਟ ਕੀਤੀ ਹੈ। ਦੂਸਰੇ ਪਾਸੇ ਭਾਰਤ ਦਾ ਰਵੱਈਆ ਹੁਣ ਇਹਨੂੰ ਕਹਿੰਦੇ ਨੇ ਕਿ ਵੀ ਖਾਮ-ਖਾ ਭੜਕਾਟ ਪੈਦਾ ਕਰਕੇ ਹੁਣ ਗੱਲ ਇਹ ਹੈ ਕਿ ਜੇ ਬਾਈਡਨ ਐਡਮਿਨਿਸਟ੍ਰੇਸ਼ਨ ਦਾ ਸਾਰਾ ਜ਼ੋਰ ਸਮੇਤ ਨੈਟੋ, ਯੂਰਪੀਅਨ ਯੂਨੀਅਨ, ਇੰਟਰਨੈਸ਼ਨਲ ਪੋਲੀਟਿਕਸ ਦੇ ਵਿੱਚ ਲੱਗਾ ਵੀ ਚੀਨ ਨੂੰ ਘੇਰਨ ਦੀ ਲਾਈਨ ਜਾਂ ਐਂਟਾਈ ਚਾਈਨਾ ਲਾਈਨ ਰਹੇ, ਤੇ ਫਿਰ ਭਾਰਤ ਤਾਂ ਆਲਰੇਡੀ ਅਮਰੀਕਾ ਦੀ ਜਿਹੜੀ ਹੈ ਉਹ ਮਾਊਥਪੀਸ ਸਟੇਟ ਬਣ ਚੁੱਕਾ ਹੈ। ਜੇ ਉਸ ਦੇ ਲਈ ਆਨਰੇਬਲ ਲਫ਼ਜ਼ ਕਹਿਣਾ ਹੋਏ, ਹੁਣ ਮਾਊਥਪੀਸ ਇਹੀ ਹੁੰਦਾ ਕਿ ਵੀ ਆਪਣਾ ਵਜੂਦ ਤਾਂ ਹੁੰਦਾ ਨਹੀਂ, ਆਪਣੀ ਇੰਡੀਪੈਂਡੈਂਟ ਫੋਰਨ ਪਾਲਿਸੀ ਦਾ ਹੱਕ ਜਿਹੜਾ ਭਾਰਤ ਪੁਰਾਣੇ ਪ੍ਰਾਈਮ ਮਿਨਿਸਟਰ ਜਿੰਨੇ ਮਰਜ਼ੀ ਨਿਕੰਮੇ ਸੀ, ਪਰ ਘੱਟੋ ਘੱਟ ਵਰਲਡ ਸਟੇਜ ਤੋਂ ਆਪਣੇ ਆਪ ਨੂੰ ਨਾਨ ਅਲਾਈਨਡ ਕਹਿੰਦੇ ਸੀ ਕਿ ਭਾਈ ਅਸੀਂ ਨਾਨ ਅਲਾਈਨਡ ਹਾਂ, ਅਸੀਂ ਇਹ ਪਾਵਰ ਇਹਨਾਂ ਦੀ ਸੁਪਰ ਪਾਵਰ ਰਾਈਵਲਰੀ ਦਾ ਹਿੱਸਾ ਨਹੀਂ, ਔਰ ਦੋਨਾਂ ਤੋਂ ਹੀ ਫਾਇਦਾ ਚੁੱਕਦੇ ਸੀ। ਨਹਿਰੂ ਨੇ ਵੀ ਚੱਕਿਆ, ਹਾਲਾਂ ਇੰਦਰਾ ਗਾਂਧੀ ਨੇ ਮਾਰਕਡ ਟਿਲਟ ਕੀਤੀ ਟੁਵਰਡ ਸੋਵੀਅਤ ਯੂਨੀਅਨ, ਲੇਕਿਨ ਫਿਰ ਵੀ ਉਹਨੇ ਜਿਸ ਬੇਸ਼ਰਮੀ ਦੇ ਨਾਲ ਮੋਦੀ ਨੇ ਆਪਣੇ ਸਾਰੇ ਬ੍ਰਿਜ ਬਰਨ ਕਰ ਲਏ ਚਾਈਨਾ ਨਾਲ ਰਿਲੇਸ਼ਨਸ਼ਿਪ ਲਈ ਵੀ, ਔਰ ਈਵਨ ਰਸ਼ੀਆ ਤੋਂ ਡਿਸਟੈਂਸ ਡਿਵੈਲਪ ਕੀਤਾ ਔਰ ਅਮਰੀਕਾ ਦੀ ਝੋਲੀ 'ਚ ਆ ਕੇ ਬੈਠ ਗਏ, ਉਹਦਾ ਲੌਂਗ ਟਰਮ ਤਾਂ ਬਹੁਤ ਨੁਕਸਾਨ ਹੋਣਗੇ, ਇਮੀਡੀਏਟ ਵੀ ਨਜ਼ਰ ਆ ਰਹੇ ਨੇ। ਹੁਣ ਰਾਜਨਾਥ ਸਿੰਘ ਭਾਰਤ ਉਹੀ ਸਾਊਥ ਤਿੱਬਤ ਜਿਹੜਾ ਅਰੁਣਾਚਲ ਪ੍ਰਦੇਸ਼ ਹੈ ਉੱਥੇ ਅਗੇਨ ਉਸ ਕਿਸਮ ਦੀ ਪ੍ਰੋਵੋਕੇਸ਼ਨ ਖੜੀ ਕਰ ਰਿਹਾ ਹੈ, ਔਰ ਉਹਨਾਂ ਨੇ ਉਸ ਖਿੱਤੇ ਦੇ ਵਿੱਚ 12 BRO ਪ੍ਰੋਜੈਕਟ। ਹੁਣ ਇੱਕ ਜ਼ਮਾਨਾ ਸੀ ਕਿ ਇਹ ਮਹਿਕਮਾ ਜਿਹੜਾ ਕੰਸਟਰਕਸ਼ਨ ਕਰਦਾ ਜਾਂ ਦੂਜਾ, ਇਹਦੇ ਲਈ ਲਫ਼ਜ਼ ਸਿੱਧਾ PWD ਹੁੰਦਾ ਸੀ, ਪਬਲਿਕ ਵਰਕਸ ਡਿਪਾਰਟਮੈਂਟ, ਅੰਗਰੇਜ਼ਾਂ ਦੇ ਜ਼ਮਾਨੇ ਤੋਂ ਚੱਲਦਾ ਸੀ। ਫਿਰ ਇਹਨਾਂ ਨੇ ਜਿਹੜਾ ਕੁਝ ਸਾਲ ਪਹਿਲਾਂ, ਕੁਝ ਦਹਾਈਆਂ ਪਹਿਲਾਂ, ਹੁਣ ਸਟੇਟਾਂ 'ਚ ਵੀ ਹੈ BRO, ਬਿਲਡਿੰਗ ਐਂਡ ਰੋਡਸ ਆਰਗੇਨਾਈਜੇਸ਼ਨ, BRO ਉਹਨੂੰ ਕਹਿਣਾ ਸ਼ੁਰੂ ਕੀਤਾ। ਉਹ ਅਲੱਗ PWD ਦਾ ਹੀ ਹਿੱਸਾ ਹੈ, ਲੇਕਿਨ ਇੱਕ BRO ਅੱਡ ਕ੍ਰੀਏਟ ਕੀਤਾ। ਹੁਣ 12 ਜਿਹੜੇ BRO ਪ੍ਰੋਜੈਕਟਸ ਨੇ, ਜਿਹੜੀ ਜ਼ਾਹਰ ਹੈ ਕਿ ਸੈਂਟਰਲ ਪ੍ਰੋਜੈਕਟ ਨੇ, ਉਹ ਅਰੁਣਾਚਲ ਪ੍ਰਦੇਸ਼ ਦੇ ਵਿੱਚ ਕਿ ਜੀ ਅਸੀਂ ਇੱਥੋਂ ਦੇ ਲੋਕਾਂ ਨੂੰ, ਪਿਛਲੀਆਂ ਸਰਕਾਰਾਂ ਨੇ ਤਾਂ ਕੁਝ ਨਹੀਂ ਕੀਤਾ, ਕਮਿਊਨੀਕੇਸ਼ਨ ਆਉਣ ਜਾਣ, ਹਾਲਾਂਕਿ ਇਨਫਰਾਸਟ੍ਰਕਚਰ ਡਿਵੈਲਪ ਕਰ ਰਹੇ ਨੇ ਉੱਥੇ, ਜਿਹਨੂੰ ਕਿ ਚੀਨ ਐਜ਼ ਏ ਪ੍ਰੋਵੋਕੇਸ਼ਨ ਲੈਂਦਾ ਪਹਿਲਾਂ ਵੀ, ਕਿਉਂਕਿ ਜੋ ਕੁਛ ਉਹਨਾਂ ਨੇ ਗਲਵਾਨ ਦੇ ਹਵਾਲੇ ਨਾਲ ਜਾਂ ਦੂਜਾ ਕੀਤਾ, ਉੱਥੇ ਵੀ ਭਾਰਤ ਇਹ ਦੱਸ ਰਿਹਾ ਸੀ ਕਿ ਜੀ ਜਿਹੜੀ ਤੁਹਾਡੀ ਜਿਹੜੀ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਦੇ ਥੱਲੇ ਜਿਹੜੀ ਉੱਥੋਂ ਰੋਡ ਜਾਂਦੀ ਹੈ, ਉਹ ਸਾਡੀ ਇੰਨੀ ਮਾਰਚ ਆ ਗਈ, ਅਸੀਂ ਇੰਨੇ ਨੇੜੇ ਹੈ, ਉੱਥੇ ਹੈਲੀਪੈਡ ਵੀ ਡਿਵੈਲਪ ਕੀਤਾ, ਕੋਈ ਹੋਰ ਨਿੱਘਾ 에ਅਰਪੋਰਟ ਵੀ ਬਣਾਉਣਾ ਚਾਹੁੰਦੇ ਸੀ, ਤੇ ਉਸ ਸਾਰੇ ਦਾ ਨਤੀਜਾ ਹੈ ਕਿ ਆਪਣੀ ਹਜ਼ਾਰਾਂ ਸਕੁਅਰ ਕਿਲੋਮੀਟਰ ਜ਼ਮੀਨ ਵੀ ਇਹਨਾਂ ਨੇ ਗਵਾਈ, ਔਰ ਹੁਣ ਉੱਥੇ ਠੰਡ ਦੇ ਵਿੱਚ ਉਹ ਬਿਠਾਏ ਹੋਏ ਨੇ 50,000 ਸੋਲਜਰ, ਜਿਹੜੇ ਫਰੀਜ਼ਿੰਗ ਪੁਆਇੰਟ ਤੱਕ ਰਹੇ, ਕਿਉਂਕਿ ਕੋਈ ਪ੍ਰਬੰਧ ਨਹੀਂ ਕਾਊਂਟਰ 'ਚ ਜੇ ਚੀਨ ਨੇ ਬਿਠਾਏ ਆ, ਉਹਨਾਂ ਨੇ ਹੌਟ ਟੈਂਟ ਵੀ ਨੇ, ਹੌਟ ਫੂਡ ਵੀ ਹੈ, ਸਾਰਾ ਸਿਸਟਮ ਵੀ ਹੈ। ਲੇਕਿਨ ਇਸ ਸਾਰੇ ਦੇ ਚਲਦਿਆਂ ਵੀ ਲੱਗਦਾ ਹੈ ਵੀ ਇਹਨਾਂ ਨੇ ਅਜੇ ਕੋਈ ਸਬਕ ਨਹੀਂ ਸਿੱਖਿਆ, ਜਾਂ ਵੇ ਤੂੰ ਮੇਰਾ ਬੁਲਾਇਆ ਬੋਲ, ਅਮਰੀਕਾ ਦਾ ਬੁਲਾਇਆ ਬੋਲ ਰਿਹਾ। ਹੁਣ ਉਹ ਜਿਹੜੀ ਇਸ BRO ਪ੍ਰੋਜੈਕਟ ਨੇ 12, ਉਹਨਾਂ ਦੇ ਉਦਘਾਟਨ ਕਿਉਂਕਿ ਵਰਚੁਅਲੀ ਹੁੰਦਾ, ਔਰ ਉਸ ਸਾਰੇ 'ਚ ਇੱਕ ਤਾਂ ਜਦੋਂ 5 ਬਾਰਡਰਿੰਗ ਸਟੇਟਸ ਦਾ ਨਾਂ ਲੈ ਰਿਹਾ ਕਿ ਜੀ ਜਿਹੜੇ ਅਰੁਣਾਚਲ ਨੂੰ ਲੱਗਦੀਆਂ, ਉਹਦੇ 'ਚ ਲਦਾਖ ਦਾ ਨਾਂ ਲਿਆ, ਜੰਮੂ ਕਸ਼ਮੀਰ ਦਾ ਲਿਆ, ਜ਼ਾਹਰ ਹੈ ਭੂਟਾਨ ਔਰ ਦੂਸਰੇ ਦਾ ਜ਼ਿਕਰ ਹੁੰਦਾ, ਚਾਈਨਾ ਉਹਦੇ 'ਚੋਂ ਮਾਈਨਸ ਹੈ।
ਹੁਣ ਪਹਿਲੀ ਗੱਲ ਤਾਂ ਈਵਨ ਜੰਮੂ ਕਸ਼ਮੀਰ ਨੂੰ ਡਿਵਾਈਡ ਕਰਨ ਦੀ ਲਾਈਨ ਇੱਕ ਪ੍ਰੋਵੋਕੇਸ਼ਨ ਪੁਆਇੰਟ ਸੀ ਕਿ ਲਦਾਖ ਨੂੰ ਯੂਨੀਅਨ ਟੈਰੀਟਰੀ ਬਣਾਇਆ, ਜਿਹੜਾ ਮੌਜ਼ੇ ਤੁੰਗ ਦੀਆਂ 5 ਉਂਗਲਾਂ 'ਚ ਲਦਾਖ ਚੀਨ ਦਾ ਹਿੱਸਾ ਹੈ। ਹੁਣ ਤੁਸੀਂ ਇਹ ਵੀ ਉਹਦੇ ਚੀਨ ਦਾ ਨਾਂ ਨਹੀਂ ਹੈ ਜੀ ਜਿਹਦੇ ਨਾਲ ਲੱਗਦਾ ਅਰੁਣਾਚਲ ਦਾ ਬਾਰਡਰ। ਚਾਈਨਾ ਲਈ ਤਾਂ ਇਹ ਇਵੇਂ ਹੀ ਪੰਜਾਬ ਦੇ ਵਿੱਚ ਉਹਨਾਂ ਨੂੰ ਬਾਂਹ ਵੀ ਪਸਾਰਨ ਦੀ ਲੋੜ ਨਹੀਂ ਹੈ, ਇਵੇਂ ਬੈਠੇ ਹੀ ਪੰਜਾ ਬੰਦ ਕਰ ਲੈਣ ਤਾਂ ਉਹ ਅਰੁਣਾਚਲ ਜਦੋਂ ਮਰਜ਼ੀ ਆਪਣੀ ਮੁੱਠੀ 'ਚ ਘੁੱਟ ਲੈਣ। ਬਿਲਕੁਲ। ਔਰ ਦੂਸਰੀ ਗੱਲ ਉਹਦੇ 'ਚੋਂ ਕਹਿ ਰਿਹਾ ਹੈ will give befitting reply to any external aggression says ਰਾਜਨਾਥ in ਅਰੁਣਾਚਲ। ਅਸੀਂ ਬਹੁਤ ਮੂੰਹ ਤੋੜਵਾਂ ਜਵਾਬ ਦੇਵਾਂਗੇ। ਹੁਣ ਇੱਥੇ ਹੀ ਕੰਟੈਕਸਟ ਦੇ ਵਿੱਚ ਜਿਹੜਾ ਦੂਸਰੀ ਗੱਲ ਉਹ ਕਹਿ ਰਿਹਾ ਕਿ ਜੀ ਇੰਡੀਆ ਹੈਡ ਨੈਵਰ ਇਨਵੇਡਡ ਐਨੀ ਕੰਟਰੀ, ਅਸੀਂ ਤਾਂ ਕਦੇ ਕਿਸੇ ਮੁਲਕ ਤੇ ਹਮਲਾ ਕੀਤਾ ਹੀ ਨਹੀਂ। ਔਰ ਇਸੇ ਦੀ ਰਿਪੋਰਟਿੰਗ ਕਰਦੇ ਹਾਂ, ਟ੍ਰਿਬਿਊਨ ਅਖਬਾਰ ਨੇ ਉਹਦਾ ਐਗਜ਼ੈਕਟ ਜਿਹੜਾ ਲਫ਼ਜ਼ ਉਹਨੇ ਇਸਤੇਮਾਲ ਕੀਤਾ, ਇੰਡੀਆ ਪ੍ਰੀਸਟ ਆਫ ਵਰਲਡ ਪੀਸ, ਕਿ ਜੀ ਅਸੀਂ ਤਾਂ ਦੁਨੀਆ ਦੇ ਅਮਨ ਦੇ ਪੁਜਾਰੀ ਪ੍ਰੀਸਟ। ਉਹ ਇਹਨਾਂ ਵਿਚਲਾ ਬਾਹਮਣ ਮਰਦਾ ਥੋੜੀ ਹੈ, ਹਾਲਾਂਕਿ ਖੁਦ ਜਿਹੜਾ ਇਹ ਰਾਜਪੂਤ ਹੈ ਯੂਪੀ ਦਾ, ਪਰ ਉਹ ਜਿਹੜਾ ਪ੍ਰੀਸਟਹੁੱਡ ਹੁਣ ਖੁਸ਼ ਕਰ ਰਿਹਾ ਹੈ ਕਿ ਜੀ ਦੇਖੋ ਅਸੀਂ ਤੁਸੀਂ ਤਾਂ ਇੱਥੋਂ ਦੇ ਬ੍ਰਾਹਮਣ ਪ੍ਰੀਸਟ ਹੋ, ਅਸੀਂ ਤੁਹਾਨੂੰ ਵਰਲਡ ਪੀਸ ਦੇ ਪ੍ਰੀਸਟ ਬਣਾਇਆ, ਬਟ ਵੈਲ ਇਕਵਿਪਡ ਟੂ ਰਿਸਪੌਂਡ ਟੂ ਐਗਰੈਸ਼ਨ। ਇਹ ਉਹੀ ਲਫ਼ਜ਼ ਰਿਪੀਟ ਕੀਤੇ। ਹੁਣ ਗੱਲ ਜਿਹੜੀ ਅਸੀਂ ਇਸ ਤੋਂ ਲਈ ਕਿ ਉਹਨੇ ਇਹ ਜਿਹੜਾ ਆਪਣਾ ਐਡਰੈਸ ਵੀ ਹੈ ਅਰੁਣਾਚਲ ਦੀ ਕੈਪੀਟਲ ਹੈ ਈਟਾਨਗਰ, ਉਸ ਤੋਂ 45 ਕਿਲੋਮੀਟਰ ਦੂਰ ਹੈ ਕਿਮਨ, ਉਸ ਦੇ ਵਿੱਚ ਜਿਹੜਾ ਹੈ ਉਹ ਐਡਰੈਸ ਕਰ ਰਿਹਾ ਕਿ ਜੀ ਅਸੀਂ ਇਹ 12 BRO ਪ੍ਰੋਜੈਕਟ ਕੀਤੇ ਨੇ, ਪਰ ਨਾਲ ਦੀ ਨਾਲ ਉਹ ਕਹਿ ਰਿਹਾ ਜੀ ਅਸੀਂ ਕਿਸੇ ਕੰਟਰੀ ਦੇ ਉੱਤੇ ਜਿਹੜਾ ਹੈ ਉਹ ਕਦੇ ਇਨਵੇਡ ਨਹੀਂ ਕੀਤਾ। ਅਪਾਰਟ ਫਿਰ ਉਹਦੀ ਸਿਫਤ ਕਰ ਰਿਹਾ ਕਿ ਜੀ ਕਿਵੇਂ ਜਿਹੜਾ ਇਹ ਅਰੁਣਾਚਲ ਕਿੰਨਾ ਖੂਬਸੂਰਤ ਹੈ ਔਰ ਅਸੀਂ ਵਰਸ਼ਿਪਰ ਹੈ ਗਲੋਬਲ ਪੀਸ ਦੇ। ਵੀ ਡੋਂਟ ਹੈਵ ਐਨੀ ਹਿਸਟਰੀ ਆਫ ਇਨਵੇਡਿੰਗ ਅਦਰ ਕੰਟਰੀਜ਼, ਵੀ ਆਰ ਪ੍ਰੀਸ ਆਫ ਵਰਲਡ ਪੀਸ। ਹੁਣ ਅਸੀਂ ਇਹ ਲਫ਼ਜ਼ ਅਸੀਂ ਤਾਂ ਲੱਭ ਰਹੇ ਹੁੰਦੇ ਹਾਂ ਕਿ ਭਾਈ ਤੁਹਾਡਾ ਜਿਹੜਾ ਉਹ ਅਸਲ ਬਾਹਰ ਆਏ ਤੁਹਾਡੇ ਮੂੰਹ ਜੀ। ਝੂਠ ਕਿਵੇਂ ਆਰਟ ਬਣਾ ਕੇ ਬੋਲਦੇ ਨੇ ਔਰ ਕਿਵੇਂ ਬੇਸ਼ਰਮੀ ਨਾਲ ਬੋਲਦੇ ਨੇ। ਹੁਣ ਇੱਕ ਪਾਸੇ ਹਾਲ ਇਹ ਹੈ ਕਿ ਵੀ ਇਧਰ ਤਾਂ ਕਹਿ ਰਹੇ ਜੀ ਇਹ ਥ੍ਰੈਟਨਿੰਗ ਹੈ, ਉੱਥੇ ਇਨਫਰਾਸਟ੍ਰਕਚਰ ਡਿਵੈਲਪ ਕਰਨਾ 12 ਪ੍ਰੋਜੈਕਟ, ਫਿਰ ਉਹਨੂੰ ਇਹ ਵੀ ਨਾ ਮੰਨਣਾ ਕਿ ਅਰੁਣਾਚਲ ਦੇ ਨਾਲ ਚਾਈਨਾ ਦਾ ਬਾਰਡਰ ਲੱਗਦਾ ਹੈ। ਲੇਕਿਨ ਦੂਸਰੇ ਪਾਸੇ ਜਦੋਂ ਤੁਸੀਂ ਉਹਨਾਂ ਦੇ ਫੌਜੀ ਜਨਰਲ ਤੋਂ ਲੈ ਕੇ ਔਰ ਦੂਸਰਿਆਂ ਦੀ ਖਬਰ ਦੇਖਦੇ ਹੋ, ਔਰ ਅੱਜ ਹੀ ਉਹਨਾਂ ਦੀ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਕਹਿ ਰਹੀ ਹੈ अर्ली completion of disengagement in eastern Ladakh could pave way for de-escalation। ਉਹਨਾਂ ਨੇ ਕਿਹਾ ਜੀ ਜੇ ਡਿਸਐਂਗੇਜਮੈਂਟ ਹੋਏ ਈਸਟਰਨ ਲਦਾਖ ਦੇ ਵਿੱਚ, ਇਹ ਉਹਨਾਂ ਦੀ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਕਹਿ ਰਹੀ ਹੈ, ਫਿਰ ਡੀ-ਐਸਕੇਲੇਸ਼ਨ ਹੋ ਸਕਦੀ ਹੈ। ਹੁਣ ਹਕੀਕਤ ਇਹ ਹੈ ਕਿ 11 ਰਾਊਂਡ ਗੱਲਬਾਤ ਦੇ ਚਾਈਨਾ ਨੇ ਇੰਡੀਆ ਦੇ ਨਾਲ ਕੀਤੇ, ਲਾਸਟ ਜਿਹੜਾ ਉਹ 9 ਅਪ੍ਰੈਲ ਨੂੰ ਹੋਇਆ। ਅਦਰ ਦੈਨ ਪੈਂਗੋਂਗ ਸੋ ਦੇ ਨਾਰਥ ਔਰ ਸਾਊਥ 'ਚ ਵਿਦਡਰਾਲ ਥੋੜ੍ਹੀ ਬਹੁਤ ਤੋਂ ਇਲਾਵਾ ਉਹਨਾਂ ਨੇ ਕਿਤੇ ਯੀਲਡ ਨਹੀਂ ਕੀਤਾ, ਰਾਦਰ ਉਹਨਾਂ ਨੇ ਫੋਰਟੀਫਾਈ ਕੀਤੀਆਂ ਆਪਣੀਆਂ ਪੋਜੀਸ਼ਨ। ਔਰ ਇਹ ਇੱਕ ਪਾਸੇ ਤਾਂ ਧਰਲੇ ਕਰ ਰਹੇ ਨੇ ਕਿ ਜੀ ਸਾਡੇ ਨਾਲ ਗੱਲਬਾਤ ਕਰੋ ਔਰ ਤਾਂ ਕਿ ਜਿਹੜੀ ਹੈ ਫਰਦਰ ਜਿਹੜੀ ਹੈ ਡੀ-ਐਸਕੇਲੇਸ਼ਨ ਹੋਏ। ਦੂਜੇ ਪਾਸੇ ਉਸੇ ਹੀ ਅਰੁਣਾਚਲ 'ਚ ਜਾ ਕੇ ਉਹਨਾਂ ਦੇ ਪ੍ਰੋਵੋਕੇਸ਼ਨ ਦੀ ਲਾਈਨ ਰੱਖ ਕੇ ਇਹ ਵੀ ਕਹਿ ਰਿਹਾ ਕਿ ਜੀ ਅਸੀਂ ਨਹੀਂ ਡਰਦੇ। ਹੁਣ ਥਰਡ ਉਹ ਆਪਣੇ ਆਪ ਨੂੰ ਕਹਿ ਰਿਹਾ ਕਿ ਜੀ ਅਸੀਂ ਪ੍ਰੀਸਟ ਹੈ ਵਰਲਡ ਪੀਸ ਦੇ ਔਰ ਅਸੀਂ ਕਦੇ ਕਿਸੇ ਤੇ ਹਮਲਾ ਨਹੀਂ ਕੀਤਾ। ਹੁਣ ਇਹ ਸਮਝਦੇ ਨੇ ਵੀ ਜਾਂ ਤਾਂ ਲੋਕ ਬੇਵਕੂਫ ਨੇ ਜਾਂ ਲੋਕ ਅੰਨੇ ਨੇ। ਅੰਨਾ ਔਰ ਬੇਵਕੂਫ ਇੱਕੋ ਹੀ ਹੁੰਦਾ ਹੈ, ਦਿਸਦਾ ਵੀ ਨਹੀਂ ਹੈ, ਕਿਸੇ ਨੂੰ ਸਮਝਦਾ ਵੀ ਨਹੀਂ ਹੈ। ਵੀ ਜਿਸ ਮੁਲਕ ਨੇ, ਜੇ ਤੁਸੀਂ ਇਹਨਾਂ ਦਾ ਆਪਣਾ ਹੀ 74 ਸਾਲ ਦੀ ਹਿਸਟਰੀ ਦੇਖੋ ਤੇ ਸਾਰਾ ਕੁਝ ਸਾਹਮਣੇ ਆ ਜਾਂਦਾ ਹੈ ਕਿ ਚੀਨ ਦੇ ਨਾਲ ਕਿਹਨੇ ਪੰਗਾ ਲਿਆ ਸੀ। ਬਿਲਕੁਲ ਕਸ਼ਮੀਰ ਦੇ ਮੁੱਦੇ ਨੂੰ ਕਿਵੇਂ, ਜੇ ਤੁਸੀਂ ਇੰਨੇ ਹੀ ਵਰਲਡ ਪੀਸ ਦੇ ਜਿਹੜੇ ਉਹ ਪ੍ਰੀਸਟ ਹੋ ਤੇ ਤੁਸੀਂ UN ਸਿਕਿਉਰਿਟੀ ਕਾਉਂਸਲ ਦੇ ਰੈਜ਼ੋਲੂਸ਼ਨ ਕਿਉਂ ਨਹੀਂ ਮੰਨੇ 15-16 ਕਸ਼ਮੀਰ ਦੇ ਉੱਤੇ ਅੱਜ ਤੱਕ। ਫਿਰ ਕਿਨੇ ਮੁਕਤੀ ਵਾਹਿਨੀ ਟ੍ਰੇਨਡ ਕਰਕੇ ਪਹਿਲਾਂ ਪਾਕਿਸਤਾਨ ਦੇ ਅੰਦਰੂਨੀ ਮਾਮਲਿਆਂ 'ਚ ਦਖਲਅੰਦਾਜ਼ੀ ਕੀਤੀ, ਫਿਰ ਸਿੱਧੀ ਫੌਜ ਭੇਜੀ। ਇੱਕ ਮੁਲਕ ਨੂੰ ਹੀ 2 ਹਿੱਸਿਆਂ 'ਚ ਵੰਡ ਕੇ ਰੱਖ ਦਿੱਤਾ ਹੈ ਤੇ ਤੁਸੀਂ ਕਹਿੰਦੇ ਹੋ ਜੀ ਅਸੀਂ ਕਿਸੇ ਦੇਸ਼ ਤੇ ਕਦੇ ਅਟੈਕ ਹੀ ਨਹੀਂ ਕੀਤਾ। ਫਿਰ ਤੁਸੀਂ ਤਾਂ ਆਪਣੀ ਮਾਈਨੋਰਿਟੀ ਦੇ ਉੱਤੇ, ਆਪਣੇ ਸਿੱਖ ਧਰਮ ਦਾ ਸਭ ਤੋਂ ਜਿਹੜਾ ਮੁਕੱਦਸ ਥਾਂ ਹੈ
ਉਸ ਦੇ ਉੱਤੇ ਟੈਂਕਾਂ ਤੋਪਾਂ ਦੇ ਨਾਲ ਤੁਸੀਂ ਫੌਜ ਚਾੜੀ ਬਿਲਕੁਲ ਔਰ ਫਿਰ ਇਹੀ ਨਹੀਂ ਵੀ ਤੁਸੀਂ ਹਜ਼ਾਰਾਂ ਬੇਗੁਨਾਹ ਨੂੰ ਮਾਰਿਆ, ਉਹਨਾਂ ਮਾਰਨ ਵਾਲਿਆਂ ਨੂੰ ਸੱਦ ਕੇ ਪ੍ਰੈਜ਼ੀਡੈਂਟ ਹਾਊਸ ਦੇ ਵਿੱਚ ਦਿੱਲੀ ਦੇ ਵਿੱਚ ਤੁਸੀਂ ਗੈਲੈਂਟਰੀ ਅਵਾਰਡ ਦਿੱਤੇ ਕਿ ਜੀ ਬਹੁਤ ਬਹਾਦਰੀ ਕੀਤੀ ਹੈ। ਫਿਰ ਤੁਹਾਡੇ ਹੀ ਮੁਲਕ ਵਾਲਿਆਂ ਨੇ ਸ੍ਰੀਲੰਕਾ 'ਚ ਅੰਦਰੂਨੀ ਇੰਟਰਫੇਰੈਂਸ ਕਰਦੇ ਆ ਪ੍ਰਭਾ ਕਰਨ ਨੂੰ ਟ੍ਰੇਨਡ ਕਰਕੇ ਉੱਥੇ ਲਿਬਰੇਸ਼ਨ ਟਾਈਗਰਸ ਆਫ ਤੈਮਲ ਐਲਮ ਬਣਾਈ, ਸਿਵਲ ਵਾਰ ਉਹਨਾਂ ਦੇ ਵਿੱਚ ਫੈਲਾਈ, ਕਿਵੇਂ ਹਜ਼ਾਰਾਂ ਬੇਗੁਨਾਹ ਮਰੇ ਉਹਨਾਂ ਸਾਰਿਆਂ 'ਚ ਤੁਸੀਂ ਟ੍ਰੇਨਡ ਕੀਤੇ, ਸੁਸਾਈਡ ਬੰਬਰ ਤੁਸੀਂ ਸ਼ੁਰੂ ਕੀਤੇ। ਫਿਰ ਤੁਸੀਂ ਪੀਸ ਕੀਪਿੰਗ ਫੋਰਸ ਦੇ ਨਾਂ ਥੱਲੇ ਫੌਜ ਸ੍ਰੀਲੰਕਾ 'ਚ ਭੇਜੀ, ਉਹਨਾਂ ਨੇ ਤੁਹਾਨੂੰ ਜਿਹੜਾ ਹੈ ਉਹ ਜ਼ਲੀਲ ਕਰਕੇ ਔਰ ਤੁਹਾਡਾ ਜਿਹੜਾ ਜਲੂਸ ਕੱਢ ਕੇ ਉੱਥੋਂ ਭੇਜਿਆ। ਉਹਦੀ ਬਦੌਲਤ ਤੁਹਾਡਾ ਪ੍ਰਾਈਮ ਮਿਨਿਸਟਰ ਰਾਜੀਵ ਗਾਂਧੀ ਅਲਟੀਮੇਟਲੀ ਮਾਰਿਆ ਗਿਆ ਕਿਉਂਕਿ ਉਹਦੀ ਫੌਜ ਨੇ ਉੱਥੇ ਜ਼ੁਲਮ ਕੀਤੇ ਹੋਏ ਸੀ। ਲਗਾਤਾਰਤਾ ਦੇ ਨਾਲ ਤੁਸੀਂ ਕਿਵੇਂ ਜਿਹੜਾ ਉਹ ਸਿੱਕਮ ਨੂੰ ਐਨੈਕਸ ਕੀਤਾ, ਫੌਜ ਭੇਜ ਕੇ ਚੋਗਿਆਲ ਜਿਹੜਾ ਉਹਨੂੰ ਕਾਬੂ ਕੀਤਾ, ਹੋਰ ਨੇਪਾਲ ਦਾ ਬਲੌਕੇਡ ਕਰਕੇ ਕਿਵੇਂ ਤੁਸੀਂ ਵਿਦਨ ਨੇਪਾਲ ਉਹਨਾਂ ਦੀ ਇੰਟਰਨਲ ਅਫੇਅਰਸ ਦੇ ਵਿੱਚ ਕੀਤਾ ਔਰ ਉਹਨਾਂ ਦੀ ਰਾਜਾਸ਼ਾਹੀ ਜਿਹੜੀ ਤੁਹਾਡੇ ਨਾਲੋਂ ਬਾਗੀ ਹੋ ਰਹੀ ਸੀ, ਉਹਨਾਂ ਦੇ ਇੱਕ ਬੰਦੇ ਨੂੰ ਖਰੀਦ ਕੇ ਉਹਨਾਂ ਦੇ ਰਾਜਕੁਮਾਰ ਨੂੰ ਸਾਰੇ ਹੀ ਟੱਬਰ ਦੇ ਜੀ ਮਾਰਤੇ ਔਰ ਇਹ ਤੁਹਾਡਾ ਆਪਰੇਸ਼ਨ ਸੀ। ਉਹੀ ਕੰਮ ਤੁਸੀਂ ਜਿਹੜਾ ਬਾਕੀ ਥਾਵਾਂ ਦੇ ਉੱਤੇ ਬੰਗਲਾਦੇਸ਼ ਦੇ ਵਿੱਚ ਵੀ ਇਹਦੇ ਬਾਵਜੂਦ ਕਿ ਤੁਸੀਂ ਪਾਕਿਸਤਾਨ ਨੂੰ ਤੋੜ ਕੇ ਬੰਗਲਾਦੇਸ਼ ਬਣਾਇਆ ਪਰ ਉੱਥੇ ਵੀ ਤੁਹਾਡੀ ਬਰਾਬਰ ਇੰਟਰਫੇਰੈਂਸ ਹੈ। ਸ਼ੇਖ ਹਸੀਨਾ ਨੂੰ ਤੁਹਾਡੀ ਰਾਹ ਨੇ ਆਪਰੇਸ਼ਨ ਕਰਕੇ ਉਹਨਾਂ ਨੂੰ ਜਿਤਾਇਆ। ਹੁਣ ਇਹ ਸਾਰੇ ਦੇ ਚੱਲਦੇ ਆ ਇਹ ਇਵੇਂ ਹੀ ਹੈ। ਇਹ ਤਾਂ ਇੱਕ ਤਾਂ ਅਮਰੀਕਨ ਇਹ ਐਕਸਪ੍ਰੈਸ਼ਨ ਯੂਜ਼ ਕਰਦੇ ਹੁੰਦੇ ਨੇ ਕਿ ਬਈ ਉਹ ਬੱਚੇ ਦੇ ਹੱਥ ਜਿਹੜੇ ਨੇ ਉਹ ਕੁੱਕੀ ਜਾਰ ਦੇ ਵਿੱਚ ਨੇ, ਮਾਂ ਉੱਤੋਂ ਆ ਜਾਂਦੀ ਹੈ ਤੇ ਉਹ ਕਹਿੰਦੇ ਆ ਕਿ ਮਮ ਆਈ ਐਮ ਨਾਟ ਈਟਿੰਗ ਕੁਕੀਜ਼ ਐਂਡ ਹੈਂਡਸ ਇਨ ਦਾ ਕੁੱਕੀ ਜਾਰ। ਸਾਡਾ ਹਾਲ ਹੈ ਵੀ ਉਹ ਗੁੜ ਖਾਣ ਵਾਲੇ ਸੀ ਵੀ ਹੱਥ ਵੀ ਲਿਬੜੇ ਨੇ ਗੁੜ ਨਾਲ, ਮੂੰਹ 'ਚ ਵੀ ਹੈ ਤੇ ਚਪੇੜ ਪੈਣ ਲੱਗੀ ਵੀ ਮੈਂ ਤਾਂ ਨਹੀਂ ਗੁੜ ਖਾਦਾ। ਸੋ ਇਹ ਇਵੇਂ ਹੀ ਹੈ ਕਿ ਵੀ ਤੁਸੀਂ ਇਸ ਸਾਰੇ 'ਚ ਜਿਹੜੇ ਨੋਨ ਨੇ ਜਿਹੜੇ ਮੈਂ ਜਿਹਨਾਂ ਫੌਜੀ ਇੰਟਰਫੇਰੈਂਸ ਦਾ ਨਾਂ ਲਿਆ, ਲੇਕਿਨ ਇੱਕ ਗੱਲ ਦਾ ਧਿਆਨ ਰਹੇ ਔਰ ਮੈਂ ਜਦੋਂ ਇਹ ਲਫ਼ਜ਼ ਹੈਡਲਾਈਨ 'ਚ ਦਿੱਤਾ ਕਿ ਵੀ ਇਹ ਜਿਹੜੇ ਨੇ ਪ੍ਰੀਸਟ ਆਫ ਵਰਲਡ ਪੀਸ ਨੇ ਔਰ ਵਾਰ ਮੌਂਗਰ ਨੇ। ਤੇ ਮੌਂਗਰ ਲਫ਼ਜ਼ ਦਾ ਜੇ ਤੁਸੀਂ ਜਾ ਕੇ ਡਿਕਸ਼ਨਰੀ 'ਚ ਲਫ਼ਜ਼ ਦੇਖੋਗੇ ਤੇ ਇਸ ਦੇ ਲਈ ਹਿੰਦੀ, ਪੰਜਾਬੀ, ਉਰਦੂ 'ਚ ਬਨੀਆ ਆਉਂਦਾ ਹੈ ਕਿ ਵੀ ਹੁਣ ਉਹ ਜਿਹੜੇ ਵਾਰ ਨੂੰ ਵੀ ਵੇਚਣ ਕਿ ਵੀ ਤੁਸੀਂ ਵਾਰ ਜਿਹੜੀ ਹੈ ਕਿਵੇਂ ਗੁਆਂਢੀ ਮੁਲਕਾਂ ਦੇ ਵਿੱਚ ਵੇਚੀ, ਤੁਸੀਂ ਵਾਰ ਮੌਂਗਰ ਹੋ। ਜਿਹੜਾ ਖੁਦ ਵਾਰ ਮੌਂਗਰ ਹੈ ਉਹ ਕਹਿ ਰਿਹਾ ਜੀ ਅਸੀਂ ਤਾਂ ਅਮਨ ਦੇ ਪ੍ਰੀਸਟ। ਇਹ ਹੈ ਕਿ ਭਾਈ ਤੁਸੀਂ ਕੂੜ ਫਿਰੇ ਪ੍ਰਧਾਨ ਵੇ ਲਾ ਲਓ, ਝੂਠ ਦੇ ਉੱਤੇ ਗੱਲ ਖੜੀ ਹੈ, ਤੁਸੀਂ ਕਹੋ ਜੀ ਸਤਿਅਮੇਵ ਜਯਤੇ। ਤੁਸੀਂ ਵਾਇਲੈਂਸ ਦੇ ਨਾਲ, ਸਟੇਟ ਟੈਰਰ ਦੇ ਨਾਲ ਲੋਕਾਂ ਦੇ ਮੁੱਢਲੇ ਹੱਕ ਖੋਹ ਲਓ ਤੇ ਤੁਸੀਂ ਆਪਣਾ ਇਨਸਿਗਨੀਆ ਰੱਖੋ ਜੀ ਅਹਿੰਸਾ ਪਰਮੋ ਧਰਮ, ਕਿ ਸਭ ਤੋਂ ਵੱਡਾ ਧਰਮ ਜਿਹੜਾ ਉਹ ਨਾਨ ਵਾਇਲੈਂਸ ਹੈ। ਇਹਦੇ ਸਾਹਮਣੇ ਤਾਂ ਹਿਪੋਕ੍ਰੇਸੀ ਲਫ਼ਜ਼ ਵੀ ਝੂਠਾ ਪੈ ਜਾਂਦਾ ਹੈ। ਇਹ ਤਾਂ ਝੂਠਿਆਂ ਦੇ ਝੂਠੇ ਔਰ ਜਿਹਨੂੰ ਕਹੋ ਕਿ ਵੀ ਕ੍ਰੁਕਸ ਆਫ ਦਾ ਫਸਟ ਆਰਡਰ, ਇਹਨਾਂ ਵਰਗਾ ਕੋਈ ਇਹ ਮੈਕੀਆਵੈਲੀ ਜਾਂ ਦੂਜਾ ਵੀ ਇਹਨਾਂ ਦੇ ਸਾਹਮਣੇ ਕੀ ਹੈ ਜੋ ਇਹ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਲ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਦੀ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਇਸ ਵਕਤ ਲੈਣੇ ਬ੍ਰੇਕ। ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਰਾਜੀਵ ਗਾਂਧੀ ਵੇਲੇ ਕੋਈ ਸਮਝੌਤੇ ਦੀ ਆਫਰ ਹੋਈ ਹੋਵੇ ਜਾਂ ਵੀਪੀ ਸਿੰਘ ਵੇਲੇ ਤੁਹਾਡੇ ਤੱਕ ਕੋਈ ਅਪਰੋਚ ਸਰਕਾਰ ਨੇ ਕੀਤੀ ਕਿ ਯਾਰ ਆਪਾਂ ਤੁਹਾਨੂੰ ਇਹ ਦਿੰਨੇ ਆ ਜਾਂ ਆਹ ਗੱਲ ਤੇ ਤੁਸੀਂ ਮੰਨੋ? ਹਾਂ, ਰਾਜੀਵ ਗਾਂਧੀ ਦੇ ਵੇਲੇ ਚੱਲੀ ਸੀਗੀ ਉਹ ਗੱਲ। ਇੱਥੇ ਰੁਕ ਗਈ ਜਦੋਂ ਮੇਰੀ ਮੀਟਿੰਗ ਪ੍ਰਾਈਮ ਮਿਨਿਸਟਰ ਚੰਦਰ ਸ਼ੇਖਰ ਦੇ ਨਾਲ ਹੋਈ ਹੈ। ਉਹਨੇ ਕਿਹਾ ਕਿ ਮੈਂ ਬਾਰਡਰ ਖੋਲ੍ਹ ਦਿੰਦਾ। ਮੈਂ ਕਿਹਾ ਜੀ ਸਿੱਖ ਤਾਂ ਹੁਣ ਖਾਲਿਸਤਾਨ ਮੰਗਦੇ ਆ। ਕਹਿੰਦਾ ਫਿਰ ਆਪ ਕਿਆ ਦੇਂਗੇ?
ਦੀ ਆਰਮਡ ਸਟਰਗਲ ਸੀ, ਉਹਨੇ ਵੱਡੀਆਂ ਪ੍ਰਾਪਤੀਆਂ ਕੀਤੀਆਂ, ਪਰ ਸਿੱਖ ਕਿਤੇ ਨਾ ਕਿਤੇ ਓਵਰਗਰਾਊਂਡ ਪੋਲਿਟਿਕਸ ਦੇ ਵਿੱਚ, ਡਿਪਲੋਮੇਸੀ ਦੇ ਵਿੱਚ ਕਿਤੇ ਨਾ ਕਿਤੇ ਸ਼ਿਕਸਤ ਖਾ ਗਏ। ਬਾਦਲ ਸਾਹਿਬ ਕਹਿੰਦੇ ਮੈਨੂੰ ਮੱਛਰ ਲੜਦਾ ਹੈ। ਮੈਂ ਕਿਹਾ ਕੋਈ ਨਹੀਂ, ਇਹ ਤੁਹਾਨੂੰ ਮੱਛਰ ਲੜਦਾ ਹੈ ਤੇ ਮੇਰੇ ਬੈਗ ਦੇ ਵਿੱਚ ਕਿਉਂ ਕਰਕੇ, ਮੈਂ ਤਾਂ ਝੋਨਿਆਂ 'ਚ ਫਿਰਦਾ ਸੀਗਾ, ਇਹ ਮਾਝੇ ਮਾਲਵੇ ਦੇ ਓਡੋਮਸ ਮੇਰੇ ਕੋਲੇ ਸੀਗਾ ਬੈਗ। ਅੱਛਾ, ਉਦੋਂ 1992 'ਚ? ਹਾਂ, ਫਿਰ ਬਾਦਲ ਸਾਹਿਬ ਨੂੰ ਮੈਂ ਓਡੋਮਸ ਦਿੱਤਾ, ਉਹਨਾਂ ਨੂੰ ਨੀਂਦ ਨੋਟ ਕਰਵਾਈ। ਹੁਣ ਇਹ ਸਾਰੇ ਮੁੱਕਰ ਗਏ, ਹੁਣ ਇਹਨਾਂ ਦਾ ਕੀ ਕਰੋਗੇ? ਆ ਚੰਗੀ ਤਰ੍ਹਾਂ ਲੈ ਲਓ ਫੋਟੋ। ਕੀ ਇਹੋ ਜਿਹਾ ਤੁਸੀਂ ਦਿਮਾਗ 'ਚ ਸੋਚ ਕੇ ਨੇਪਾਲ ਵੱਲ ਜਾ ਰਹੇ ਸੀ? ਕੁਝ ਵੱਡਾ ਕਰਨ ਜਾ ਰਹੇ ਸੀ? ਕੁਝ ਵੱਡਾ ਸਿੱਖ ਪੋਲਿਟਿਕਸ ਦੇ ਲਈ ਕੁਝ ਵਾਪਰਨਾ ਸੀ ਜੇ ਤੁਸੀਂ ਬਾਰਡਰ ਕ੍ਰੋਸ ਕਰ ਜਾਂਦੇ? ਉਹਨਾਂ ਨੇ ਮੈਨੂੰ ਖਬਰ ਪਹੁੰਚਾਤੀ ਕਿ ਹੁਣ ਅਸਤੀਫੇ ਤੋਂ ਬਾਅਦ ਤੈਨੂੰ ਇਹਨਾਂ ਨੇ ਮਰਵਾ ਦੇਣਾ, ਤੂੰ ਕਿਤੇ ਨਾ ਕਿਤੇ ਨਿਕਲ ਜਾ। ਹੁਣ ਬਾਰਡਰ ਖੁੱਲ੍ਹਾ ਸੀਗਾ, ਗੇਟ ਖੁੱਲ੍ਹਾ ਸੀਗਾ ਤੇ ਗੋਰਖਾ ਚਲਾ ਰਿਹਾ ਸੀਗਾ ਤੇ ਇੱਕ ਦਮ ਇੱਕ ਆਦਮੀ ਆ ਗਿਆ, ਕਹਿੰਦਾ ਰੁਕੋ ਰੁਕੋ ਰੁਕੋ। ਤੇ ਮੈਂ ਗੋਰਖੇ ਨੂੰ ਕਿਹਾ ਦੱਬ ਜਾ ਰਹੇ ਹੈ, ਇੱਥੇ ਰੁਕਣ ਦੀ ਕੀ ਗੱਲ? ਹੁਣ ਆ ਤਾਂ ਨੇਪਾਲ ਹੈ। ਅੱਛਾ, ਤੁਸੀਂ ਰਾਮ ਸਿੰਘ ਦੇ ਕਹਿਣ ਤੇ ਰੁਕ ਗਏ? ਹਾਂ, ਨਹੀਂ ਤੁਸੀਂ ਲੰਘ ਸਕਦੇ ਸੀ ਬਾਰਡਰ? ਔਰ ਮੈਂ ਤਾਂ 2 ਵਾਰੀ ਲੰਘ ਸਕਦਾ। ਇੱਕ ਤਾਂ ਬਾਰਡਰ ਖੁੱਲ੍ਹਾ ਸੀਗਾ, ਇੱਕ ਤਾਂ ਗੋਰਖੇ ਨੇ ਬ੍ਰੇਕਾਂ ਲਾਤੀਆਂ। ਰਾਤ ਨੂੰ ਰਾਮ ਸਿੰਘ ਕਹਿੰਦਾ ਮੈਨੂੰ ਮਾਰ ਦੇਣਗੇ। ਹਾਂ, ਕਦੋਂ ਤੱਕ, ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ? ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਸਤਿ ਸ਼੍ਰੀ ਅਕਾਲ, ਮੇਰਾ ਨਾਮ ਫਾਤਮਾ ਬਾਰਿਆਬ ਹੈ। ਮੈਂ ਜੈਕਸਨ ਹਾਈਟਸ ਐਂਡ ਐਲਮਰਸ ਦਾ ਇਲੈਕਸ਼ਨ ਰਨ ਕਰਨੀ ਪਈ ਹਾਂ। ਮੈਂ ਤੁਹਾਡੇ ਵੋਟ ਨਾਲ ਹੀ ਜਿੱਤਣਾ ਹੈ ਤੇ ਮੈਨੂੰ ਵੋਟ ਪਾਣਾ ਨਾ ਭੁੱਲਣਾ ਜੂਨ 22 ਨੂੰ। ਸਤਿ ਸ਼੍ਰੀ ਅਕਾਲ, ਸ਼ੁਕਰੀਆ ਬਹੁਤ ਬਹੁਤ। Paid for by Fatima for NY. ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦਾ ਇੱਕ ਵੱਡਾ ਜਾਸੂਸ ਕੁਲਭੂਸ਼ਣ ਜਾਧਵ 3 ਮਾਰਚ 2016 ਤੋਂ ਪਾਕਿਸਤਾਨ ਦੀ ਹਿਰਾਸਤ ਵਿੱਚ ਹੈ। ਪਾਕਿਸਤਾਨ ਦੀ ਫੌਜੀ ਅਦਾਲਤ ਵੱਲੋਂ ਕੁਲਭੂਸ਼ਣ ਜਾਧਵ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ। ਸੋ ਭਾਰਤ ਨੇ ਪਾਕਿਸਤਾਨ ਦੇ ਖਿਲਾਫ ਕੁਲਭੂਸ਼ਣ ਜਾਧਵ ਨੂੰ ਲੈ ਕੇ ਇੰਟਰਨੈਸ਼ਨਲ ਕੋਰਟ ਵਿੱਚ ਅਪੀਲ ਕੀਤੀ ਹੈ। ਸੋ ICJ ਨੇ ਕੁਲਭੂਸ਼ਣ ਦੀ ਮੌਤ ਦੀ ਸਜ਼ਾ ਤੇ ਸਿਵਲ ਕੋਰਟ ਵੱਲੋਂ ਨਜ਼ਰਸਾਨੀ ਕਰਨ ਲਈ ਕਿਹਾ ਹੈ। ਸੋ ਇਸ ਬਾਰੇ ਔਰ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਨੇ ਹਾਲ ਹੀ ਵਿੱਚ ਇਸ ਮੁੱਦੇ ਤੇ ਇੱਕ ਕਾਨੂੰਨ ਪਾਸ ਕੀਤਾ ਹੈ। ਇਸ ਦੇ ਬਾਵਜੂਦ ਭਾਰਤ ਵੱਲੋਂ ਪਾਕਿਸਤਾਨ ਦੇ ਖਿਲਾਫ ਚੀਕ ਝਾੜਾ ਜਿਹੜਾ ਹੈ ਉਹ ਪਾਇਆ ਗਿਆ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਦੱਸਦੇ ਹੀ ਹੈ, ਜਿਵੇਂ ਸਾਡੇ ਵਿਊਅਰ ਦੇ ਤੇ YouTube ਤੇ ਲਾਈਵ ਮੈਸੇਜ ਵਾਲੀ ਹਮਾਦ ਜੀ ਦਾ ਕਿ IDs ਬਲੌਕ ਹੋ ਰਹੀਆਂ ਨੇ ਇਸ ਚੱਲਦੇ ਸ਼ੋਅ ਦੇ ਵਿੱਚ। ਸਾਡਾ ਕੋਈ ਨਹੀਂ ਹੈ, ਮੈਂ ਕਨਫਰਮ ਵੀ ਕੀਤਾ ਟੈਕਨੀਕਲ ਟੀਮ ਤੋਂ। ਇਹ ਕੋਈ ਨਾ ਕੋਈ, ਕਿਉਂਕਿ ਪਿਛਲੇ ਪੀਰੀਅਡ 'ਚ ਅਸੀਂ ਦੇਖ ਰਹੇ ਹਾਂ YouTube ਤੇ Facebook ਤੇ ਬਹੁਤ ਸਾਰੇ ਸਾਡੇ ਦੇ ਉੱਤੇ ਰਿਸਟ੍ਰਿਕਸ਼ਨਸ ਬਹੁਤ ਤੇਜ਼ੀ ਨਾਲ ਹੋਰ ਵੀ ਲੱਗ ਰਹੀਆਂ। ਸਾਨੂੰ ਈਵਨ ਇੰਡੀਆ ਤੋਂ ਕਮੈਂਟ ਸੈਕਸ਼ਨ GP ਸਿੰਘ ਜੀ ਨੇ ਲਿਖਿਆ ਸੀ ਕਿ ਉਹ ਜਦੋਂ SOS ਤੇ ਈਮੇਲ ਵੀ ਭੇਜਣਾ ਚਾਹੁੰਦੇ ਨੇ ਤੇ ਉਹ ਨਹੀਂ ਮਿਲ ਰਹੀ, ਔਰ ਸਾਨੂੰ ਪਿਛਲੇ ਕੁਝ ਹਫ਼ਤਿਆਂ 'ਚ ਮਿਲੀਆਂ ਵੀ ਨਹੀਂ ਹੈ। ਕਿਹੜੇ ਪਾਸਿਓਂ ਬਲੌਕ ਨੇ, ਨਹੀਂ ਸਾਨੂੰ ਇਸ ਗੱਲ ਦਾ ਪਤਾ। ਸੋ ਅਸੀਂ ਹਾਰਟ ਬ੍ਰੇਕਰ ਜਿਹੜੇ ਬੜੇ ਸਾਡੇ ਐਡਮਾਇਰਰ ਨੇ, ਉਹਨਾਂ ਦਾ ਔਰ ਰੈਗੂਲਰ ਉਹ ਸਾਡੇ ਵਿਊਅਰ ਨੇ, ਅਸੀਂ ਉਹਨਾਂ ਨੂੰ ਇਹੀ ਕਵਾਂਗੇ ਵੀ ਕੋਈ ਨਵੀਂ ID ਤੁਸੀਂ ਬਣਾ ਕੇ ਸਾਡੇ ਨਾਲ ਰਾਬਤਾ ਕਰੋ। ਅਸੀਂ ਤੁਹਾਡੇ ਕਾਮੈਂਟਸ ਨੂੰ, ਤੁਹਾਡੇ ਵਿਊਜ਼ ਨੂੰ ਬਹੁਤ ਇੰਪੋਰਟੈਂਟ ਸਮਝਦੇ। ਔਰ ਸਾਡੇ ਬਹੁਤ ਪਿਆਰੇ ਜ਼ੁਬੈਰ ਯਾਕੂਬ ਸਾਹਿਬ ਜਿਹੜੇ ਸਾਡਾ ਹਾਲ ਚਾਲ ਵੀ ਪੁੱਛ ਰਹੇ ਨੇ। ਅਸੀਂ ਬਿਲਕੁਲ ਚੜ੍ਹਦੀ ਕਲਾ 'ਚ ਹੈ। ਔਰ ਤੁਸੀਂ ਇੱਕ ਦਿਨ ਪੁੱਛਿਆ ਸੀ ਸਤਿਗੁਰੂ ਰੈਸਟੋਰੈਂਟ ਬਾਰੇ। ਇਹ ਸਤਿਗੁਰੂ ਲਫ਼ਜ਼ ਵਾਲੇ ਜਿਹੜੇ ਨੇ, ਤੁਸੀਂ ਬਿਲਕੁਲ ਠੀਕ ਸਮਝਿਆ, ਇਹ ਇੱਕ ਅਲੱਗ ਸੈਕਟ ਹੈ। ਬੇਸ਼ੱਕ ਸ਼ਕਲੋ ਸੂਰਤ 'ਚ ਸਿੱਖ ਨੇ, ਲੇਕਿਨ ਜਿਹੜੀ ਬੇਸਿਕ ਸਿੱਖੀ ਟੀਚਿੰਗਸ ਨੇ ਉਹਨਾਂ 'ਚ
ਗੁਰੂ ਗ੍ਰੰਥ ਸਾਹਿਬ ਜਿਹੜੇ ਸਿੱਖ ਸਕ੍ਰਿਪਚਰ ਹੈ ਉਹ ਸਾਡੇ ਲਈ ਇਟਰਨਲ ਗੁਰੂ ਨੇ। ਕਿਸੇ ਇਨਸਾਨੀ ਵਜੂਦ ਵਾਲੇ ਨੂੰ ਅਸੀਂ ਗੁਰੂ ਨਹੀਂ ਮੰਨਦੇ, ਅਸੀਂ ਰੱਬ ਦਾ ਨਾਂ ਸ਼ਬਦ ਜਿਸ ਨੂੰ ਕਿਹਾ ਜਾਂਦਾ ਔਰ ਉਹ ਸਕ੍ਰਿਪਚਰ ਰੂਪ ਚ ਮੰਨਦੇ ਹਾਂ। ਔਰ ਇਹ ਜਿਹੜਾ ਫੈਕਸ਼ਨ ਹੈ ਜਿਹੜੇ ਸਤਿਗੁਰੂ ਵਾਲੇ ਨੇ, ਇਹ ਇੱਕ ਸੈਕਟ ਹੈ ਨਾਮਧਾਰੀ, ਜਿਹੜੇ ਫਿਜ਼ੀਕਲ ਫਾਰਮ 'ਚ ਇਹਨਾਂ ਨੇ ਇਹ ਆਪਣੇ ਆਪ ਨੂੰ ਐਸਟੈਬਲਿਸ਼ ਕੀਤਾ ਹੋਇਆ, ਉਹਨੂੰ ਸਤਿਗੁਰੂ ਕਹਿੰਦੇ ਨੇ। ਸੋ ਤੁਹਾਡੀ ਕੁਐਰੀ ਸੀ, ਸੋ ਮੈਂ ਕਿਹਾ ਮੈਂ ਤੁਹਾਨੂੰ ਜਿਹੜਾ ਇਹ ਕਲੀਅਰ ਕਰ ਦੇ। ਸੋ ਅਸੀਂ ਇਹ ਵੀ ਚਾਹਾਂਗੇ ਕਿ ਸਾਡੇ ਵਿਊਅਰ ਜਿਹੜੇ YouTube ਤੇ ਨੇ, Facebook ਤੇ ਨੇ, ਹਾਲਾਂ ਜਿਵੇਂ ਮੈਂ ਕਿਹਾ ਵੀ Facebook ਤੇ ਬਹੁਤ ਕਰਟੇਲ ਕੀਤਾ ਹੈ ਔਰ YouTube ਤੇ ਵੀ ਹੁਣ ਇਹ ਸ਼ਿਕਾਇਤਾਂ ਆ ਰਹੀਆਂ ਨੇ। ਸੋ ਵੱਧ ਤੋਂ ਵੱਧ ਤੁਸੀਂ ਆਪਣੇ ਹੋਰ ਵੀ ਜਿਹੜੇ ਪਿਆਰੇ ਨੇ, ਦੋਸਤ ਨੇ, ਤੁਹਾਡੀ ਲਿਸਟ ਲੋਕ ਨੇ, ਉਹਨਾਂ ਤੱਕ ਪਹੁੰਚਾਓ। ਜੇ ਇੱਕ ਕੋਈ ਜਿਹੜੀ ਹੈ ਤੁਹਾਡੀ ID ਬਲੌਕ ਹੁੰਦੀ ਹੈ, ਨਵੀਂ ਕ੍ਰੀਏਟ ਕਰੋ, ਕਿਉਂਕਿ ਹੁਣ ਇਹਦੇ ਤੇ ਸਾਡਾ ਕੋਈ ਜ਼ੋਰ ਨਹੀਂ ਹੈ ਵੀ ਅਸੀਂ ਇਸ ਨੂੰ ਕਿਵੇਂ ਕਰ ਸਕਦੇ। ਹੁਣ ਅਸੀਂ ਆਈਏ ਮੁੱਦੇ ਦੇ ਉੱਤੇ, ਕੁਲਭੂਸ਼ਣ ਯਾਦਵ। ਹੁਣ ਜੇ ਪਾਕਿਸਤਾਨ ਦੀ ਕੋਈ ਬਹੁਤ ਵੱਡੀ ਪ੍ਰਾਪਤੀ ਹੈ ਇਹਨਾਂ ਦੇ ਜਿਹੜਾ ਜਸੂਸੀ ਸਿਸਟਮ ਨੂੰ ਐਕਸਪੋਜ਼ ਕਰਨ 'ਚ, ਤਾਂ ਉਹ ਹੈ ਕਿ ਜਦੋਂ 3 ਮਾਰਚ 2016 ਨੂੰ ਕੁਲਭੂਸ਼ਣ ਯਾਦਵ ਜਿਹੜਾ ਸਪਾਈ ਨਹੀਂ ਹੈ, ਜਸੂਸ ਨਹੀਂ ਹੈ, ਸਪਾਈ ਮਾਸਟਰ ਹੈ, ਉਹ ਪਾਕਿਸਤਾਨ ਦੀ ਹਿਰਾਸਤ 'ਚ ਜਿਹੜਾ ਹੈ ਉਹ ਉਸ ਨੂੰ ਆਪਣੀ ਹਿਰਾਸਤ 'ਚ ਲੈਂਦੇ ਨੇ। ਔਰ ਉਦੋਂ ਤੱਕ ਜੇ ਤੁਸੀਂ 3 ਮਾਰਚ 2016 ਤੋਂ ਪਹਿਲਾਂ 2-3 ਸਾਲ ਦੇਖੋ ਕਿ ਬਲੋਚਿਸਤਾਨ ਦੇ ਵਿੱਚ ਕੀ ਚੱਲ, ਕੋਈ ਦਿਨ ਐਸਾ ਨਹੀਂ ਸੀ ਜਿਹਦੇ 'ਚ ਕਿਤੇ ਬੰਬ ਬਲਾਸਟ ਨਾ ਹੁੰਦਾ ਹੋਏ, ਕੋਈ ਬੇਗੁਨਾਹ ਨਾ ਮਾਰੇ ਜਾਂਦੇ ਹੋਣ। ਔਰ ਇਹ ਉਹ ਪੀਰੀਅਡ ਸੀ ਕਿ ਮੋਦੀ ਨੇ ਵੀ ਜਿਹੜਾ ਲਾਲ ਕਿਲੇ ਤੋਂ ਖਲੋ ਕੇ ਬਲੋਚਿਸਤਾਨ ਦੀ ਗੱਲ ਕੀਤੀ, ਕਿਉਂਕਿ ਉਹ ਸਮਝਦੇ ਸੀ ਕਿ ਜੀ ਅਸੀਂ ਬਲੋਚਿਸਤਾਨ ਨੂੰ ਵੀ ਅਨਦਰ ਬੰਗਲਾਦੇਸ਼ ਬਣਾ ਦੇਣਾ। ਔਰ ਉਹਦੇ 'ਚ ਜ਼ਾਹਰ ਹੈ ਕਿ ਅਮਰੀਕਾ ਵੀ ਜਾਂ ਦੂਸਰੀਆਂ ਤਾਕਤਾਂ ਵੀ ਜਿਨ੍ਹਾਂ ਦੇ ਨਾਲ ਇਹਨਾਂ ਦੀ ਮੋਦੀ ਦੀ ਯਾਰੀ, ਇਜ਼ਰਾਈਲ ਔਰ ਦੂਸਰੇ, ਉਹ ਉਹਨਾਂ ਦਾ ਏਜੰਡਾ ਵੀ ਹੋਏਗਾ ਕਿਤੇ ਨਾ ਕਿਤੇ। ਲੇਕਿਨ ਖੁੱਲ੍ਹੇਆਮ ਜਿਹੜਾ ਲਾਲ ਕਿਲੇ ਦੇ ਉਸ ਰੈਂਪਾਰਟ ਤੋਂ ਆਪਣੇ ਐਡਰੈਸ ਦੇ ਵਿੱਚ ਮੋਦੀ ਜਿਹੜਾ ਹੈ ਉਹ ਬਲੋਚਿਸਤਾਨ, ਗਿਲਗਿਤ ਬਲਟਿਸਤਾਨ ਔਰ ਆਜ਼ਾਦ ਕਸ਼ਮੀਰ ਦੀ ਗੱਲ ਕਰਦੇ। ਹੁਣ ਇਸ ਦੇ ਚਲਦਿਆਂ ਪਾਕਿਸਤਾਨ ਦੇ ਵਿੱਚ ਵੀ ਇੱਕ ਫਿਕਰਮੰਦੀ ਸੀ ਕਿ ਭਾਈ ਇੰਨਾ ਕੁਛ ਹੋ ਰਿਹਾ ਹੈ। ਔਰ ਜਦੋਂ ਇਹ ਕੁਲਭੂਸ਼ਣ ਯਾਦਵ 2016 ਦੇ ਵਿੱਚ ਕਾਬੂ ਆਇਆ, ਲਗਭਗ 5 ਸਾਲ ਪਹਿਲਾਂ, ਫਿਰ ਇਹ ਗੱਲ ਸਾਹਮਣੇ ਆਈ ਕਿ ਵੀ ਕਿੰਨੇ ਸਟੋਰ ਜਿਹਨੂੰ ਇਹਨਾਂ ਨੇ ਸੇਫ ਹਾਊਸ ਕਹਿੰਦੇ ਨੇ ਇੰਟੈਲੀਜੈਂਸ ਦੁਨੀਆ, ਉਹ ਕ੍ਰੀਏਟ ਕੀਤੇ ਹੋਏ ਨੇ। ਕਿੰਨਾ ਵੱਡਾ ਨੈਟਵਰਕ। ਔਰ ਕੁਲਭੂਸ਼ਣ ਯਾਦਵ ਕੋਈ ਛੋਟਾ ਮੋਟਾ ਨਹੀਂ, ਸਰਵਿੰਗ ਉਹਨਾਂ ਦਾ ਨੇਵਲ ਜਿਹਦੇ 'ਚੋਂ ਫਿਰ ਜਿਵੇਂ ਰਾਜ ਜਾਂ ਦੂਜੇ 'ਚ ਸਾਰੇ ਪਾਸਿਓਂ ਲੈਂਦੇ ਨੇ, ਜਿਹੜੇ ਪੁਲਿਸ ਫੋਰਸ 'ਚੋਂ ਵੀ ਸਪਾਈ ਲੈਂਦੇ ਨੇ, ਦੂਜੇ ਆਪਣੇ ਜਿਹੜੀਆਂ ਨੇ ਇਹਨਾਂ ਦੇ ਰੈਗੂਲਰ 3 ਆਰਮੀ ਦੀਆਂ ਬ੍ਰਾਂਚਿਸ, ਔਰ ਉਹਦੇ ਥੱਲੇ ਫਿਰ ਉਹ ਸਾਰਾ ਹੀ ਜਿਹੜਾ ਨੈਟਵਰਕ ਸੀ, ਕਿਉਂਕਿ ਤੋਤਾ ਬਣ ਗਿਆ, ਉਹਨੂੰ ਤੋਤਾ ਹੀ ਕਹਿੰਦੇ ਨੇ ਕਿ ਜਦੋਂ ਬੋਲ ਪਿਆ, ਤੇ ਉਹ ਸਾਰਾ ਹੀ ਜਿਹੜਾ ਨੈਟਵਰਕ ਸੀ ਉਹ ਐਕਸਪੋਜ਼ ਹੋਇਆ। ਔਰ ਨਤੀਜੇ ਦੇ ਤੌਰ ਤੇ ਜਿਹੜਾ ਬਲੋਚਿਸਤਾਨ ਦੇ ਵਿੱਚ ਅਮਨ ਕਾਇਮ ਹੋਇਆ। ਹੁਣ ਦੁਬਾਰਾ ਇਹਨਾਂ ਨੇ ਆਪਣੀਆਂ ਉੱਥੇ ਐਕਟੀਵਿਟੀਜ਼, ਸ਼ਰਾਰਤਾਂ ਸ਼ੁਰੂ ਕੀਤੀਆਂ ਹੋਈਆਂ ਨੇ। ਹੁਣ ਇਹ ਬਹੁਤ ਵੱਡਾ ਕੈਚ ਸੀ। ਔਰ ਹਮੇਸ਼ਾ ਹੀ ਅਸੀਂ ਪਹਿਲੇ 'ਚ ਵੀ ਕਿਹਾ ਹੈ ਕਿ ਭਾਰਤ ਝੂਠੇ ਤੌਰ ਦੇ ਉੱਤੇ ਦੁਨੀਆ ਦੇ ਵਿੱਚ ਉਸ ਨੇ ਆਪਣੇ ਪ੍ਰੋਪੇਗੈਂਡੇ ਦੇ ਜ਼ੋਰ ਤੇ ਪਾਕਿਸਤਾਨ ਨੂੰ ਐਪੀ ਸੈਂਟਰ ਆਫ ਟੈਰਰਿਜ਼ਮ, ਮਦਰ ਆਫ ਟੈਰਰਿਜ਼ਮ, ਔਰ ਉਹਦੇ ਥੱਲੇ ਈਵਨ ਫਾਈਨੈਂਸ਼ੀਅਲ ਟਾਸਕ ਫੋਰਸ ਦੇ ਵਿੱਚ ਵੀ ਗੰਦਾ ਰੋਲ ਅਦਾ ਕੀਤਾ ਹੈ, ਇੰਟਰਨੈਸ਼ਨਲ ਫੋਰਮ 'ਚ, UN 'ਚ ਔਰ ਸਿਕਿਉਰਿਟੀ ਕੌਂਸਲ 'ਚ ਵੀ, ਔਰ ਲਗਾਤਾਰਤਾ ਨਾਲ ਮੀਡੀਆ 'ਚ। ਲੇਕਿਨ ਇੰਨਾ ਵੱਡਾ ਕੈਚ ਹੋਣ ਦੇ ਬਾਵਜੂਦ ਇੱਕ ਅੱਧਾ ਡੋਜ਼ੀਅਰ ਦਿੱਤਾ ਪਾਕਿਸਤਾਨ ਨੇ ਇਹਦੇ ਕੁਲਭੂਸ਼ਣ ਯਾਦਵ, ਉਹ ਵੀ ਬਹੁਤ ਐਵੇਂ ਲੰਗੜਾ ਜਿਹਾ। ਮੈਂ ਸਮਝਦਾ ਵੀ ਇਹ ਇੰਨਾ ਵੱਡਾ ਕੈਚ ਸੀ। ਹਾਲਾਂ ਉਹਨਾਂ ਦੀਆਂ ਅਦਾਲਤਾਂ ਨੇ, ਫੌਜੀ ਅਦਾਲਤ ਨੇ ਆਪਣਾ ਕੰਮ ਕੀਤਾ, ਉਹਨੂੰ ਸਜ਼ਾਏ ਮੌਤ ਦਿੱਤੀ, ਲੇਕਿਨ ਇੰਡੀਆ ਨੇ ਜਿਹੜਾ ਇਨਫੈਕਟ ਪਾਕਿਸਤਾਨ ਦੇ ਵਿੱਚ ਦਹਿਸ਼ਤਗਰਦੀ ਫੈਲਾ ਰਿਹਾ ਸੀ, ਔਰ ਕੁਲਭੂਸ਼ਣ ਯਾਦਵ ਉਹਦਾ ਸਰਗਣਾ ਸੀ ਉਸ ਖਿੱਤੇ ਦੇ ਵਿੱਚ। ਔਰ ਇਹ ਉਹੀ ਖਿੱਤਾ ਹੈ ਜਿਹੜਾ ਬਲੋਚਿਸਤਾਨ ਦਾ ਈਰਾਨ ਦੇ ਨਾਲ ਲੱਗਦਾ ਹੈ, ਜਿਹੜਾ ਅਫਗਾਨਿਸਤਾਨ ਦੇ ਨਾਲ ਲੱਗਦਾ ਹੈ। ਔਰ ਉਸ ਸਾਰੇ ਦੇ ਚਲਦਿਆਂ ਬਜਾਏ ਕਿ ਭਾਰਤ ਐਕਸਪੋਜ਼ ਹੁੰਦਾ ਦੁਨੀਆ 'ਚ, ਭਾਰਤ ਜਿਹੜਾ ਹੈ ਉਹਦੇ ਕੁਲਭੂਸ਼ਣ ਯਾਦਵ ਨੂੰ ਡੈਥ ਸੈਂਟੈਂਸ ਦੇਣ ਦੇ ਕਿ ਜੇ ਫੇਅਰ ਟਰਾਇਲ ਨਹੀਂ, ਔਰ ਮਿਲਟਰੀ ਕੋਰਟ, ਔਰ ਦੂਜਾ ਕੇਸ ਨੂੰ ਜਿਹੜਾ ICJ 'ਚ ਲੈ ਗਿਆ, ਇੰਟਰਨੈਸ਼ਨਲ ਕੋਰਟ ਆਫ ਜਸਟਿਸ। ਪਾਕਿਸਤਾਨ ਨੇ ਉੱਥੇ ਵੀ ਕੋਈ ਠੀਕ ਪੈਰਵਾਈ ਨਹੀਂ ਕੀਤੀ। ਮੈਂ ਹੁਣ ਡਿਟੇਲ 'ਚ ਨਹੀਂ ਜਾਵਾਂਗਾ ਕਿ ਕੀ ਹੋਇਆ ਇਵੈਂਚੁਅਲੀ, ਔਰ ਉਹਦੇ 'ਚ ਇੰਡੀਆ ਦਾ ਇਨਫਲੂਐਂਸ ਵੀ ਹੈ ਉੱਥੇ ICJ 'ਚ। ਉਹਨਾਂ ਨੇ ਇਸ ਸਾਰੀ ਪੈਟੀਸ਼ਨ ਦੇ ਉੱਤੇ ਜਿਹੜਾ ਹੈ
ਉਹਨੂੰ ਰਿਵਿਊ ਕਰਨ ਲਈ ਕਿਹਾ ਪਾਕਿਸਤਾਨ ਨੂੰ ਕਿ ਜੀ ਤੁਹਾਡੀ ਸਿਵਲ ਕੋਰਟਸ ਔਰ ਦੂਸਰੇ 'ਚ ਹੋਏ। ਹੁਣ ਜ਼ਾਹਰ ਹੈ ਵੀ ਭਾਰਤ ਨੇ ਇਹਨੂੰ ਬੜਾ ਐਜ਼ ਏ ਵਿਕਟਰੀ, ਹਾਲਾਂ ਉਹਦਾ ਜੇ ਟੋਟਲ ਜਜਮੈਂਟ ਦੇਖੋ ਤਾਂ ਇਹ ਵੀ ਨਹੀਂ, ਕਿਉਂਕਿ ICJ ਇੰਟਰਵੀਨ ਨਹੀਂ ਕਰ ਸਕਦੀ ਕਿ ਬਈ ਉਸ ਲੈਵਲ ਤੇ ਉਸੇ ਮੁਲਕ ਨੂੰ ਕਹਿ ਸਕਦੀ ਹੈ ਕਿ ਭਾਈ ਕਰੋ। ਪਾਕਿਸਤਾਨ ਨੇ ਇਸ ਗੱਲ ਨੂੰ ਧਿਆਨ 'ਚ ਰੱਖਦਿਆਂ ਵੀ ਆਲਰੇਡੀ ਜਿਹੜੀ ਹੈ ਤਲਵਾਰ ਵੀ ਲਟਕ ਰਹੀ ਹੈ ਉਹਨਾਂ ਦੀ IMF ਦੀ ਫਾਈਨੈਂਸ਼ੀਅਲ ਟਾਸਕ ਫੋਰਸ ਦੀ, ਔਰ ਦੁਨੀਆ ਦੇ ਵਿੱਚ ਇਮੇਜ ਦਾ ਵੀ ਨੂੰ ਲੈ ਕੇ ਵੀ ਉਹਨਾਂ ਦੀ ਨੈਸ਼ਨਲ ਅਸੈਂਬਲੀ ਨੇ ਪਿਛਲੇ ਦਿਨਾਂ 'ਚ ਜਿਹੜਾ ਉਹ ਇੱਕ ਬਿੱਲ ਨੂੰ ਕਾਨੂੰਨ ਦੀ ਸ਼ਕਲ ਦਿੱਤੀ, ਜਿਹਦੇ 'ਚ ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜਾ ਇਹਨੂੰ ਰਿਵਿਊ ਕੀਤਾ ਜਾਏਗਾ ਕੁਲਭੂਸ਼ਣ ਯਾਦਵ ਦੇ ਕੇਸ ਨੂੰ ਸਿਵਲ ਕੋਰਟਸ ਦੇ ਵਿੱਚ। ਹੁਣ ਇਹ ਜਿਹੜੇ ਪਹਿਲਾਂ ਵੀ ਐਗਰੈਸਰ ਸੀ ਔਰ ਸਪਾਈ ਮਾਸਟਰ ਜਿਨ੍ਹਾਂ ਨੇ ਉੱਥੇ ਭੇਜਿਆ ਹੋਇਆ ਸੀ, ਉਹਨਾਂ ਨੇ ਇਸ ਦੇ ਉੱਤੇ ਵੀ ਜਿਹੜਾ ਉਹ ਪੂਰਾ ਚੀਕ ਝਾੜਾ ਪਾ ਦਿੱਤਾ। ਔਰ ਇਹ ਖਬਰ ਹੀ ਹੈ, ਇੰਡੀਆ ਵਾਂਟਸ ਪਾਕਿਸਤਾਨ ਟੂ ਐਡਰੈਸ ਸ਼ਾਰਟਕਮਿੰਗਸ ਇਨ ਨਿਊ ਲਾਅ ਫॉर ਰਿਵਿਊ ਆਫ ਡੈਥ ਸੈਂਟੈਂਸ ਟੂ ਯਾਦਵ। ਹੁਣ ਜਦੋਂ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਕਹਿੰਦੀ ਹੈ ਵੀ ਠੀਕ ਹੈ ਰਿਵਿਊ ਕਰੋ, ਹਾਲਾਂ ਉੱਥੇ ਵੀ ਥੋੜੀ ਬਹੁਤ ਆਪੋਜੀਸ਼ਨ, ਉਹਨਾਂ ਨੇ ਕਿਹਾ ਜੀ ਸਾਨੂੰ ਕਰਨਾ ਪਏਗਾ, ਅਦਰਵਾਈਜ਼ ਇਹ ਸਾਨੂੰ ਕੰਟੈਂਪਟ ਆਫ ਕੋਰਟ ICJ 'ਚ ਲੈ ਜਾਣਗੇ ਦੁਬਾਰਾ। ਔਰ ਦੂਸਰਾ ਠੀਕ ਗੱਲ ਹੈ, ਉਹਨਾਂ ਨੇ ਕਿਹਾ ਵੀ ਠੀਕ ਹੈ ਅਸੀਂ ਇਹਨੂੰ ਰਿਵਿਊ, ਹਾਲਾਂ ਮੇਰੀ ਆਪਣੀ ਇਹ ਹੰਚ ਹੈ ਕਿ ਉਹਨੂੰ ਕਿਸੇ ਨੇ ਫਾਂਸੀ ਨਹੀਂ ਦੇਣੀ ਹੈ, ਔਰ ਉਹਨਾਂ ਦੇ ਲਈ ਪਾਕਿਸਤਾਨ ਲਈ ਉਹੀ ਜਿਹੜੀ ਇੱਕ ਡੀਲ ਵੀ ਹੈ ਕਿਤੇ ਨਾ ਕਿਤੇ ਵੱਡੇ ਲੈਵਲ ਤੇ ਜਦੋਂ ਡੀਲਸ ਹੁੰਦੀਆਂ ਉਹਨਾਂ ਦੇ ਲਈ ਵੀ ਉਹਨੂੰ ਰੱਖਣਾ। ਲੇਕਿਨ ਇਸ ਓਪਰਚੁਨਿਟੀ ਨੂੰ ਵੀ ਨਹੀਂ ਗਵਾਉਣਾ ਚਾਹੁੰਦੇ ਜਿਹਦੇ ਥੱਲੇ ਕਿ ਪਾਕਿਸਤਾਨ ਨੂੰ ਟਾਰਗੇਟ ਕੀਤਾ ਜਾਏ। ਔਰ ਉਹਦੇ ਤੇ ਜਿਹੜਾ ਉਹਨਾਂ ਦੇ ਫੋਰਨ ਮਿਨਿਸਟਰੀ ਦਾ ਅਫੀਸ਼ੀਅਲ ਸਪੋਕਸਪਰਸਨ ਹੈ ਅਰਿੰਡਮ ਬਾਗਚੀ, ਉਹਨੇ ਕਿਹਾ ਕਿ ਵੀ ਇਹ ਜਿਹੜਾ ਇਹਦੇ 'ਚ ਬਹੁਤ ਸ਼ਾਰਟਕਮਿੰਗਸ ਨੇ। ਦਾ ਆਰਡੀਨੈਂਸ ਨਾਓ ਦਾ ਬਿੱਲ ਇਨਵਾਈਟਸ ਦਾ ਮਿਊਨਿਸਪਲ ਕੋਰਟਸ in Pakistan to decide whether or not any prejudice has been caused to Shri Jadhav on account of the failure to provide consular access। ਕਿਉਂਕਿ ਜਿਹੜਾ ਹੁਣ ਬਿੱਲ ਬਣਿਆ ਐਕਟ ਬਣਿਆ, ਇਸ ਤੋਂ ਪਹਿਲਾਂ ਪਾਕਿਸਤਾਨ ਨੇ ਪ੍ਰੈਜ਼ੀਡੈਂਟ ਨੇ ਆਰਡੀਨੈਂਸ ਜਾਰੀ ਕੀਤਾ ਸੀ, ਫਿਰ ਆਰਡੀਨੈਂਸ ਨੂੰ ਸਰਟਨ ਪੀਰੀਅਡ ਦੇ ਵਿੱਚ ਜੇ ਤੁਸੀਂ ਨਾ ਕਰੋ ਤਾਂ ਲੈਪਸ ਹੁੰਦਾ ਹੈ। ਸੋ ਉਹਨਾਂ ਨੇ ਕਿਹਾ ਜੀ ਇਹ ਜਿਹੜਾ ਹੁਣ ਬਣਾਇਆ ਇਹ ਉਹਦਾ ਤਤਸਾਰ ਤਾਂ ਇਹੀ ਸੀ, ਇਹ ਕਹਿੰਦੇ ਜੀ ਸਾਨੂੰ ਕੌਂਸਲਰ ਐਕਸੈਸ ਨਹੀਂ ਦਿੱਤੀ। ਹੁਣ ਪਿੱਛੇ ਜੇ ਜਦੋਂ ਉਹਨਾਂ ਨੇ ਕੁਝ ਅਰਸਾ ਪਹਿਲਾਂ ਕਿਹਾ ਜੀ ਮਿਲ ਲਓ, ਉੱਥੋਂ ਇਹਨਾਂ ਦਾ ਕੌਂਸਲਰ ਜਿਹੜਾ ਉਹ ਬਾਹਰ ਆ ਗਿਆ ਜੀ, ਉਹ ਤਾਂ ਕੈਮਰਾ ਲੱਗਾ ਹੋਇਆ ਜੀ, ਇਨ ਬਿਟਵੀਨ ਨਹੀਂ ਜੀ, ਸਾਨੂੰ ਪ੍ਰਾਈਵੇਟ ਇਕੱਲੇ ਇੰਡੀਪੈਂਡੈਂਟ, ਤੁਸੀਂ ਜੰਗਲ 'ਚ ਹੋ ਸ਼ਿਕਾਰੀ ਹੋ ਵੀ ਤੁਹਾਨੂੰ ਹੁਣ ਉਹਨਾਂ ਦੇ ਹੈ ਤੁਸੀਂ ਤਾਂ ਉਹ ਹੱਕ ਵੀ ਨਹੀਂ ਦਿੱਤੇ। ਇੱਧਰ ਜਦੋਂ ਕਸਾਬ ਦੇ ਉੱਤੇ ਜੋ ਵੀ ਫੜਿਆ ਹੈਂਗ ਕੀਤਾ, ਅਫਜ਼ਲ ਗੁਰੂ ਦੇ ਨਾਲ ਕੀ ਕੀਤਾ, ਔਰ ਮਕਬੂਲ ਪਾਰਟ ਅਫਜ਼ਲ ਗੁਰੂ, ਉਹਨਾਂ ਦੋਨੋਂ ਕਸ਼ਮੀਰੀ ਜਿਹੜੇ ਨੇ ਉਹਨਾਂ ਦੀਆਂ ਅੱਜ ਵੀ ਤੁਸੀਂ ਡੈੱਡ ਬਾਡੀਜ਼ ਉੱਥੇ ਜਿਹੜੀਆਂ ਨੇ ਤਿਹਾੜ ਦੇ ਵਿੱਚ ਦਫਨਾਈਆਂ ਹੋਈਆਂ, ਤੁਸੀਂ ਤਾਂ ਉਹਨਾਂ ਦੇ ਫੈਮਲੀਜ਼ ਨੂੰ ਹੱਕ ਨਹੀਂ ਦਿੱਤੇ। ਔਰ ਇੱਕ ਦੂਸਰੇ ਮੁਲਕ 'ਚ ਜਾ ਕੇ ਤੁਹਾਡਾ ਸਪਾਈ ਮਾਸਟਰ ਇਹ ਜਿਹੜਾ ਹੈ, ਔਰ ਉਹ ਖੁਦ ਮੰਨਿਆ, ਇਹ ਨਹੀਂ ਹੈ ਉਹਦੀ ਜਿਹੜੀ ਕਨਫੈਸ਼ਨ ਸੀ ਔਰ ਉਹਦੇ 'ਚ ਬੜਾ ਕਲੀਅਰ ਸੀ ਕਿ ਉਹ ਖੁਦ ਹੀ ਤੋਤਾ ਜਦੋਂ ਬਣ ਗਿਆ ਫਿਰ ਉਹਨੇ ਕਿਹਾ ਜੀ ਮੈਂ ਕੀ ਕੀਤਾ। ਹੁਣ ਇਹਦੇ ਬਾਵਜੂਦ ਇਹ ਚੀਕ ਝਾੜਾ ਪਾ ਕੇ ਕਹਿ ਰਹੇ ਨੇ ਜੀ ਕਿ ਇਹ ਜਿਹੜਾ ਇਹ ਤਾਂ ਲੋਅਰ ਐਵੇਂ, ਦਿਸ ਇਜ਼ ਕਲੀਅਰਲੀ ਏ ਬ੍ਰੀਚ ਆਫ ਬੇਸਿਕ ਟੈਨਟ ਐਂਡ ਮਿਊਨਿਸਪਲ ਕੋਰਟਸ ਕੈਨ ਨਾਟ ਬੀ ਦ ਆਰਬਿਟਰੇਟਰ ਆਫ ਵੈਦਰ ਏ ਸਟੇਟ ਹੈਜ਼ ਫੁਲਫਿਲਡ ਇਟਸ ਓਬਲੀਗੇਸ਼ਨਸ ਇਨ ਇੰਟਰਨੈਸ਼ਨਲ ਲਾਅ। ਹੁਣ ਇਹਦਾ ਮਤਲਬ ਇਹ ਹੈ ਵੀ ਤੁਹਾਡੇ ਸੁਪਰੀਮ ਕੋਰਟ ਦੇ ਹਵਾਲੇ ਕਰ ਦੇਣ ਕਿ ਜੀ ਉਹ ਕੁਲਭੂਸ਼ਣ ਯਾਦਵ ਦਾ ਨੂੰ ਰਿਵਿਊ ਤੁਹਾਡਾ ਸੁਪਰੀਮ ਕੋਰਟ। ਹੁਣ ਇਹ ਤਾਂ ਹੈ ਨਹੀਂ ਹੈ, ਉੱਥੇ ਵੀ ਇਹ ਪ੍ਰੋਸੈਸ ਹੈ। ਇੱਥੇ ਵੀ ਜਦੋਂ ਹਾਇਰ ਕੋਰਟ ਕੋਈ ਫੈਸਲਾ ਦਿੰਦਾ ਉਹ ਬੈਕ ਲੋਅਰ ਕੋਰਟ 'ਚ ਹੀ ਜਾਂਦਾ। ਜਿਵੇਂ ਈਵਨ ਅਸਾਈਲਮ ਦਾ ਮਾਮਲਾ ਹੁੰਦਾ, ਜਿੰਨਾ ਕੁ ਅਮਰੀਕਨ ਸਿਸਟਮ ਨੂੰ ਮੈਂ ਸਮਝਿਆ, ਜੇ ਜਿਹੜੀ ਮਾਸਟਰ ਹੀਅਰਿੰਗ 'ਚ ਡਿਨਾਈ ਹੁੰਦੀ ਹੈ ਅਸਾਈਲਮ, ਫਿਰ ਬੋਰਡ ਆਫ ਇਮੀਗ੍ਰੇਸ਼ਨ ਕੋਲ ਜਾਂਦਾ ਹੈ, ਫਿਰ ਜੇ BOI 'ਚ ਡਿਨਾਇਲ ਹੁੰਦੀ ਹੈ ਫਿਰ ਫੈਡਰਲ ਕੋਰਟ 'ਚ ਜਾਂਦਾ ਹੈ। ਤੇ ਫੈਡਰਲ ਕੋਰਟ ਜਦੋਂ ਕਿਸੇ ਫੈਸਲੇ ਨੂੰ ਉਲਟਦਾ ਵੀ ਹੈ ਉਹ ਇਮੀਡੀਏਟ ਲਾਗੂ ਨਹੀਂ ਹੁੰਦਾ, ਉਹ ਲੋਅਰ ਕੋਰਟ ਕੋਲ ਉਸੇ ਜੱਜ ਦੇ ਕੋਲ ਲੱਗਦਾ ਪਹਿਲਾਂ ਜਿਹਨੇ ਡਿਨਾਈ ਕੀਤਾ ਹੁੰਦਾ। ਸੋ ਸ਼ੁਰੂਆਤ ਤਾਂ ਉੱਥੋਂ ਹੀ ਹੁੰਦੀ ਆ। ਪਰ ਇਹ ਕਹਿ ਰਹੇ ਨੇ ਜੀ ਇਹ ਤਾਂ ਬ੍ਰੀਚ ਹੈ, ਤੁਸੀਂ ਤਾਂ ਮਿਊਨਿਸਪਲ ਕੋਰਟਸ ਦੇ ਹਵਾਲੇ ਕਰ ਦਿੱਤਾ। ਨਾਟ ਓਨਲੀ ਦਿਸ, ਇਟ ਫਰਦਰ ਇਨਵਾਈਟਸ ਦਾ ਮਿਊਨਿਸਪਲ ਕੋਰਟ ਟੂ ਸਿਟ ਇਨ ਅਪੀਲ ਐਜ਼ ਇਟ ਵਰ ਓਵਰ ਦਾ ਜਜਮੈਂਟ ਆਫ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਤਾਂ ਜਜਮੈਂਟ ਨਹੀਂ ਸੁਣਾਉਂਦਾ, ਉਹਨੇ ਤਾਂ ਫੇਅਰਨੈਸ ਆਫ ਦਾ ਟਰਾਇਲ ਦੇਖਣੀ ਹੈ। ਔਰ ਉਹਨੇ ਤੁਹਾਨੂੰ ਫੇਵਰ ਕੀਤੀ ਕਿਉਂਕਿ ਤੁਸੀਂ ਜਿਹੜਾ ਆਪਣਾ ਇਨਫਲੂਐਂਸ ਪਾਇਆ ਕਿ ਭਾਈ ਪਾਕਿਸਤਾਨ ਨੂੰ ਕਿਹਾ ਕਿ ਠੀਕ ਹੈ ਇਸ ਨੂੰ ਰਿਵਿਊ ਕਰੋ। ਉਹਨਾਂ ਨੇ ਕੋਈ ਫਾਇਦਾ ਤਾਂ ਨਹੀਂ ਲਾਇਆ ਹੈ ਜਾਂ ਕੋਈ ਮਾਰਕੁਟਾਈ ਤਾਂ ਨਹੀਂ ਹੋ ਰਹੀ ਉਹਦੀ, ਉਹਨਾਂ ਨੇ ਕਿਹਾ ਵੀ ਠੀਕ ਹੈ। ਉਹਨਾਂ ਨੇ
ਜਿਹੜਾ ਆਰਡੀਨੈਂਸ ਨੂੰ ਲੈਪਸ ਨਹੀਂ ਹੋਣ ਦਿੱਤਾ। ਦੂਜਾ ਹੁਣ ਇਸ ਸਾਰੇ ਦੇ ਚਲਦਿਆਂ ਇੱਕ ਪਾਸੇ ਇਹਨਾਂ ਦਾ ਇਹ ਜਿਹੜਾ ਚੀਕ ਚਿਹਾੜਾ ਹੈਗਾ। ਹੁਣ ਜੇ ਅਸੀਂ ਪਾਕਿਸਤਾਨ ਦੇ ਹਵਾਲੇ ਨਾਲ ਦੇਖੀਏ ਤਾਂ ਮੈਂ ਸਮਝਦਾ ਵੀ ਉਹਨਾਂ ਦੀਆਂ ਅਦਾਲਤਾਂ ਕੀ ਕਰਦੀਆਂ ਨੇ। ਇਹ ਖਬਰ ਸੀ ਕਿ ਪਾਕਿਸਤਾਨ ਸੁਪਰੀਮ ਕੋਰਟ ਸਟਾਪਸ ਡਿਮੋਲੀਸ਼ਨ ਆਫ ਹਿੰਦੂ ਧਰਮਸ਼ਾਲਾ ਇਨ ਕਰਾਚੀ। ਇਹ ਕਰਾਚੀ ਐਡਮਿਨਿਸਟ੍ਰੇਸ਼ਨ ਨੇ ਜਿਹੜਾ ਉਹ ਪਾਕਿਸਤਾਨ ਇਵੈਕੂਏਸ ਟਰਸਟ ਬੋਰਡ ਤੋਂ ਕੋਈ ਧਰਮਸ਼ਾਲਾ, ਹਾਲਾਂਕਿ ਕੋਈ ਟੈਂਪਲ ਵੀ ਨਹੀਂ ਹੈ, ਧਰਮਸ਼ਾਲਾ ਹੁੰਦੀ ਹੈ ਇਨ ਟਾਈਪ ਜਿੱਥੇ ਕਿ ਜਿਹੜੇ ਲੋਕ ਆ ਕੇ ਠਹਿਰਦੇ ਨੇ, ਔਰ ਉਹਦੇ 'ਚ ਉਹਨਾਂ ਨੇ ਕਿਹਾ ਜੀ ਦੇਖੋ ਇਹ ਜਿਹੜੀ ਹੈ ਉਹ ਹਿੰਦੂਆਂ ਦੀ ਧਰਮਸ਼ਾਲਾ ਸੀ ਔਰ ਇਵੈਕੂਏਸ ਟਰਸਟ ਬੋਰਡ ਨੇ ਦੇ ਦਿੱਤਾ ਉੱਥੇ ਹੁਣ ਇਹ ਮਾਰਕੀਟ ਕੰਪਲੈਕਸ ਬਣ ਰਿਹਾ। ਔਰ ਦੂਜਾ ਔਰ 3 ਜਿਹੜੇ ਇਹ 3 ਜੱਜ ਬੈਂਚ ਲੈਡ ਬਾਈ ਚੀਫ ਜਸਟਿਸ ਪਾਕਿਸਤਾਨ ਗੁਲਜ਼ਾਰ ਅਹਿਮਦ, ਉਹਨਾਂ ਨੇ ਇਹ ਆਰਡਰ ਕੱਢਿਆ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਬਈ ਇਹ ਜਿਹੜੀ ਹੈ 2014 ਦੀ ਜਿਹੜੀ ਮਾਈਨੋਰਟੀਜ਼ ਰਾਈਟ ਦੀ ਜਜਮੈਂਟ ਹੈ ਉਸ ਨੂੰ ਲਾਗੂ ਕਰੋ। ਔਰ ਉਹਦੇ ਥੱਲੇ ਉਹਨਾਂ ਨੇ ਕਿਹਾ ਸੁਪਰੀਮ ਕੋਰਟ ਨੇ ਕਿ ਬਈ ਇਹ ਜਿਹੜਾ ਤੁਹਾਨੂੰ ਇਨ ਦਾ ਮੀਨ ਟਾਈਮ ਨੋ ਡਿਮੋਲੀਸ਼ਨ ਐਕਟੀਵਿਟੀ of the said building shall be conducted by anyone and possession of the building and land shall be taken over by the Commissioner Karachi who shall manage the same and not allow any person to enter it। ਉਹਨਾਂ ਨੇ ਜਿਹੜਾ ਮਾਈਨੋਰਟੀ ਵਾਲਿਆਂ ਨੇ ਅਪੀਲ ਜਿਹੜਾ ਉਹਦੇ ਤੇ ਪਟੀਸ਼ਨ ਕੀਤੀ, ਫੌਰਨ ਉਹਨਾਂ ਨੇ ਰੋਕ ਲਾਈ। ਕੰਸਟਰਕਸ਼ਨ ਵਰਕ ਚੱਲ ਰਿਹਾ, ਉਹਨਾਂ ਨੇ ਕਿਹਾ ਰੋਕੋ ਇਹਨੂੰ। ਉਹਨੂੰ ਕਰਾਚੀ ਦੇ ਕਮਿਸ਼ਨਰ ਨੂੰ ਕਿਹਾ ਕਿ ਵੀ ਇਹਨੂੰ ਜਾ ਕੇ ਉਹਦੀ ਪੋਜੈਸ਼ਨ ਲਓ। ਨੋ ਡਿਮੋਲਿਸ਼ਡ ਮਟੀਰੀਅਲ ਸ਼ੈਲ ਬੀ ਅਲਾਉਡ ਟੂ ਬੀ ਰਿਮੂਵਡ। ਜੋ ਤੁਸੀਂ ਡਿਮੋਲਿਸ਼ ਕੀਤਾ ਉਹਦਾ ਕੋਈ ਮਟੀਰੀਅਲ ਰਿਮੂਵ ਨਹੀਂ ਹੋਏਗਾ। ਦਿਸ ਵਿਲ ਬੀ ਡਨ ਬਾਈ ਦਾ ਕਮਿਸ਼ਨਰ ਕਰਾਚੀ ਟੁਡੇ ਐਂਡ ਰਿਪੋਰਟ ਇਨ ਦਿਸ ਰਿਸਪੈਕਟ ਬੀ ਸਬਮਿਟਡ ਟੂ ਦਾ ਆਫਿਸ ਆਫ ਦਾ ਸੁਪਰੀਮ ਕੋਰਟ। ਉਹਨੇ ਕਮਿਸ਼ਨਰ ਨੂੰ ਵੀ ਕਿਹਾ ਵੀ ਜਿਹੜਾ ਸੁਪਰੀਮ ਕੋਰਟ ਦਾ ਆਫਿਸ ਹੈ ਉਹਨੂੰ ਰਿਪੋਰਟ ਫਰਨਿਸ਼ ਕਰੋ। ਸੋ ਮੈਂ ਸਮਝਦਾ ਵੀ ਬੇਸ਼ੱਕ ਇਹ ਨਹੀਂ ਹੈ ਵੀ ਧੱਕਾ ਨਹੀਂ ਹੁੰਦਾ ਹਰ ਥਾਂ ਤੇ, ਜਿਹਦੇ ਕੋਲ ਵੀ ਉਹ ਤਾਂ ਆਪਣਿਆਂ ਨਾਲ ਵੀ ਹੁੰਦਾ। ਹੁਣ ਉਹ ਪਾਕਿਸਤਾਨ ਦੀ ਇੱਕ ਜਿਹੜੀ ਆ ਰਹੀ ਤਾਂ ਫਲॉप ਜਿਹੀ ਐਕਟਰੈਸ ਹੈ, ਉਹਨੇ ਕਿਹਾ ਜੀ ਕਿ ਉਹਨੇ ਇਮਰਾਨ ਖਾਨ ਨੂੰ ਲਿਖਿਆ ਜੀ ਕਿ ਮੇਰੀ ਮਾਂ ਔਰ ਉਹਦੇ ਘਰ ਨੂੰ ਗੁੰਡਿਆਂ ਨੇ ਧਮਕੀ ਦਿੱਤੀ ਹੈ ਔਰ ਉਹ ਜਿਹੜੇ ਨੇ ਉਹ ਲੈਂਡ ਮਾਫੀਆ ਉਹਨੂੰ ਆਕੂਪਾਈ ਕਰਨਾ ਚਾਹੁੰਦਾ। ਸੋ ਇਹ ਪਾਰਟ ਤਾਂ ਹੁੰਦਾ ਹੈ। ਉਹਦੇ ਥੱਲੇ ਗੁਰਦੁਆਰਿਆਂ ਦੀਆਂ ਜ਼ਮੀਨਾਂ ਹੋਣ, ਮੰਦਰਾਂ ਦੀਆਂ ਹੋਣ, ਮਸੀਤਾਂ ਦੀਆਂ ਹੋਣ, ਈਵਨ ਕਾਇਦੇ ਆਜ਼ਮ ਨਾਲ ਜੁੜੀਆਂ ਕੁਝ ਸੰਸਥਾਵਾਂ ਜਿਨ੍ਹਾਂ ਜਿਹੜਾ ਇਸ ਕਿਸਮ ਦੇ ਜਿਹੜੇ ਐਨਕਰੋਚਰ ਪਹੁੰਚ ਜਾਂਦੇ ਨੇ। ਲੈਂਡ ਮਾਫੀਆ ਹਰ ਥਾਂ ਹੈ, ਭਾਰਤ ਕਿਹੜਾ ਘੱਟ ਹੈ। ਜਿੰਨੇ ਬਾਹਰਲੇ ਜਾ ਕੇ ਉੱਥੇ ਖਰੀਦ ਕੇ ਆਉਂਦੇ ਨੇ ਘਰ ਬਣਾ ਕੇ, ਮੁੜ ਕੇ ਜਦੋਂ ਉਹਨਾਂ ਨੂੰ ਲੱਗਦਾ ਵੀ ਵੇਚਣ ਜਾਣਾ, ਲੱਗਦਾ ਵੀ 4 ਵਾਰੀ ਅੱਗੇ ਵਿਕ ਗਈ ਹੋਈ। ਸੋ ਇਹਨਾਂ ਦਾ ਤੁਸੀਂ, ਪਰ ਮੈਂ ਈਵਨ ਅਦਾਲਤੀ ਹਵਾਲੇ ਨਾਲ ਗੱਲ ਕਰ ਰਿਹਾ ਕਿ ਉਹਨਾਂ ਨੇ ਇਸ ਦਾ ਨੋਟਿਸ ਲਿਆ, ਲੇਕਿਨ ਦੂਸਰੇ ਪਾਸੇ ਕਿਸ ਕਿਸਮ ਦਾ ਚੀਕ ਚਿਹਾੜਾ ਇਹ ਝੂਠੇ ਜਿਹੜੇ ਨੇ ਆਪ ਜਿਹੜੇ ਡੀਸਟੈਬਲਾਈਜ਼ ਕਰਨਾ ਚਾਹੁੰਦੇ ਨੇ ਪਾਕਿਸਤਾਨ ਨੂੰ, ਔਰ ਹੁਣ ਉਹ ਵਿਕਟਮ ਬਣ ਕੇ ਦੁਨੀਆ ਜਾ ਰਹੇ ਨੇ। ਦੇਖੋ ਜੀ ਉਹਨਾਂ ਦੇ ਜਿਹੜਾ ਕਾਨੂੰਨ ਬਣਾਇਆ ਉਹ ਤਾਂ ਮਿਊਨਿਸਪਲ ਕੋਰਟਸ ਦੇ ਹਵਾਲੇ ਕਰ ਦਿੱਤਾ ਹੈ ਕੇਸ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਇਸ ਵਕਤ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। गुरु प्यारी साध संगत जी, वाहिगुरु जी का खालसा वाहिगुरु जी की फतेह। गुरु प्यारी साध संगत जीओ, संत प्रेम सिंह सिख कल्चर सोसाइटी वालों श्री गुरु अर्जन देव साहब जी का शहीदी दिहाड़ा 20 जून ਨੂੰ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਵਿਖੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਸਮੁੱਚੀਆਂ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ ਬੜੀ ਵੱਡੀ ਪੱਧਰ ਤੇ ਸ਼ਰਧਾ ਭਾਵਨਾ ਸਤਿਕਾਰ ਸਹਿਤ ਮਨਾਇਆ ਜਾ ਰਿਹਾ ਹੈ। ਗੁਰੂ ਕੇ ਲੰਗਰ ਅਟੁੱਟ ਵਰਤਣਗੇ, ਥਾਂ ਪਰ ਥਾਂ ਵੱਖ-ਵੱਖ ਸਟਾਲ ਲਾ ਕੇ ਸੰਗਤਾਂ ਦੀਆਂ ਸੇਵਾਵਾਂ ਨਿਭਾਈਆਂ ਜਾਣਗੀਆਂ। ਸਾਰੀਆਂ ਸੰਗਤਾਂ ਪਰਿਵਾਰਾਂ ਸਮੇਤ ਹਾਜ਼ਰੀਆਂ ਭਰ ਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਅਖੀਰਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ਦੌਰਾਨ ਸਰਕਾਰੀ ਜ਼ੁਬਾਨ ਫਾਰਸੀ ਸੀ। ਉਸ ਦੌਰ ਦੇ ਸਾਰੇ ਡਾਕੂਮੈਂਟਸ ਜਿਹੜੇ ਸਨ ਉਹ ਫਾਰਸੀ ਵਿੱਚ ਹਨ। ਸੋ ਲਾਹੌਰ ਕਾਲਜ ਫਾਰ ਵੂਮਨ ਯੂਨੀਵਰਸਿਟੀ ਦੇ ਫਾਰਸੀ ਡਿਪਾਰਟਮੈਂਟ ਅਤੇ ਦਿਆਲ ਸਿੰਘ ਰਿਸਰਚ ਐਂਡ ਕਲਚਰ ਫੋਰਮ ਨਾਲ ਇੱਕ ਸਮਝੌਤੇ ਤੇ ਦਸਤਖਤ ਕੀਤੇ ਹਨ। ਇਸ ਸਮਝੌਤੇ ਅਨੁਸਾਰ ਸਿੱਖ ਰਾਜ ਦੇ ਸਾਰੇ ਫਾਰਸੀ ਡਾਕੂਮੈਂਟਸ ਦਾ ਪੰਜਾਬੀ ਵਿੱਚ ਤਰਜਮਾ ਕੀਤਾ ਜਾਵੇਗਾ। ਇਹ ਤਰਜਮਾ ਗੁਰਮੁਖੀ ਅਤੇ ਸ਼ਾਹਮੁਖੀ ਦੋਵੇਂ ਸਕ੍ਰਿਪਟਸ ਵਿੱਚ ਹੋਵੇਗਾ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਦੱਸਦੇ ਹੀ ਹੈ ਵੀ ਲਾਹੌਰ 'ਚ ਜਿੱਥੇ ਕਿ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਹੁੰਦੀ ਹੈ ਰਾਵੀ ਦੇ ਕੰਢੇ, ਬੜਾ ਖੂਬਸੂਰਤ ਗੁਰਦੁਆਰਾ ਡੇਰਾ ਸਾਹਿਬ ਦੇ ਨਾਂ ਥੱਲੇ ਸਥਾਪਿਤ ਹੈ। ਕੱਲ ਉੱਥੇ ਬੜੇ ਹੀ ਜਿਹੜਾ ਸ਼ਾਨੋ ਸ਼ੌਕਤ ਨਾਲ ਉਤਸ਼ਾਹ ਨਾਲ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ ਮਨਾਇਆ ਗਿਆ। ਦਰਸ਼ਕ ਦੇਖ ਸਕਦੇ ਨੇ ਕਿ ਕਿਵੇਂ, ਹਾਲਾਂ 2 ਦਿਨ ਪਹਿਲਾਂ ਅਖੰਡ ਪਾਠ ਸਾਹਿਬ ਰੱਖਿਆ ਗਿਆ ਸੀ ਔਰ ਮੈਨੂੰ ਇਹ ਦੇਖ ਕੇ ਵੀ ਖੁਸ਼ੀ ਹੋਈ, ਹਾਲਾਂਕਿ ਇਸ ਵਾਰ ਭਾਰਤ ਤੋਂ ਜਥਾ ਨਹੀਂ ਜਾ ਸਕਿਆ ਔਰ ਬਾਹਰੋਂ ਵੀ ਜਿਹੜੇ ਜਾਂਦੇ ਨੇ ਫਲਾਈਟਸ ਦੀਆਂ ਰਿਸਟ੍ਰਿਕਸ਼ਨਸ ਨੇ, ਖਾਸ ਤੌਰ ਤੇ ਯੂਕੇ ਤੋਂ। ਲੇਕਿਨ ਜਦੋਂ ਮੈਂ ਦੀਵਾਨ 'ਚ ਦੇਖਿਆ ਔਰ ਪਿਕਚਰਸ ਜਿਹੜੀਆਂ ਮੀਡੀਆ 'ਚ ਆਈਆਂ, ਸੰਗਤ ਭਰਪੂਰ ਹੈ। ਸੋ ਹੁਣ ਘੱਟੋ ਘੱਟ ਉਸ ਸ਼ਹਿਰ ਦੇ ਵਿੱਚ ਔਰ ਨਾਲ ਲੱਗਦੇ ਵੀ ਪਿਸ਼ਾਵਰ ਤੋਂ ਔਰ ਸਿੰਧ ਤੋਂ ਵੀ ਸਿੱਖ ਸੰਗਤ ਆ ਜਾਂਦੀ ਹੈ। ਸੋ ਅਸੀਂ ਇਸ ਗੱਲ ਦੇ ਉੱਤੇ ਖੁਸ਼ੀ ਮਹਿਸੂਸ ਕਰਦੇ ਹਾਂ ਕਿ ਆਜ਼ਾਦਾਨਾ ਤੌਰ ਦੇ ਉੱਤੇ ਜਿਹੜਾ ਹੈ ਉਹ ਇਸ ਦਿਨ ਨੂੰ ਉੱਥੇ ਮਨਾਇਆ ਜਾਂਦਾ ਹੈ ਔਰ ਆਜ਼ਾਦਾਨਾ ਤੌਰ ਤੇ ਸਿੱਖ ਆਪਣੀ ਮਜ਼ਹਬੀ ਆਜ਼ਾਦੀ ਨੂੰ ਮਾਣ ਰਹੇ ਨੇ। ਦੂਸਰੀਆਂ ਖਬਰਾਂ ਵੀ ਜਿਹੜੀਆਂ ਮੈਂ ਸਮਝਦਾ ਵੀ 2 ਖਬਰਾਂ ਜਿਹੜੇ ਅੱਜ ਦੇ ਸਾਰੇ ਪੰਜਾਬੀ ਮੀਡੀਆ 'ਚ ਭਾਰਤੀ ਕਬਜ਼ੇ ਵਾਲੇ ਪੰਜਾਬ 'ਚ ਵੀ ਲੱਗੀਆਂ ਨੇ। ਹਾਲਾਂ ਇਸ ਗੱਲ ਦਾ ਧਿਆਨ ਰਿਹਾ ਕਿ ਨਫ਼ਰਤਾਂ ਵਾਲੇ ਵੀ ਨਾਲ ਨਾਲ ਰਹਿੰਦੇ ਨੇ, ਪਰ ਉਹਨਾਂ ਦੀ ਗਿਣਤੀ ਥੋੜ੍ਹੀ ਹੈ ਔਰ ਬਹੁਤ ਵਾਰ ਭਾਰਤੀ ਮੀਡੀਆ ਉਹਨਾਂ ਦੀਆਂ ਗੱਲਾਂ ਨੂੰ ਜ਼ਿਆਦਾ ਚੁੱਕ ਕੇ ਦੋਨਾਂ ਕੌਮਾਂ ਦੇ ਵਿੱਚ ਜਿਹੜਾ ਉਹ ਆਪਸੀ ਟਕਰਾਅ ਦੀ ਕੋਸ਼ਿਸ਼ ਕਰਦੇ ਰਹਿੰਦੇ ਨੇ। ਹੁਣ ਇੰਗਲੈਂਡ ਦੀ ਇੱਕ ਸੰਸਥਾ ਵੱਲੋਂ ਜਿਹੜਾ ਐਫਰਟ ਕਰਕੇ ਔਰ ਲਾਹੌਰ ਦੇ ਸ਼ਾਹੀ ਕਿਲੇ 'ਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਇੱਕ ਬੜਾ ਖੂਬਸੂਰਤ ਬੁੱਤ ਘੋੜੇ ਦੇ ਸਵਾਰ, ਦਰਸ਼ਕ ਦੇਖ ਸਕਦੇ ਨੇ ਉਸ ਨੂੰ ਲਾਇਆ ਗਿਆ ਸੀ ਕੁਛ ਅਰਸਾ ਪਹਿਲਾਂ ਔਰ ਇਹਦੇ 'ਚ ਵੀ ਇਹ ਜਿਹੜਾ ਬੁੱਤ ਹੈ ਇਹ ਮਾਈ ਜਿੰਦਾਂ ਦੀ ਹਵੇਲੀ ਦੇ ਬਾਹਰ ਜਿਹੜਾ ਹੈ ਉਹ ਉਹਨਾਂ ਦਾ ਆਦਮ ਕੱਦ ਬੁੱਤ ਹੈ। ਔਰ ਇਸ ਤੋਂ ਬਾਅਦ 1-2 ਵਾਰ ਐਸਾ ਹੋਇਆ ਕਿ ਕੁਛ ਜਿਹੜੇ ਜਿਨ੍ਹਾਂ ਨੂੰ ਇਹ ਏਕਤਾ ਆਪਸੀ ਜਾਂ ਸਾਂਝ ਪਸੰਦ ਨਹੀਂ ਹੈ, ਉਹਨਾਂ ਨੇ ਇਸ ਬੁੱਤ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਲੇਕਿਨ ਪਾਕਿਸਤਾਨ ਦੇ ਜਿਹੜੇ ਜ਼ਹੀਰ ਜਿਹੜੇ ਉਸ ਸਾਰੇ ਦਾ ਪ੍ਰਬੰਧ ਕਰਦੇ ਨੇ, ਸੰਬੰਧਿਤ ਡਿਪਾਰਟਮੈਂਟ ਹੈ, ਉਹਨਾਂ ਨੇ ਇਸ ਸਾਰੇ ਦੇ ਉੱਤੇ ਪੂਰਾ ਕੰਮ ਕਰਕੇ ਉਹਨੂੰ ਦੁਬਾਰਾ ਠੀਕ ਕਰਕੇ ਜਿਹੜੀ ਹੈ ਵਾਰਡ ਸਿਟੀ ਆਫ ਲਾਹੌਰ ਅਥਾਰਟੀ ਵੱਲੋਂ ਜਿਹੜਾ ਇਸ ਦੇ ਉੱਤੇ ਸੁਨਹਿਰੀ ਰੰਗ ਕੀਤਾ ਗਿਆ ਔਰ ਇਹ ਜਿਹੜਾ ਲਾਹੌਰ ਸ਼ਾਹੀ ਕਿਲੇ ਦੀ ਸਿੱਖ ਗੈਲਰੀ ਦੇ ਬਾਹਰ ਵਾਰਡ ਸਿਟੀ ਆਫ ਲਾਹੌਰ ਅਥਾਰਟੀ ਵੱਲੋਂ ਇਹ ਸਿੱਖ ਹੈਰੀਟੇਜ ਫਾਊਂਡੇਸ਼ਨ ਯੂਕੇ ਦੀ ਸੀ ਜਿਨ੍ਹਾਂ ਨੇ ਇਹ ਡੋਨੇਟ ਕੀਤਾ ਸੀ। ਇਹ 9 ਫੁੱਟ ਉੱਚਾ ਬੁੱਤ ਹੈ, ਫਾਈਬਰ ਗਲਾਸ ਔਰ ਕਾਂਸੇ ਨਾਲ ਬਣਿਆ ਹੋਇਆ ਔਰ ਇਹ ਜਿਹੜਾ ਇਸ ਵੇਲੇ ਉਹਨਾਂ ਦੀ ਜਿਹੜੀ ਇਹ ਜਦੋਂ ਬਣਿਆ ਵੀ ਹੈ ਤੇ ਫਕੀਰ ਅਜ਼ੀਜ਼ੁਦੀਨ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਫੋਰਨ ਮਿਨਿਸਟਰ ਸਨ, ਉਹਨਾਂ ਦੇ ਫੈਮਿਲੀ ਡਿਸੈਂਡੈਂਟ ਨੇ ਫਕੀਰ ਸੈਫੂਦੀਨ, ਉਹਨਾਂ ਰਾਹੀਂ ਇਹ ਤਿਆਰ ਕਰਵਾਇਆ ਗਿਆ ਸੀ। ਸੋ ਉਹਨਾਂ ਨੇ ਇਹ ਨਫ਼ਰਤ ਵਾਲਿਆਂ ਨੂੰ ਵੀ ਮੈਸੇਜ ਦਿੱਤਾ ਹੈ ਕਿ ਭਾਈ ਇਹ ਸਾਡੇ ਸਾਂਝਾ ਵਿਰਸਾ ਵੀ ਸੀ ਇੱਕ ਜ਼ਮਾਨੇ 'ਚ, ਮਹਾਰਾਜਾ ਰਣਜੀਤ ਸਿੰਘ ਸਭ ਦੇ ਨੇ ਔਰ ਉਹਨਾਂ ਦਾ ਲਾਹੌਰ ਤੇ ਉਹਨਾਂ ਨੇ ਲਗਭਗ 40 ਸਾਲ ਉਹਨਾਂ ਦੀ ਕਿਆਦਤ ਥੱਲੇ ਜਿਹੜਾ ਸਿੱਖ ਰਾਜ ਰਿਹਾ। ਸੋ ਉਸ ਬੁੱਤ ਨੂੰ ਦਰਸ਼ਕ ਦੇਖ ਸਕਦੇ ਨੇ ਸਕਰੀਨ ਤੇ ਸਥਾਪਿਤ ਕੀਤਾ ਗਿਆ। ਪਰ ਇਸ ਦੇ ਨਾਲ ਨਾਲ ਜਿਹੜੀ ਗੱਲ ਮੈਨੂੰ ਹਮੇਸ਼ਾ ਇੱਕ ਘਾਟ ਮਹਿਸੂਸ ਹੁੰਦੀ ਰਹੀ, ਹੁਣ ਇਹ ਗੱਲ ਦਾ ਬਹੁਤ ਘੱਟ ਜਦੋਂ ਨਫ਼ਰਤ ਫੈਲਾਉਣ ਵਾਲੇ ਇਹ ਨਫ਼ਰਤ ਕਰਦੇ ਨੇ ਕਿ ਸਿੱਖ ਰਾਜ ਜਿਹੜਾ 1 ਸਦੀ ਦੀ ਸਟਰਗਲ ਤੋਂ ਬਾਅਦ ਸਥਾਪਿਤ ਹੁੰਦਾ ਹੈ ਲਾਹੌਰ ਦੇ ਵਿੱਚ, ਫਾਰਸੀ ਪਰਸ਼ੀਅਨ ਜ਼ਬਾਨ ਜਿਹੜੀ ਸਰਕਾਰੀ ਜ਼ਬਾਨ ਹੈ ਸਿੱਖ ਰਾਜ ਦੀ, ਉਹ ਪਰਸ਼ੀਅਨ ਹੈ ਔਰ ਇਸ 1799 ਤੋਂ 1849 ਤੱਕ ਦੇ ਜਿੰਨੇ ਕੋਰਟ ਰਿਕਾਰਡ ਤੋਂ ਲੈ ਕੇ ਜਿੰਨਾ ਵੀ ਕੰਮ ਜਿਹੜੀ ਤਾਰੀਖ ਉਸ ਪੀਰੀਅਡ ਦੀ ਲਿਖੀ ਗਈ ਉਹ ਪਰਸ਼ੀਅਨ 'ਚ ਲਿਖੀ ਗਈ। ਹੁਣ ਸਮੱਸਿਆ ਇਹ ਹੈ ਕਿ ਨਾ ਪਰਸ਼ੀਅਨ ਪਾਕਿਸਤਾਨ ਦੀ ਜ਼ਬਾਨ ਰਹੀ, ਉਹਨਾਂ ਦੀ ਲੈਂਗੁਏਜ ਵੀ ਉਰਦੂ, ਤੇ ਸਾਡੇ ਤਾਂ 47 ਤੋਂ ਪਹਿਲਾਂ ਤੱਕ ਬਹੁਤ ਸਾਰੇ ਫਾਰਸੀ ਦੇ ਟੀਚਰ ਸਿੱਖ ਹੁੰਦੇ ਸੀ ਉਸ ਵੇਲੇ ਦੇ ਪੰਜਾਬ ਔਰ ਸਾਡੇ ਤਾਂ ਹੁਣ ਵੀ ਜਦੋਂ ਅਸੀਂ ਰੋਜ਼ਾਨਾ
ਬਾਣੀ ਪੜ੍ਹਦੇ ਹਾਂ ਉਹਦਾ ਇੱਕ ਹਿੱਸੇ ਦੇ ਵਿੱਚ ਤੁਹਾਨੂੰ ਜਿਹੜਾ ਉਹ ਫਾਰਸੀ ਦੇ ਕਪਲੇਟ ਮਿਲਦੇ ਨੇ ਕਿ ਗਨੀਮੁਲ ਸ਼ਿਕਸਤ ਹੈ, ਗਰੀਬੁਲ ਪਰਸਤ ਹੈ, ਬੁਲੰਦੁਲ ਮਕਾਨ ਹੈ, ਜ਼ਮੀਨੁਲ ਜ਼ਮਾਨ ਹੈ, ਤਮੀਜ਼ੁਲ ਤਮਾਮ ਹੈ, ਰਜ਼ੂਅਲ ਨਿਧਾਨ ਹੈ, ਹਰੀਫੁਲ ਅਜ਼ੀਮ ਹੈ, ਰਜ਼ਾਇਕ ਯਕੀਨ ਹੈ। ਹੁਣ ਇਹ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਾਣੀ ਹੈ ਜਿਹੜੀ ਰੋਜ਼ਾਨਾ ਹਰ ਸਿੱਖ ਜਿਹੜਾ ਹੈ ਨਿਤਨੇਮ ਕਰਦਾ ਹੈ, ਡੇਲੀ ਪ੍ਰੇਅਰ ਕਰਦਾ ਹੈ ਸਵੇਰ ਵੇਲੇ, ਉਹਦੇ 'ਚੋਂ ਪੜ੍ਹਦਾ, ਪਰ ਫਾਰਸੀ ਪੜ੍ਹਨੀ ਨਹੀਂ ਆਉਂਦੀ ਫਾਰਸੀ। ਔਰ ਉਹਦਾ ਨਤੀਜਾ ਸੀ ਕਿ ਇਹ ਸਾਰਾ ਜਿਹੜਾ 50 ਸਾਲ ਦਾ ਰੀਅਲ ਹਿਸਟਰੀ ਦਾ ਮੰਬੈ ਸੋਰਸ ਹੈ ਉਹ ਬੋਰੀਆਂ ਦੇ ਵਿੱਚ ਪਿਆ ਹੈ। ਬਿਲਕੁਲ ਉਹਨੂੰ ਜਿਹੜੀ ਹੈ ਉਹ ਸਿਉਂਖ ਖਾ ਰਹੀ ਹੈ। ਔਰ ਇਹ ਕਿ ਜਿਹੜੀ ਬੜੀ ਚੰਗੀ ਖਬਰ ਹੈ, ਔਰ ਮੈਂ ਇਹ ਵੀ ਫੋਟੋ ਜਿਹੜੀ ਹੈ ਮੈਂ ਕਹਾਂਗਾ ਆਪਣੀ ਟੀਮ ਨੂੰ ਦਿਖਾ ਦੇਣ, ਔਰ ਇਹ ਮੀਡੀਆ 'ਚ ਅੱਜ ਪੰਜਾਬ ਦੇ 'ਚ ਖਬਰ ਲੱਗੀ ਹੈ ਕਿ ਅੱਜ ਲਾਹੌਰ ਕਾਲਜ ਫਾਰ ਵਿਮਨ ਯੂਨੀਵਰਸਿਟੀ ਅਤੇ ਦਿਆਲ ਸਿੰਘ ਰਿਸਰਚ ਐਂਡ ਕਲਚਰਲ ਫੋਰਮ ਅਤੇ ਫਾਰਸੀ ਡਿਪਾਰਟਮੈਂਟ ਲਾਹੌਰ ਕਾਲਜ ਫਾਰ ਵੂਮੈਨ ਵਿਚਾਲੇ ਇੱਕ ਸਮਝੌਤੇ ਤੇ ਦਸਤਖਤ ਕੀਤੇ ਗਏ। ਇਸ ਸਮਝੌਤੇ ਦੇ ਤਹਿਤ ਮਹਾਰਾਜਾ ਰਣਜੀਤ ਸਿੰਘ ਕਾਲ ਨਾਲ ਸੰਬੰਧਿਤ ਫਾਰਸੀ 'ਚ ਮੌਜੂਦ ਹਿਸਟੋਰੀਕਲ ਦਸਤਾਵੇਜ਼ਾਂ ਦਾ ਗੁਰਮੁਖੀ ਅਤੇ ਪੰਜਾਬੀ ਸ਼ਾਹਮੁਖੀ, ਹੁਣ ਪੰਜਾਬੀ ਜ਼ੁਬਾਨ ਸਾਡੀ ਇੱਕ ਹੈ ਪਰ ਅਸੀਂ ਇੱਧਰ ਗੁਰਮੁਖੀ 'ਚ ਲਿਖਦੇ ਹਾਂ, ਸਾਡੇ ਲਹਿੰਦੇ ਪੰਜਾਬ ਦੇ ਵੀਰ ਭੈਣਾਂ ਸ਼ਾਹਮੁਖੀ 'ਚ ਲਿਖਦੇ ਨੇ। ਔਰ ਇਹ ਜਿਹੜਾ ਟਰਾਂਸਲੇਸ਼ਨ ਹੈ ਪਰਸ਼ੀਅਨ ਦਾ ਦੇ ਸਾਰੇ ਡਾਕੂਮੈਂਟਸ ਦਾ ਦੋਨਾਂ 'ਚੋਂ ਜਿਹੜਾ ਬੜਾ ਜ਼ਰੂਰੀ ਹੈ। ਔਰ ਇਸ ਸਮਝੌਤੇ ਦੀ ਬੈਠਕ 'ਚ ਦਿਆਲ ਸਿੰਘ ਰਿਸਰਚ ਫੋਰਮ ਦੇ ਡਾਇਰੈਕਟਰ ਅਹਿਸਾਨ ਨਦੀਮ ਗੁਰਾਇਆ ਨੇ ਦੱਸਿਆ ਕਿ ਉਹਨਾਂ ਦਾ ਅਦਾਰਾ ਪੰਜਾਬ, ਪੰਜਾਬੀ ਇਤਿਹਾਸ, ਪੰਜਾਬੀ ਜ਼ਬਾਨ ਤੇ ਪੰਜਾਬੀ ਵਿਰਾਸਤ ਤੇ ਖੋਜ ਕਰਦਾ ਹੈ ਅਤੇ ਪੰਜਾਬੀ 'ਚ ਕਈ ਕਿਤਾਬਾਂ ਤੇ ਇੱਕ 3 ਮਹੀਨੇ ਤਿਮਾਹੀ ਰਸਾਲਾ ਵੀ ਰੈਗੂਲਰਲੀ ਜਿਹੜਾ ਉਹ ਪ੍ਰਕਾਸ਼ਿਤ ਹੁੰਦਾ ਹੈ, ਛਪਦਾ ਹੈ। ਫਾਰਸੀ ਡਿਪਾਰਟਮੈਂਟ ਦੇ ਮੁਖੀ ਨੇ ਡਾਕਟਰ ਫਲੀਆ ਜ਼ਾਇਰਾ ਕਾਜ਼ਮੀ, ਉਹਨਾਂ ਨੇ ਕਿਹਾ ਕਿ ਦਿਆਲ ਸਿੰਘ ਰਿਸਰਚ ਫੋਰਮ ਦੇ ਨਾਲ ਮਿਲ ਕੇ ਇਸ ਕੰਮ ਨੂੰ ਕਰਨ ਦਾ ਇਹੀ ਮਕਸਦ ਹੈ ਕਿ ਸਾਡੇ ਪੰਜਾਬ ਦੀ ਤਾਰੀਖ ਅਤੇ ਮਹਾਰਾਜਾ ਰਣਜੀਤ ਸਿੰਘ ਨਾਲ ਜਿਹੜੇ ਹੱਥ ਲਿਖਤ ਨੇ ਔਰ ਜਿਹੜੇ ਦਸਤਾਵੇਜ਼ ਪਰਸ਼ੀਅਨ 'ਚ ਨੇ ਉਹਨਾਂ ਨੂੰ ਅਸੀਂ ਗੁਰਮੁਖੀ ਔਰ ਸ਼ਾਹਮੁਖੀ ਦੇ ਵਿੱਚ ਜਿਹੜਾ ਉਸ ਦਾ ਤਰਜਮਾ ਕਰੀਏ। ਤਾਂ ਮੈਂ ਸਮਝਦਾ ਵੀ ਇਹ ਬੜਾ ਜ਼ਬਰਦਸਤ ਪ੍ਰੋਜੈਕਟ ਹੈ ਔਰ ਅਸੀਂ ਇਸ ਲਈ ਦੋਨੋਂ ਹੀ ਇੰਸਟੀਚਿਊਟਸ ਨੂੰ ਮੁਬਾਰਕਬਾਦ ਦਿੰਦੇ ਹਾਂ। ਔਰ ਕਲੋਜ਼ਿੰਗ ਤੋਂ ਪਹਿਲਾਂ ਜੇ ਮਿੰਟ 5 ਹੈਗੇ ਨੇ, ਰੂਹਾਨੀਅਤ ਭੱਜ ਲਓ। ਏਕ ਜੋਤ ਕਬੀਰ ਸਾਹਿਬ ਦਾ ਸ਼ਬਦ ਗੌੜੀ ਰਾਗ 'ਚ, ਏਕ ਜੋਤ ਏਕਾ ਮਿਲੀ ਕਿੰਬਾ ਹੋਏ ਮੋਹੇ, ਜਿਤ ਘਟ ਨਾਮ ਨਾ ਉਪਜੈ, ਫੂਟ ਮਰੈ ਜਨ ਸੋਏ, ਸਾਵਲ ਸੁੰਦਰ ਰਾਮਈਆ ਮੇਰਾ ਮਨ ਲਾਗਾ ਤੋਏ। ਹੁਣ ਕਬੀਰ ਸਾਹਿਬ ਦਾ ਇਹ ਸ਼ਬਦ ਇਸ ਗੱਲ ਦੀ ਯਾਦ ਦਹਾਨੀ ਹੈ ਕਿ ਪ੍ਰੀਤ, ਪਿਆਰ, ਮੁਹੱਬਤ, ਜਿਸ ਨੂੰ ਬਾਬਾ ਫਰੀਦਗੰਜ ਸ਼ੱਕਰ ਨੇ ਫਰਮਾਇਆ ਸੀ ਕਿ ਸੱਚੀ ਮੁਹੱਬਤ ਜਿਹੜੀ ਹੈ ਉਹ ਇਹੀ ਹੈ ਕਿ ਜਿਹੜੀ ਅੰਦਰ ਦੇ ਨਾਲ ਜੁੜੀ ਹੋਈ ਹੈ, ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁਖ ਹੋਰ, ਸੇ ਕਾਂਡੇ ਕੱਚਿਆ, ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਵਿਸਰਿਆ ਜਿਨ ਨਾਮ ਸੇ ਭੋਏ ਭਾਰਤੀਏ। ਕਿ ਦਿਲੋਂ ਮੁਹੱਬਤ। ਔਰ ਕਬੀਰ ਸਾਹਿਬ ਕਹਿੰਦੇ ਨੇ ਕਿ ਵੀ ਜਦੋਂ ਅੰਦਰ ਉਹਦੇ ਨਾਲ ਲੱਗ ਜਾਏ ਕਿ ਹੇ ਮੇਰੇ ਸੋਹਣੇ ਰੱਬ, ਜਦੋਂ ਕਬੀਰ ਸਾਹਿਬ ਰਾਮ ਕਹਿੰਦੇ ਨੇ, ਦਸ਼ਰਥ ਦਾ ਬੇਟਾ ਰਾਮ ਨਹੀਂ ਜਿਹੜਾ ਅਯੁੱਧਿਆ 'ਚ ਜੰਮਿਆ ਹਿੰਦੂ ਤਵੀਆਂ ਦੇ ਕਹਿ, ਇਹ ਰਮਿਆ ਹੋਇਆ ਓਮਨੀ ਪ੍ਰੈਜ਼ੈਂਟ ਜਿਹੜਾ ਸਾਂਵਲਾ ਰਾਮਈਆ ਦਾ ਮਤਲਬ ਹੁੰਦਾ ਸੋਹਣਾ, ਕਿ ਹੇ ਮੇਰੇ ਸੋਹਣੇ ਰੱਬ ਮੇਰਾ ਮਨ ਲਾਗਾ ਤੋਹੇ, ਮੇਰਾ ਮਨ ਤਾਂ ਤੇਰੇ ਨਾਲ ਲੱਗਾ ਹੋਇਆ, ਤੇ ਜੇ ਮੇਰਾ ਮਨ ਤੇਰੇ ਨਾਲ ਲੱਗਾ ਹੈ, ਏਕਾ ਜੋਤ ਏਕਾ ਮਿਲੀ ਕਿੰਬੀ ਹੋਏ ਮੋਹੇ, ਜਦੋਂ ਇੱਕ ਜੋਤ ਇੱਕ ਨਾਲ ਮਿਲੀ ਹੋਈ ਹੈ ਫਿਰ ਉਹਨੂੰ ਕੌਣ ਅੱਡ ਕਰ ਸਕਦਾ ਹੈ, ਜਿਤ ਘਟ ਨਾਮ ਨਾ ਉਪਜੈ, ਫੂਟ ਮਰਿਆ ਜਨ ਸੋਏ। ਕਬੀਰ ਸਾਹਿਬ ਕਹਿੰਦੇ ਨੇ ਉਹ ਕਿਉਂ ਜੇ ਨਿਕਰਮੇ ਲੋਕ ਨੇ, ਬਦਬਖਤ ਲੋਕ ਨੇ ਜਿਨ੍ਹਾਂ ਦੀ ਪਿਆਰੇ ਦੇ ਨਾਲ ਰੱਬ ਦੇ ਨਾਲ ਪ੍ਰੀਤ ਨਹੀਂ ਲੱਗੀ ਹੋਈ, ਮੁਹੱਬਤ ਨਹੀਂ ਹੈ, ਉਹ ਤਾਂ ਫੁੱਟ ਕੇ ਮਰ ਜਾਣ, ਜਿਹਨੂੰ ਅਸੀਂ ਕਰਸ ਕਹਿੰਦੇ ਹਾਂ। ਕਰਸਟ ਲੋਕ ਨੇ ਜਿਨ੍ਹਾਂ ਦੇ ਅੰਦਰ ਮੁਹੱਬਤ ਨਹੀਂ ਹੈ। ਸਾਧ ਮਿਲੈ ਸਿੱਧ ਪਾਈ ਹੈ ਕਿ ਇਹੋ ਜੋਗ ਕੇ ਭੋਗ, ਦੋਹੋਂ ਮਿਲ ਕਾਰਜ ਉਪਜੈ, ਰਾਮ ਨਾਮ ਸੰਜੋਗ। ਕਿ ਅਲਟੀਮੇਟਲੀ ਰੱਬ ਦੀ ਪ੍ਰੀਤ, ਜਦੋਂ ਕੋਈ ਰੱਬ ਦਾ ਪਿਆਰਾ ਸਾਧੂ ਮਿਲਦਾ ਉਸ ਰਾਹੀਂ ਅਸੀਂ ਉਸ ਉਚਾਣ ਤੱਕ ਪਹੁੰਚਦੇ ਹਾਂ। ਔਰ ਇਹਦੇ ਸਾਹਮਣੇ ਫਿਰ ਇਹ ਜੋਗੀ ਕੀ ਨੇ, ਜੋਗ ਦੀ ਕੀ ਕੀਮਤ ਹੈ ਪ੍ਰੀਤ ਦੇ ਸਾਹਮਣੇ, ਮੁਹੱਬਤ ਦੇ ਸਾਹਮਣੇ। ਤੇ ਜਦੋਂ ਦੋਨੋਂ ਦਿਲ ਇੱਕ ਪਾਸੇ ਰੂਹ ਔਰ ਰੱਬ ਮਿਲਦੇ ਨੇ, ਉਸ ਦੇ ਨਾਲ ਜਿਹੜਾ ਰੱਬ ਦੇ ਨਾਂ ਦੇ ਨਾਲ ਜਦੋਂ ਸੰਯੋਗ ਹੁੰਦਾ
ਤੇ ਬਾਕੀ ਕਿਸੇ ਚੀਜ਼ ਦੀ ਕੋਈ ਇੰਪੋਰਟੈਂਸ ਨਹੀਂ ਰਹਿੰਦੀ। ਲੋਕ ਜਾਣੈ ਇਹੋ ਗੀਤ ਹੈ, ਇਹੋ ਤੋਂ ਬ੍ਰਹਮ ਵਿਚਾਰ, ਜਿਉਂ ਕਾਂਸੀ ਉਪਦੇਸ਼ ਹੋਏ ਮਾਨਸ ਮਰਤੀ ਬਾਰ। ਕਿ ਲੋਕਾਂ ਦੇ ਲਈ ਜਦੋਂ ਰੱਬ ਦੀ ਮੁਹੱਬਤ ਦੇ ਗੀਤ ਗਾਏ ਜਾਂਦੇ ਨੇ, ਉਹ ਸਮਝਦੇ ਨੇ ਕਿ ਆਮ ਗੀਤਾਂ ਵਾਂਗ ਇਹ ਵੀ ਇੱਕ ਗੀਤ ਹੈ। ਨਹੀਂ, ਇਹ ਇੱਕ ਰੂਹਾਨੀ ਨਾਦ ਹੈ, ਰੂਹਾਨੀ ਸੰਗੀਤ ਹੈ, ਰੂਹਾਨੀ ਰਿਸ਼ਤਾ ਹੈ। ਲੋਕ ਜਾਣੈ ਇਹੋ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ। ਇਹ ਤਾਂ ਰੱਬ ਦੀ ਦੁਨੀਆ ਦੀਆਂ ਗੱਲਾਂ ਨੇ। ਉਹਨਾਂ ਨੇ ਕਿਹਾ ਵੀ ਇੱਥੇ ਬਨਾਰਸ 'ਚ ਰਹਿਣ ਵਾਲੇ ਬ੍ਰਾਹਮਣ ਤਾਂ ਇਹ ਕਹਿੰਦੇ ਨੇ ਕਿ ਜਿਹੜਾ ਇੱਥੇ ਮਰੇਗਾ ਉਹ ਸਿੱਧਾ ਰੱਬ ਨੂੰ ਮਿਲੇਗਾ। ਕਾਂਸ਼ੀ 'ਚ ਮਰਨ ਵਾਲਾ ਜਿਹੜਾ ਉਹ ਸ਼ਿਵਪੁਰੀ ਜਾਏਗਾ। ਉਹ ਕਹਿੰਦੇ ਵੀ ਉਹ ਤਾਂ ਪਤਾ ਨਹੀਂ ਜਾਏਗਾ ਕਿ ਨਹੀਂ ਜਾਏਗਾ। ਜਿਉਂ ਕਾਂਸ਼ੀ ਉਪਦੇਸ਼ ਹੋਏ ਮਾਨਸ ਮਰਤੀ ਵਾਰ, ਉਹ ਤਾਂ ਮਰਨ ਤੋਂ ਬਾਅਦ ਦੀ ਗੱਲ ਹੈ। ਸਾਡੇ ਲਈ ਤਾਂ ਰੱਬ ਦੀ ਮੁਹੱਬਤ ਇਸ ਜਿਉਂਦੇ ਜੀ ਸਾਨੂੰ ਉਸ ਜੰਨਤ ਦਾ ਨਜ਼ਾਰਾ ਦਿਖਾ ਦਿੰਦੀ ਹੈ, ਉਸ ਬਰਾਬਰੀ ਤੱਕ, ਉਸ ਰੱਬ ਦੇ ਪਿਆਰ 'ਚ ਸਰਸ਼ਾਰ ਕਰ ਦਿੰਦੀ ਹੈ। ਕੋ ਗਾਵੈ ਕੋ ਸੁਣੈ ਹਰ ਨਾਮਾ ਚਿਤਲਾਏ, ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ। ਉਹਨਾਂ ਨੇ ਕਿਹਾ ਜੀ ਕਿ ਇਹਨੂੰ ਕੋਈ ਗਾਏ, ਕੋਈ ਵੀ ਬਿਨਾਂ ਜ਼ਾਤ ਰੰਗ ਨਸਲ ਧਰਮ ਦੇ, ਜਿਹੜਾ ਵੀ ਰੱਬ ਦੀ ਪ੍ਰੀਤ ਦੇ ਵਿੱਚ ਆਏਗਾ, ਕੋ ਗਾਵੈ ਕੋ ਹਰ ਹਾਂ ਚਿਤ ਲਾਏ, ਪਰ ਅੰਦਰ ਨਾਲ ਦਿਲੋਂ ਮੁਹੱਬਤ ਉਹ ਹੋਏ, ਕਹੋ ਕਬੀਰ ਸੰਸਾ। ਕਬੀਰ ਸਾਹਿਬ ਕਹਿੰਦੇ ਨੇ ਬਿਲਕੁਲ ਸ਼ੰਕਾ ਨਾ ਕਰੋ, ਨੋ ਡਾਊਟ, ਨਾਟ ਐਨ ਆਇਓਟਾ ਆਫ ਡਾਊਟ, ਕਿ ਜਿਹੜਾ ਰੱਬ ਨਾਲ ਮੁਹੱਬਤ ਕਰਦਾ ਹੈ ਅੰਤ ਪਰਮ ਗਤ ਪਾਏ। ਉਸ ਹਾਈਐਸਟ ਲੈਵਲ ਨੂੰ ਟੱਚ ਕਰਦਾ ਹੈ ਜਿੱਥੇ ਰੱਬ ਦੇ ਨਾਲ ਕੁਰਬਤ ਹੁੰਦੀ ਹੈ, ਰੱਬ ਨਾਲ ਇਕਮਿਕਤਾ ਹੁੰਦੀ ਹੈ। ਤੇ ਜਿਸ ਪ੍ਰਥਾਏ ਫਿਰ ਰਵਿਦਾਸ ਜੀ ਨੇ ਫਰਮਾਇਆ ਸੀ ਕਿ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਨਕ ਕਟਕ ਜਲ ਤਰੰਗ ਜੈਸਾ। ਜਿਵੇਂ ਪਾਣੀ ਤੇ ਪਾਣੀ ਦੀਆਂ ਤਰੰਗਾਂ, ਸੋਨੇ ਤੇ ਸੋਨੇ ਦਾ ਗਹਿਣਾ, ਇਕਮਿਕ ਇਸੇ ਤਰ੍ਹਾਂ ਮੈਂ ਤੂੰ ਹੈ, ਤੂੰ ਮੈਂ। ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਐਵੇਂ ਸ਼ੂਤ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਵਾਸਤੇ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ। ਦੇਖਦੀ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।